USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 25 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਗੁਰਮੇਲ ਵਾਸੀ ਐਲ ਗਰੋਵ, ਊੜਾ ਡਟਲੀ ਫਲੇ, ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ 8888889914। ਹਰਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਟਰੱਕਿੰਗ ਦੀਆਂ ਬੜੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ, ਅਤੇ ਉਸ ਦੇ ਨਾਲ ਨਾਲ ਜਿਹੜੀਆਂ ਕੁਛ ਹੋਰ ਖਬਰਾਂ ਆ ਉਹਦੇ ਉੱਤੇ ਵੀ ਗੱਲਬਾਤ ਜਿਹੜੀ ਮਾੜੀ ਜੀ ਕਰਕੇ ਫਿਰ ਆਪਾਂ ਟਰੱਕਿੰਗ ਵੱਲ ਵੱਧਦੇ ਹਾਂ। ਅਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਰਹੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਵਾਜ਼ ਤੁਹਾਡਾ ਮਾਈਕ ਮਿਊਟ ਆ ਮੈਨੂੰ ਲੱਗਦਾ ਰਮਨ ਜੀ। ਜੀ ਹਾਂਜੀ, ਹੁਣ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਨਹੀਂ, ਅਜੇ ਵੀ ਆਵਾਜ਼ ਨਹੀਂ ਆਈ। ਥੋੜ੍ਹਾ ਜਿਹਾ ਸੈਟਿੰਗ ਤੁਸੀਂ ਆਪਣੀ ਕਰੋ, ਉਨੀ ਦੇਰ ਤੱਕ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ, ਅਤੇ ਆਪਾਂ ਇੱਕ ਦੋ ਖਬਰਾਂ ਕਰਕੇ ਤੇ ਫਿਰ ਤੁਹਾਡੇ ਨਾਲ ਦੁਬਾਰਾ ਜਿਹੜਾ ਉਹ ਜੁੜਦੇ ਹਾਂ ਜੀ। ਹਰਜੋਤ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਡੈਲਸ ਦੇ ਵਿੱਚ ਇੱਕ ਬੰਦੇ ਨੇ ਜੋ ਗੋਲੀਆਂ ਚਲਾਈਆਂ ਸੀਆਂ ਆਈਸ ਦੇ ਉੱਤੇ ਤੇ ਡਿਟੈਂਸ਼ਨ ਸੈਂਟਰ ਦੇ ਉੱਤੇ, ਜਿਹਦੇ ਨਾਲ ਮੌਤ ਵੀ ਹੋ ਗਈ ਸੀ 2 ਜਣਿਆਂ ਦੀ। ਉਹਦੇ ਸੰਬੰਧ ਦੇ ਵਿੱਚ ਅੱਜ FBI ਦੇ ਕੈਸ਼ ਪਟੇਲ ਹੋਣਾ ਨੇ ਇਹ ਕਿਹਾ ਆ ਵੀ ਇੱਕ ਹੈਂਡ ਰਿਟਨ ਨੋਟਿਸ ਜੋ ਟੈਰਰ ਸਸਪੈਕਟ ਸੀ ਯਸ਼ੂਆ ਜਾਨ 29 ਸਾਲਾਂ ਦਾ, ਉਹਦੇ ਕੋਲੋਂ ਮਿਲਿਆ ਹੈਗਾ ਵੀ ਕਿਸ ਤਰ੍ਹਾਂ ਉਸਨੇ ਚਾਰਲੀ ਕਰਕ ਦੀਆਂ ਵੀਡੀਓਜ਼ ਨੂੰ ਦੇਖਿਆ 9/23 ਨੂੰ ਤੇ 9/24 ਨੂੰ, ਤੇ ਕਿੰਨੀ ਹੇਟ ਜਿਹੜੀ ਆ ਉਹਦੀ ਆਈਸ ਦੇ ਅਗੇਂਸਟ ਸੀ। ਈਵਨ ਜਿਹੜੀਆਂ ਗੋਲੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਐਂਟੀ ਆਈਸ ਕਰਕੇ ਜਿਹੜਾ ਲਿਖਿਆ ਹੋਇਆ ਸੀ। ਉਹਦੀ ਫੋਟੋ ਵੀ ਜਿਹੜੀ ਜਾਰੀ ਕੀਤੀ ਗਈ ਹੈਗੀ ਆ। ਸੋ ਇਹ ਜਿਹੜੀ ਫੈਸਿਲਿਟੀ ਆ ਡੈਲਸ ਦੀ, ਇਹਦੇ ਉੱਤੇ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਬੰਬ ਥ੍ਰੈਟ ਵੀ ਕੀਤੀ ਗਈ ਸੀਗੀ। ਸੋ ਜਿੱਥੇ ਇੱਕ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ, ਤੇ ਜੀ ਬਹੁਤ ਸਾਰੀਆਂ ਇੰਸੀਡੈਂਟਸ ਇਹ ਵੀ ਆ ਰਹੀਆਂ ਵੀ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀ ਵੀ ਕੁੱਟਮਾਰ, ਥ੍ਰੈਟ, ਗਾਲਾਂ, ਉਹਨਾਂ ਨੂੰ ਵੀ ਇਹ ਸਾਰਾ ਕੁਝ ਹੋ ਰਿਹਾ ਹੈ। ਜੀ, ਲਾਅ ਐਨਫੋਰਸਮੈਂਟ ਦੇ ਉੱਤੇ ਜਿਹੜੇ ਹਮਲਿਆਂ ਨੂੰ ਲੈ ਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਟਰੰਪ ਪ੍ਰਸ਼ਾਸਨ ਆ, ਅਟਰਨੀ ਜਨਰਲ ਪੈਮ ਬੋਂਡੀ, ਇਹ ਸਾਰੇ ਜਾਣੇ ਬਹੁਤ ਉਹਨਾਂ ਨੇ ਤਿੱਖਾ ਜਿਹੜਾ ਰੁਖ ਅਖਤਿਆਰ ਰੱਖਿਆ। ਕਹਿੰਦੇ ਵੀ ਜਿਹੜਾ ਇਸ ਟਾਈਮ ਰੈਟੋਰਿਕ ਜਿਹੜਾ ਉਹ ਚੱਲ ਰਿਹਾ ਆ, ਉਹਦੇ ਨਾਲ ਲਾਅ ਐਨਫੋਰਸਮੈਂਟ ਨੂੰ ਖਤਰਾ ਜਿਹੜਾ ਉਹ ਬਹੁਤ ਜ਼ਿਆਦਾ ਬਣਿਆ ਆ। ਡੈਮੋਕ੍ਰੇਟਸ ਦੇ ਉੱਤੇ ਸਿੱਧਾ ਉਹਨਾਂ ਨੇ ਇਹ ਦੋਸ਼ ਜਿਹੜੇ ਉਹ ਲਾਏ ਆ ਵੀ ਉਹਨਾਂ ਦੇ ਕਰਕੇ ਸਾਰਾ ਕੁਛ ਇਸ ਟਾਈਮ ਇਸ ਪਾਸੇ ਵੱਲ ਨੂੰ ਵੱਧ ਰਿਹਾ। ਜੋਸ਼ੂਆ ਜਾਨ ਜਿਹੜਾ 29 ਸਾਲਾਂ ਦਾ ਆ, ਉਹਨੇ ਡਿਟੈਂਸ਼ਨ ਸੈਂਟਰ ਦੇ ਪਰਲੇ ਪਾਸੇ ਰੋਡ ਦੇ ਅਕਰੋਸ ਜਿਹੜੀ ਆ ਬਿਲਡਿੰਗ ਤੋਂ ਜਿਹੜੀਆਂ ਗੋਲੀਆਂ ਇਹ ਚਲਾਈਆਂ ਸੀ, ਜਿਸ 'ਚ 2 ਜਣਿਆਂ ਦੀ ਮੌਤ ਹੋਈ ਆ। ਬਾਅਦ ਦੇ ਵਿੱਚ ਇਵੈਂਚੁਅਲੀ ਉਸਨੇ ਆਪਣੇ ਆਪ ਨੂੰ ਵੀ ਜਿਹੜਾ ਆ ਉਹ ਮਾਰ ਲਿਆ ਸੀਗਾ। ਸੋ ਹੈਂਡ ਰਿਟਨ ਨੋਟ ਜਿਹੜਾ ਆ ਉਹ ਜਿਹੜਾ ਲਿਖਿਆ ਸੀ, ਹੋਪਫੁਲੀ ਦਿਸ ਵਿਲ ਗਿਵ ਆਈਸ ਏਜੰਟਸ ਰੀਅਲ ਟੈਰਰ। ਇਸ ਤਰੀਕੇ ਦੇ ਨਾਲ ਉਹਨੇ ਲਿਖਿਆ ਸੀ, ਟੂ ਥਿੰਕ ਇਜ਼ ਦੇਅਰ ਅ ਸਨਾਈਪਰ ਵਿਦ AP rounds on that roof। ਸੋ AP ਦਾ ਮਤਲਬ ਆ ਵੀ ਆਰਮਰ ਪੀਅਰਸਿੰਗ ਬੁਲੇਟਸ। ਸੋ ਉੱਦਾਂ ਦੀਆਂ ਜਿਹੜੀਆਂ ਬੁਲੇਟਸ ਦੀ ਇਸਨੇ ਜਿਹੜੀ ਉਹ ਵਿੱਚ ਵਰਤੋਂ ਕੀਤੀ ਆ। ਬੀਤੇ ਹਫ਼ਤਿਆਂ ਦੇ ਵਿੱਚ ਹਰਜੋਤ ਸਿੰਘ ਜੀ, ਜਿਹੜੀ ਵਾਇਲੈਂਸ ਦਾ ਰੁੱਖ ਪੋਲੀਟੀਸਾਈਜ਼ ਤਾਂ ਜਿਹੜਾ ਹੋਣਾ ਹੀ ਹੋਣਾ ਸੀਗਾ, ਕਿਉਂਕਿ ਇਹ ਪੋਲੀਟੀਕਲ ਵਾਇਲੈਂਸ ਦੇ ਤੌਰ ਦੇ ਉੱਤੇ ਜਿਹੜਾ ਇਸਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਆ, ਅਤੇ ਹਾਲਾਤ ਚੰਗੇ ਨਹੀਂ ਆ। ਇਹ ਜੇ ਇੱਕ ਪਾਸੇ ਹੁੰਦੀ ਆ, ਦੂਜੇ ਪਾਸੋਂ ਵੀ ਜੇ ਹੋਣ ਲੱਗ ਜਾਂਦੀ ਆ ਤਾਂ ਫਿਰ ਸਥਿਤੀ ਜਿਹੜੀ ਬਦ ਤੋਂ ਬੱਤਰ ਬਣਦਿਆਂ ਬੜਾ ਵਕਤ ਜਿਹੜਾ ਉਹ ਨਹੀਂ ਲੱਗਦਾ ਹੈਗਾ। ਸੋ ਐਂਟੀ ਆਈਸ ਮੈਸੇਜਿਸ ਕੇਸਿੰਗਸ ਦੇ ਉੱਤੇ ਜਿਹੜਾ ਹੋਣਾ ਇਹ ਇੱਕ ਖਤਰਨਾਕ ਟ੍ਰੈਂਡ ਦੇ ਵੱਲ ਨੂੰ ਜਿਹੜਾ ਵੱਧ ਰਿਹਾ ਆ। ਆਈਸ ਦੇ ਉਲਟ ਪ੍ਰੋਟੈਸਟ ਤਾਂ ਜਿਹੜੇ ਹਰਜੋਤ ਸਿੰਘ ਅੱਜ ਦੇ ਨਹੀਂ ਕਰਦੇ, ਜਿਹੜੇ ਹੁਣ ਹੋ ਰਹੇ ਆ ਜਦੋਂ ਤੋਂ ਇਹ ਪ੍ਰਸ਼ਾਸਨ ਨੇ
ਕਾਫੀ ਸਖਤ ਰੁਖ ਅਖਤਿਆਰ ਜਿਹੜਾ ਉਹ ਕੀਤਾ ਹੈਗਾ ਆ। ਸੋ ਹੋਪਫੁਲੀ ਇਹ ਜਿਹੜਾ ਰੈਟੋਰਿਕ ਆ ਕਿਤੇ ਨਾ ਕਿਤੇ ਜਿਹੜਾ ਉਹ ਬੰਦ ਹੋਣਾ ਚਾਹੀਦਾ ਆ। ਤੇ ਕਾਫੀ ਜਿਹੜੇ ਡੈਮੋਕ੍ਰੇਟਸ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ, ਜਿਹੜੇ ਖਾਸ ਕਰਕੇ ਆਈਸ ਦੇ ਉਲਟ ਬਿਆਨ ਦਿੰਦੇ ਰਹਿੰਦੇ ਆ। ਵਾਈਟ ਹਾਊਸ ਨੇ ਇੱਕ ਡਾਇਰੈਕਟਿਵ ਜਾਰੀ ਕੀਤਾ ਹੈ, ਜਿਹਦੇ ਮੁਤਾਬਕ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹਨਾਂ ਨੂੰ ਇਹ ਕਿਹਾ ਆ ਵੀ ਹੋ ਸਕਦਾ ਸਾਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰਸ ਆ ਉਹਨਾਂ ਨੂੰ ਫਾਇਰ ਕਰਨਾ ਪਵੇ, ਉਹਨਾਂ ਨੂੰ ਛੁੱਟੀ ਕਰਨੀ ਪਵੇ, ਕਿਉਂਕਿ ਗਵਰਨਮੈਂਟ ਸ਼ਟਡਾਊਨ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਆਫਿਸ ਆਫ ਮੈਨੇਜਮੈਂਟ ਤੇ ਬਜਟ ਜੋ ਡਾਇਰੈਕਟ ਕਰਦਾ ਐਗਜ਼ੀਕਿਊਟਿਵ ਬ੍ਰਾਂਚ ਏਜੰਸੀਜ਼ ਨੂੰ, ਉਹਨਾਂ ਵੱਲੋਂ ਇਹ ਨੋਟ ਜਿਹੜਾ ਆ ਮੈਮੋ ਦੇਖਿਆ ਗਿਆ ਹੈਗਾ ਆ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਓਪਰਚੁਨਿਟੀ ਹੋਊਗੀ ਆਪਣੀ ਜਿਹੜੀ ਰਿਡਕਸ਼ਨ ਇਨ ਫੋਰਸ, ਤਾਂ ਕਿ ਜਿਹੜੇ EMPLOYੀਆਂ ਨੂੰ ਘਟਾਇਆ ਜਾ ਸਕੇ ਤੇ ਬਲੇਮ ਜਿਹੜਾ ਆ ਉਹ ਫਿਰ ਡੈਮੋਕ੍ਰੇਟਸ ਦੇ ਉੱਤੇ ਦਿੱਤਾ ਜਾ ਸਕੇ, ਕਿਉਂਕਿ ਡੈਮੋਕ੍ਰੇਟਸ ਜਿਹੜੇ ਆ ਬਜਟ ਦੇ ਲਈ ਸਾਥ ਨਹੀਂ ਦੇ ਰਹੇ ਹੈਗੇ। ਜੀ, ਤੇ ਹੁਣ ਆਪਾਂ ਰਮਨ ਜੀ ਨੂੰ ਇੱਕ ਵਾਰੀ ਫੇਰ ਆਪਾਂ ਨਾਲ ਜੋੜਦੇ ਹਾਂ। ਹੋਪਫੁਲੀ ਇਸ ਵਾਰ ਉਹਨਾਂ ਦੀ ਆਵਾਜ਼ ਜਿਹੜੀ ਉਹ ਸੈੱਟ ਹੋਊਗੀ। ਹਾਂਜੀ ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਹੁਣ ਆਵਾਜ਼ ਠੀਕ ਹੋ ਗਈ ਹੁਣ ਹੈ। ਆਵਾਜ਼, ਹਾਂਜੀ ਹੁਣ ਆਵਾਜ਼ ਜਿਹੜੀ ਠੀਕ ਜਿਹੜੀ ਹੋ ਚੁੱਕੀ ਆ ਜੀ। ਸੋ ਟਰੱਕਿੰਗ ਦੇ ਹਰਜੋਤ ਸਿੰਘ ਜੀ, ਕਾਫੀ ਇਸ਼ੂਜ਼ ਜਿਹੜੇ ਇਸ ਟਾਈਮ ਆਪਣੇ ਸਾਹਮਣੇ ਆ। ਕੱਲ ਦਾ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਰੌਲਾ ਰੱਪਾ ਜਿਹੜਾ ਓਕਲਾਹੋਮਾ ਵਾਲੀ ਸਟੇਟ ਦਾ ਜਿਹੜਾ ਉਹ ਚੱਲ ਰਿਹਾ ਆ ਪਿਛਲੇ ਕੁਝ ਦਿਨਾਂ ਤੋਂ, ਕੈਲੀਫੋਰਨੀਆ ਦੇ CDLs ਨੂੰ ਵਰਕ ਪਰਮਿਟ ਦੇ ਉੱਤੇ ਖਾਸ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਉਹ ਉੱਥੋਂ ਲਾਹ ਦੇਣਾ, ਡਿਟੇਨ ਵੀ ਕੀਤਾ ਜਾਣਾ, ਫਿਰ ਜਿਹੜੇ ਟਰੱਕ ਆ ਉਹ ਹੋਰ ਜਿਹੜੇ ਡਰਾਈਵਰ ਆ ਘਲਾ ਕੇ ਵਾਪਸ ਉੱਥੋਂ ਲਿਆਉਣੇ, ਬੌਂਡ ਜਿਹੜੇ ਉਹ ਕਰ ਲਏ ਜਾਣੇ। ਸੋ ਕੀ ਆਪਾਂ ਨੂੰ ਹੋਰ ਇਸ ਦੇ ਬਾਰੇ ਜਾਣਕਾਰੀ ਰਮਨ ਜੀ ਜਿਹੜੀ ਉਹ ਪਤਾ ਲੱਗ ਰਹੀ ਆ? ਸੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਵੀ ਜਦੋਂ ਮਿਡਲ ਵਾਲੀਆਂ ਇਹ ਸਟੇਟਸ ਆ, ਜਦੋਂ ਇੰਗਲਿਸ਼ ਵਾਲਾ ਵੀ ਰੌਲਾ ਪਿਆ ਸੀ ਵਿੱਚ, ਕਹਿੰਦੇ ਸੀਗੇ ਵੀ ਕਈ ਤੁਸੀਂ ਐਵੇਂ ਕਹੀ ਜਾਂਦੇ ਆ ਵੀ ਇਦਾਂ ਦੀ ਕੋਈ ਚੱਕਰ ਨਹੀਂ, ਚੱਲੀ ਜਾਂਦਾ ਆ। ਆਪਾਂ ਕਹਿੰਦੇ ਸੀ ਵੀ ਨਾ ਦੇਖਣ ਵਾਲੀ ਕੰਧ ਜਿਹੜੀ ਉਹ ਸਾਰੀ ਜਾ ਰਹੀ ਆ। ਸੋ ਇਹ ਹੁਣ ਕੰਧ 'ਚ ਜਾ ਕੇ ਟਰੱਕ ਵੱਜ ਕੇ ਰੋਕ ਰਹੇ, ਇਹਦਾ ਮਤਲਬ ਰੋਕ ਰਹੇ ਆ ਪੂਰੇ, ਮਤਲਬ ਸ਼ਰੇਆਮ ਹੀ ਜਿਹੜਾ ਉਹ ਹੁਣ ਉਸ ਚੀਜ਼ ਹੋ ਗਿਆ। FMCSA ਦੇ ਰੈਗੂਲੇਸ਼ਨ ਦੇ ਨਾਲ ਬਣੇ CDLs, ਉਹਨਾਂ ਨੂੰ ਹੀ ਪ੍ਰਵਾਨਤਾ ਨਹੀਂ, ਉਹਨਾਂ ਨੂੰ ਇਹ ਨਹੀਂ ਮੰਨ ਰਹੇ। ਇਹ ਤਾਂ ਹੁਣ ਬਹੁਤ ਵੱਡਾ ਕਲੈਸ਼ ਜਿਹਾ ਸਾਹਮਣੇ ਆ ਗਿਆ, ਸਟੇਟ ਵਰਸਸ ਸਟੇਟ ਵਾਲਾ। ਉੱਥੇ ਰਾਜਕਰਨ ਪ੍ਰੋਬਲਮ ਜਿਹੜੀ ਆ ਰਹੀ ਹੈ ਨਾ, ਪ੍ਰੋਬਲਮ ਆ ਰਹੀ ਆ ਕਿ ਜਿੱਥੇ ਜਿਹੜਾ ਤੁਹਾਡਾ ਲੀਗਲ ਸਟੇਟਸ ਹੈਗਾ ਆ, ਜਦੋਂ ਤੁਸੀਂ ਜਿਹੜਾ ਟਰੰਪ ਪ੍ਰਸ਼ਾਸਨ ਹੈਗਾ ਉਹ ਜਦੋਂ ਬੰਦਾ ਬਾਰਡਰ ਕ੍ਰਾਸ ਕਰਕੇ ਆਇਆ, ਉਹ ਫਸਟ ਸਟੈਪ ਹੋ ਗਿਆ ਕਿ ਉੱਥੇ ਉਹ ਗਲਤੀ ਆ ਕਿ ਤੁਸੀਂ ਇਲੀਗਲੀ ਕੰਟਰੀ 'ਚ ਐਂਟਰ ਕੀਤੇ ਆ, ਠੀਕ ਹੈ ਨਾ। ਉਸ ਤੋਂ ਬਾਅਦ ਤੁਸੀਂ ਕੁਛ ਵੀ ਬਣਾ ਲੈਂਦੇ ਆ, ਉਸ ਤੋਂ ਬਾਅਦ ਤੁਸੀਂ ਕੁਛ ਵੀ ਕਰ ਲੈਂਦੇ ਆ। ਸੋ ਉਹ ਪਹਿਲਾ ਮੁੱਢਲਾ ਸਟੈਪ ਜਿਹੜਾ ਆ ਉਹ ਗਿਣਦੇ ਆ ਕਿ ਉਹ ਤੁਸੀਂ ਗਲਤ ਚੱਕਿਆ ਹੈਗਾ। ਸੋ ਉਹਨੂੰ ਬੇਸਿਸ ਬਣਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਉਹਦੇ ਨਾਲ ਨਾਲ ਰਾਜਕਰਨ ਬਹੁਤ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਿ ਜਿਹੜੇ ਲੋਕੀ ਆਏ ਹੈਗੇ ਆ, ਇੱਦਾਂ ਬਾਰਡਰ ਟੱਪ ਕੇ ਆਏ ਹੈਗੇ ਆ, ਉਸ ਤੋਂ ਬਾਅਦ ਜਿਹੜੀਆਂ ਗਲਤੀਆਂ ਕੀਤੀਆਂ ਹੈਗੀਆਂ ਉਹਨਾਂ ਨੇ, ਜਾਂ ਕਿਸੇ ਨੇ ਕੋਈ ਕ੍ਰਿਮੀਨਲ ਚਾਰਜਸ ਹੈਗੇ, ਆਪਾਂ ਕਿੰਨਾ ਕਹਿੰਦੇ ਰਹੇ ਆ ਕਿ ਲੌਗ ਬੁੱਕ ਦੀ ਜਿਹੜੀ ਆ ਪ੍ਰੋਬਲਮ ਨਾ ਕ੍ਰੀਏਟ ਕਰੋ, ਲੌਗ ਬੁੱਕ ਨੂੰ ਤੁਸੀਂ ਛੇੜਖਾਨੀ ਨਾ ਕਰੋ, ਬਿਕੋਜ਼ ਇਹ ਫੈਡਰਲ ਕ੍ਰਾਈਮ ਹੈਗਾ ਆ। ਕਈਆਂ ਨੇ ਉੱਥੇ ਵੀ ਚੀਜ਼ਾਂ ਹੈਗੀਆਂ, ਕਈਆਂ ਨੂੰ ਟਿਕਟਾਂ ਮਿਲੀਆਂ ਹੈਗੀਆਂ, DUI ਮਿਲੀਆਂ ਹੈਗੀਆਂ, ਹੋਰ ਕਈ ਐਸੇ ਕ੍ਰਾਈਮ ਹੈਗੇ ਆ ਜਿਹੜੇ ਉਹ ਕੀਤੇ ਹੈਗੇ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਇਸ ਵੇਲੇ ਜਿਹੜੀਆਂ ਕਾਫੀ ਹੱਦ ਤੱਕ ਜ਼ਿੰਮੇਵਾਰ ਆ ਇਹਨਾਂ ਚੀਜ਼ਾਂ ਦੇ ਲਈ। ਪਰ ਜੇ ਆਪਾਂ ਬੇਸਿਕ ਲੈ ਲਈਏ ਤੇ ਬੇਸਿਕ ਸਾਰੀ ਗੱਲ ਦੀ ਜੜ ਜਿਹੜੀ ਆ ਉਹ ਲੈ ਕੇ ਚੱਲਦੇ ਆ ਕਿ ਤੁਸੀਂ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਏ ਆ, ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲੈ ਲਿਆ, ਤੁਹਾਡਾ ਵੈਲਿਡ ਵਰਕ ਪਰਮਿਟ ਆ, ਵੈਲਿਡ ਸਾਰਾ ਕੁਛ ਆ, ਪਰ ਉੱਥੇ ਕਿਸੇ ਨਾ ਕਿਸੇ ਟਿਕਟ ਦਾ, ਕਿਸੇ ਨਾ ਕਿਸੇ ਤੁਹਾਡੇ ਕ੍ਰਿਮੀਨਲ ਰੈਕਡ ਦਾ, ਕਿਸੇ ਨਾ ਕਿਸੇ ਚੀਜ਼ ਦਾ ਬਹਾਨਾ ਬਣਾ ਕੇ ਜਿਹੜਾ ਤੁਹਾਨੂੰ ਉਸ ਚੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ। ਔਰ ਖਾਸ ਕਰਕੇ ਇਹ ਜਿਹੜੀਆਂ ਸਟੇਟਸ ਹੈਗੀਆਂ, ਇਹਨਾਂ ਸਟੇਟਸ ਦੇ ਵਿੱਚ ਇਹਨਾਂ ਨੇ ਲਾਅ ਪਾਸ ਕਰ ਲਏ, ਆਪਣੇ ਲੋਕਲ ਲਾਅ। ਜਿੱਦਾਂ ਹੁਣ ਮੰਨ ਲਓ ਕੈਲੀਫੋਰਨੀਆ ਆ, ਕੈਲੀਫੋਰਨੀਆ ਦੇ ਵਿੱਚ ਕਈ ਲਾਅਜ਼ ਬਣੇ ਸੀਗੇ ਜਿਹੜੇ ਕਿ ਕੈਲੀਫੋਰਨੀਆ ਦੇ ਵਿੱਚ ਬਾਹਰਲੇ ਟਰੱਕਰਸ ਨੂੰ ਆਉਣ ਤੇ ਔਖਾ ਕਰਦੇ ਸੀਗੇ। ਜਦੋਂ ਕਾਰ ਵਾਲਾ ਲਾਅ ਆਪਾਂ ਇੱਥੇ ਬਣਿਆ ਆ, ਕਿੰਨੇ ਟਰੱਕਰਸ ਉਦੋਂ ਜਿਹੜੇ ਆ ਦੂਜੇ ਲੋਕੀ, ਕਿੰਨੇ ਲੋਕੀ ਜਿਹੜੇ ਆ ਉਹ ਤੰਗ ਹੋਏ ਸੀਗੇ, ਕਿੰਨੇ ਲੋਕੀ ਜਿਹੜੇ ਆ ਉਹ ਕੈਲੀਫੋਰਨੀਆ 'ਚ ਆ ਨਹੀਂ ਸੀ ਸਕਦੇ ਜਾਂ ਕੈਲੀਫੋਰਨੀਆ ਦੇ ਵਿੱਚ ਐਂਟਰ ਨਹੀਂ ਸੀ ਕਰ ਸਕਦੇ ਬਿਕੋਜ਼ ਆਫ ਦਾ ਕਾਰ ਦੇ ਰੂਲ ਐਂਡ ਰੈਗੂਲੇਸ਼ਨਸ ਕਰਕੇ। ਹੁਣ ਇੱਦਾਂ ਹੀ ਜਿਹੜੀਆਂ ਦੂਸਰੀਆਂ ਸਟੇਟਸ ਹੈਗੀਆਂ ਕੁਛ ਨਾ ਕੁਛ ਕਾਨੂੰਨ ਐਸੇ ਬਣਾ ਰਹੀਆਂ ਹੈਗੀਆਂ ਜਿਹੜੇ ਕਿ ਇਸ ਚੀਜ਼ ਨੂੰ ਟਾਰਗੇਟ ਕਰਦੇ ਆ। ਸੋ ਆਪਾਂ ਨੂੰ ਇਸ ਚੀਜ਼ ਦੇ ਉੱਤੇ
ਸਮਝਣਾ ਚਾਹੀਦਾ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਫੈਡਰਲ ਠੀਕ ਆ, ਸਾਡਾ ਲਾਇਸੈਂਸਿੰਗ ਫੈਡਰਲ ਸਿਸਟਮ ਹੈਗਾ। ਹੁਣ ਜੇ ਆਪਾਂ ਪਹਿਲੀ ਗੱਲ ਆ ਇੱਕ ਮੁੱਢ ਤੋਂ ਲੈ ਲਈਏ ਕਿ ਬੰਦਾ ਬਾਰਡਰ ਕ੍ਰਾਸ ਕਰਕੇ ਆਇਆ, ਪਹਿਲੀ ਗਲਤੀ ਰੋਂਗ ਮਿਸਟੇਕ। ਤੇ ਦੂਜੀ ਗਲਤੀ ਆ ਕਿ ਜਿਹੜੀਆਂ ਸਟੇਟਸ ਹੈਗੀਆਂ ਦੇ ਆਰ ਇਸ਼ੂਇੰਗ ਨਾਨ ਡੋਮਿਸਾਈਲ ਲਾਇਸੈਂਸ, ਠੀਕ ਆ। ਹੁਣ ਦੂਜਾ ਇਸ਼ੂ ਆ ਗਿਆ ਨਾਨ ਡੋਮਿਸਾਈਲ ਲਾਇਸੈਂਸ। ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਫੈਡਰਲ ਲੈਵਲ ਦੇ ਉੱਤੇ ਉਹ ਕਹਿ ਰਹੇ ਆ ਕਿ ਜਿਹਦਾ ਸਟੇਟਸ ਨਹੀਂ ਹੈਗਾ ਉਹਨੂੰ CDL ਇਸ਼ੂ ਨਹੀਂ ਕੀਤਾ ਜਾ ਸਕਦਾ। ਹੁਣ ਉੱਥੇ ਸਟੇਟ ਨੇ ਉਹਨੂੰ ਟਵੀਕ ਕਰਕੇ, ਉਹਨੂੰ ਲਿਮਿਟਡ ਟਰਮ ਕਰਕੇ, ਉਹਨੂੰ ਨਾਨ ਡੋਮਿਸਾਈਲ ਕਰਕੇ ਕਿਸੇ ਨਾ ਕਿਸੇ ਢੰਗ ਨਾਲ ਲਾਇਸੈਂਸ ਇਸ਼ੂ ਕਰ ਦਿੱਤਾ। ਹੁਣ ਉੱਥੇ ਫਿਰ ਉਹ ਪ੍ਰੋਬਲਮ ਖੜੀ ਹੋ ਗਈ, ਠੀਕ ਹੈ ਨਾ। ਹੁਣ ਇੱਥੋਂ ਜਿਹੜੀ ਤੀਸਰੀ ਪ੍ਰੋਬਲਮ ਆ ਉਹ ਇਹ ਆ ਕਿ ਅਨਕੁਆਲੀਫਾਈਡ ਬੰਦੇ ਨੂੰ ਲਾਇਸੈਂਸ ਦੇ ਦਿੱਤਾ। ਹੁਣ ਜਿਹੜੇ ਬੰਦੇ ਨੂੰ ਤੁਸੀਂ ਕੈਲੀਫੋਰਨੀਆ DMV ਦੀ ਗੱਲ ਲੈ ਲਈਏ, ਕੈਲੀਫੋਰਨੀਆ DMV ਦੀ ਬੁੱਕ ਸਿੱਧਾ ਕਹਿੰਦੀ ਆ ਕਿ ਚਾਈਨੀਜ਼, ਸਪੈਨਿਸ਼, ਪੰਜਾਬੀ, ਰਸ਼ੀਅਨ ਸਾਰਿਆਂ ਲੈਂਗੁਏਜਸ ਦੇ ਵਿੱਚ ਤੁਹਾਡੇ ਜਿਹੜਾ ਸਕਿੱਲ ਟੈਸਟ ਤੁਹਾਨੂੰ ਮਿਲਦਾ ਆ। ਜਦੋਂ ਹੁਣ ਤੁਹਾਨੂੰ ਸਟੇਟ ਸਕਿੱਲ ਟੈਸਟ ਦੇ ਰਹੀ ਆ ਪੰਜਾਬੀ ਦੇ ਵਿੱਚ ਜਾਂ ਸਪੈਨਿਸ਼ ਦੇ ਵਿੱਚ ਜਾਂ ਰਸ਼ੀਅਨ ਦੇ ਵਿੱਚ, ਹੁਣ ਉੱਥੇ ਉਹ ਉਸਦੇ ਬੇਸਿਸ ਦੇ ਉੱਤੇ ਲਾਇਸੈਂਸ ਇਸ਼ੂ ਕਰ ਰਹੀ ਆ, ਪਰ ਅਨਦਰ ਸਟੇਟ ਡਜ਼ ਨਾਟ ਰੈਕਗਨਾਈਜ਼ ਦੈਟ। ਹੁਣ ਉਹ ਵੀ ਇਸ਼ੂ ਆ। ਸੋ ਕਿੰਨੇ ਇਸ਼ੂਜ਼ ਜਿਹੜੇ ਉਹ ਖੜੇ ਹੋ ਗਏ ਆ। ਉਹਦੇ ਵਿੱਚ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਗੱਲ ਕੀਤੀ ਆ ਕਿ ਤੁਸੀਂ ਜੇ ਟਰੱਕਿੰਗ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਟਰੱਕਿੰਗ ਕਰਨੀ ਆ, ਹੋਰ ਕੁਝ ਵੀ ਕਰ ਸਕਦੇ ਹੈਗੇ ਆ। ਜਦੋਂ ਅਸੀਂ ਆਪਣੇ ਜ਼ਮਾਨਿਆਂ ਦੀ ਗੱਲ ਕਰਦੇ ਹਾਂ ਉਦੋਂ ਲੋਕ ਇਲੀਗਲ ਆਉਂਦੇ ਸੀਗੇ, ਉਹ ਆਣ ਕੇ ਹੋਰ ਬਹੁਤ ਸਾਰੇ ਕੰਮ ਪਹਿਲਾਂ ਕਰਦੇ ਸੀਗੇ, ਹੋਰ ਬਹੁਤ ਸਾਰੀਆਂ ਜੌਬਾਂ ਪਹਿਲਾਂ ਲੈਂਦੇ ਸੀਗੇ। ਹੁਣ ਇਹ ਵੀ ਚੀਜ਼ਾਂ ਆਪਾਂ ਪਹਿਲਾਂ ਵੀ ਕੀਤੀਆਂ ਹੈਗੀਆਂ ਕਿ ਬਹੁਤ ਸਾਰੇ ਜਿਹੜੇ ਲੋਕੀ ਬਾਰਡਰ ਕ੍ਰਾਸ ਕਰਕੇ ਆਏ ਆ, ਉਹਨਾਂ ਨੇ ਕਦੀ ਕਾਰ ਨਹੀਂ ਚਲਾਈ ਇਸ ਕੰਟਰੀ 'ਚ, ਪਰ ਉਹਨਾਂ ਨੂੰ CDL ਦਾ ਲਾਇਸੈਂਸ ਮਿਲ ਗਿਆ। ਹੁਣ ਤੁਸੀਂ ਆਪੇ ਉੱਥੇ ਦਿਓ ਵੀ ਉੱਥੇ ਕੌਣ ਜ਼ਿੰਮੇਵਾਰ ਹੈਗਾ ਉਸ ਚੀਜ਼ ਦਾ ਕਿ ਜਿਹੜਾ ਬੰਦੇ ਨੇ ਕਾਰ ਵੀ ਨਹੀਂ ਚਲਾਈ ਉਹਨੂੰ CDL ਮਿਲ ਗਿਆ, ਤੇ ਉਹਨੂੰ ਕਿੱਦਾਂ ਹੁਣ ਉਹਨੂੰ ਰੋਕਿਆ ਜਾ ਸਕੇ। ਇਹ ਦੂਜੀਆਂ ਸਟੇਟਾਂ ਜਿਹੜੀਆਂ ਇਹ ਚੀਜ਼ਾਂ ਦੇ ਉੱਤੇ ਪ੍ਰੈਸ਼ਰ ਕਰ ਰਹੀਆਂ। ਦੈਟਸ ਇਟ ਜੀ। ਸੋ ਬਿਲਕੁਲ ਸਰੋਤਿਓ, ਓਕਲਾਹੋਮਾ ਵਾਲੀ ਜਿਹੜੀ ਨਿਊਜ਼ ਆ ਇਹ ਆਪਾਂ ਪਿਛਲੇ ਵੀਕ ਸਾਂਝੀ ਕੀਤੀ ਸੀ ਵੀ ਸਾਨੂੰ ਇੱਕ ਟਰੱਕਰ ਨੇ ਕਾਲ ਕੀਤੀ ਵੀ ਭਾਈ ਮੇਰੇ ਕੋਲ ਵਰਕ ਪਰਮਿਟ, ਲੀਗਲ ਲਾਇਸੈਂਸ, ਐਵਰੀਥਿੰਗ ਓਕੇ ਸੀ, ਮੈਨੂੰ ਰੋਕ ਲਿਆ। ਤੇ ਮੈਨੂੰ ਉਹ ਕਹਿੰਦੇ ਲੱਕਲੀ ਕਹਿੰਦੇ ਆਈਸ ਵਾਲੇ ਵੀ ਨਾਲੇ ਸੀ ਉੱਥੇ ਸਕੇਲ ਤੇ। ਉਹਨੇ ਕਿਹਾ ਵੀ ਚੱਲ ਠੀਕ ਆ ਤੂੰ ਵਾਪਸ ਜਾ ਸਕਦਾ ਤੇ ਤੇਰਾ ਟਰੱਕ ਜਿਹੜਾ ਆ ਉਹ ਕੋਈ ਹੋਰ ਆ ਕੇ ਲੈ ਜਾਏ। ਕਹਿੰਦੇ ਚੰਗੇ ਸੀਗੇ ਬੰਦੇ। ਉਸ ਤੋਂ ਬਾਅਦ ਆਪਾਂ ਕੱਲ ਇੱਕ ਨਿਊਜ਼ ਸਾਂਝੀ ਕੀਤੀ, ਸਾਨੂੰ ਬਹੁਤ ਕਾਲਸ ਆਈਆਂ, ਬਹੁਤ ਵੀਡੀਓਜ਼ ਆਈਆਂ ਵੀ ਭਾਈ ਆਪਣੇ ਭਰਾਵਾਂ ਨੂੰ ਦੱਸ ਦਿਓ। ਕਹਿੰਦੇ ਜਿਹੜਾ ਸਮਝਦਾਰ ਹੁੰਦਾ ਨਾ ਉਹਨੂੰ ਮਾੜਾ ਜਿਹਾ ਇਸ਼ਾਰਾ ਹੀ ਬਹੁਤ ਹੁੰਦਾ ਹੈਗਾ। ਇਸ਼ਾਰਾ ਹੀ ਬਹੁਤ ਹੁੰਦਾ ਵਾਕਈ। ਤੋ ਅਸੀਂ ਉਹਨਾਂ ਦੀਆਂ ਫੋਟੋਆਂ ਨਹੀਂ ਲਾਈਆਂ, ਵੀਡੀਓ ਨਹੀਂ ਲਾਈਆਂ ਵੀ ਕੀ ਯਾਰ ਚੰਗਾ ਨਹੀਂ ਲੱਗਦਾ ਹੈਗਾ ਜੇ ਆਪਣੇ ਬੰਦਿਆਂ ਦੀਆਂ ਹਨਾ ਫੜਿਆ ਹੋਈਆਂ ਦੀਆਂ ਕੜੀਆਂ ਲਾਈਆਂ ਦੀਆਂ ਫੋਟੋ ਲਾਈਏ, ਰਾਈਟ। ਸੋ ਉਹ ਖਬਰ 2 ਮਿੰਟ ਦੀ ਪ੍ਰਵੀਨ ਸ਼ਰਮਾ ਉਹਨਾਂ ਨੇ ਸਾਂਝੀ ਕਰਤੀ ਵੀ ਤਾਂ ਕਿ ਜਿਹੜੇ ਆਪਣੇ ਹੋਰ ਟਰੱਕਰਸ ਆ ਉਹਨਾਂ ਨੂੰ ਪਤਾ ਲੱਗ ਜਾਵੇ। ਸੋ ਜੇ ਕਿਤੇ ਤੁਸੀਂ ਉਹਦੇ ਥੱਲੇ ਕਮੈਂਟ ਦੇਖੋ, ਪਹਿਲੀ ਗੱਲ ਤਾਂ ਜਿੰਨੇ ਸਾਨੂੰ ਲਿਸਨ ਕਰਦੇ ਉਹਨਾਂ ਨੂੰ ਦੱਸ ਦਈਏ ਭਾਈ ਅਸੀਂ YouTube ਚੈਨਲ ਨਹੀਂ, ਸਾਡੇ ਐਕਚੁਅਲ 15 ਰੇਡੀਓ ਸਟੇਸ਼ਨਸ ਆ ਮਿਲੀਅਨਸ ਆਫ ਡਾਲਰ ਵਰਥ ਦੇ, ਠੀਕ ਆ। ਅਸੀਂ ਤੁਹਾਨੂੰ ਜਿਹੜੀ ਖਬਰ ਬਿਲਕੁਲ ਸਹੀ ਹੁੰਦੀ ਆ ਉਹ ਸਾਂਝੀ ਕਰਦੇ ਆ, YouTube ਤੇ ਵੀ ਕਰ ਦਿੰਦੇ ਆ। ਉਹਨਾਂ ਦੇ ਥੱਲੇ ਕਮੈਂਟ ਪੜ੍ਹ ਕੇ ਦੇਖੋ, ਕੋਈ ਕਹੀ ਜਾਂਦੇ ਕਹਿੰਦੇ ਇਹਨਾਂ ਨੂੰ ਕੋਈ ਕੰਮ ਨਹੀਂ, ਕਹਿੰਦੇ ਵੀ ਇਹ ਜਿਹੜੇ ਰੇਡੀਓ ਵਾਲੇ ਆ ਨਾ ਇਹਨਾਂ ਨੂੰ ਹਿੰਦੁਸਤਾਨ ਭੇਜੋ, ਇਹ ਬਾਹਲਾ ਗੰਦ ਪਾਉਂਦੇ ਆ। ਇੱਕ ਲਿਖਦਾ ਕਹਿੰਦਾ ਬਾਹਲੀ ਭੈੜੀ ਪੱਤਰਕਾਰੀ ਕਰਦੇ ਆ। ਇਹ ਕਹਿੰਦਾ ਵੀ ਤੁਸੀਂ ਚੀਨੀਆਂ ਨੂੰ ਵੀ ਕਰਦੇ ਆ, ਪੰਜਾਬੀਆਂ ਦੀ ਕਾਹਤੇ ਗੱਲ ਕਰਦੇ, ਹੁਣ ਚੀਨੇ ਪੰਜਾਬੀ ਰੇਡੀਓ ਸੁਣਦੇ ਆ, ਠੀਕ ਹੈ ਕਿ ਨਹੀਂ। ਸੋ 2 ਮਿਲੀਅਨ ਤੋਂ ਵੱਧ ਬੰਦਾ ਅਮਰੀਕਾ ਛੱਡ ਕੇ ਜਾ ਚੁੱਕਾ ਆ। ਕਿੰਨੇ ਲੱਖ ਜਿਹੜੇ ਆ ਡਿਪੋਰਟ ਹੋ ਚੁੱਕੇ ਆ। ਪਿਛਲੇ ਹਫ਼ਤੇ ਦਾ ਬੀਬੀ ਦਾ ਇੱਕ ਦਾ ਰੌਲਾ ਪਾਈ ਜਾਂਦੇ ਸੀ ਆਪਾਂ, ਉਹਦੇ ਨਾਲ ਪੂਰੀ ਫਲਾਈਟ ਗਈ ਆ ਭਰ ਕੇ 130 ਬੰਦਿਆਂ ਦੀ। ਸੋ ਆਪਾਂ ਜਿਹੜੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਸਮਝਦਾਰ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈਗਾ। ਅਸੀਂ ਰਿਜ਼ਕ ਲੈ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਹੈਗੇ ਆ। ਬੇ ਏਰੀਏ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਨੇ ਖਬਰ ਸਾਂਝੀ ਕੀਤੀ ਸੀ ਵੀ ਇੱਥੇ ਆਈਸਕ੍ਰੀਮ ਦੇ ਇੱਥੇ ਆਈਸ ਵਾਲਿਆਂ ਦੇ ਛਾਪੇ ਪੈ ਰਹੇ ਹੈਗੇ ਆ, ਤੇ ਉਹਨਾਂ ਦੇ ਉੱਤੇ ਜਿਹੜੇ ਆ ਐਕਸ਼ਨ ਲਏ ਗਏ ਹੈਗੇ ਆ ਆਈਸ ਵੱਲੋਂ। ਸੋ ਮੈਨੂੰ ਕਈ ਵਾਰ ਰਾਜਕਨਵੀਰ ਸਿੰਘ ਜੀ ਤੇ ਆਪਣੇ ਰਮਨ ਭਾਜੀ, ਕਈ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੇ ਕਿਹਾ ਕਾਹਨੂੰ ਯਾਰ ਟਰੱਕਾਂ ਵਾਲਿਆਂ ਦਾ ਸ਼ੋਅ ਕਰਦੇ, ਇਹਨੂੰ ਬੰਦ ਕਰੋ ਹਨਾ। ਇਹਦੀ ਜਗ੍ਹਾ 2-3 ਪੰਡਤ ਬਿਠਾ ਲਓ, ਨਾਲੇ ਪੈਸੇ ਬਣਾਓ ਹਨਾ। ਤੁਸੀਂ ਤੁਹਾਡਾ ਦਿਮਾਗ ਹਿੱਲਿਆ ਬਿਨਾਂ ਕਿਸੇ ਗੱਲ ਤੇ, ਤੁਸੀਂ ਐਵੇਂ ਇਨਫੋਰਮੇਸ਼ਨ ਦੇਈ ਜਾਂਦੇ ਆ। ਸੋ ਕਈ ਵਾਰੀ ਮੈਨੂੰ ਵੀ ਲੱਗਣ ਲੱਗਾ ਵੀ ਯਾਰ ਨਹੀਂ ਇਹ ਠੀਕ ਨਹੀਂ ਹੈ, ਵੀ ਸਾਨੂੰ ਖਾਸ ਕਰਕੇ ਟਰੱਕਾਂ ਵਾਲਿਆਂ ਦਾ ਸ਼ੋਅ ਬੰਦੇ ਕਰ ਦੇਣਾ ਚਾਹੀਦਾ ਜੇ ਨਹੀਂ ਸੁਣਨਾ ਚਾਹੁੰਦੇ, ਠੀਕ ਹੈ ਕਿ ਨਹੀਂ। ਸਾਨੂੰ ਇਹਦੇ ਚੋਂ ਕੀ ਮਿਲਣਾ ਹੈਗਾ ਜੀ। ਚਲੋ ਕੋਈ ਗੱਲ ਨਹੀਂ ਹਰਜੋਤ ਸਿੰਘ ਜੀ, ਇਹ ਤਾਂ ਗੱਲ ਜਾਇਜ਼ ਆ, ਗੁੱਸਾ ਬੰਦੇ ਨੂੰ ਆ ਹੀ ਜਾਂਦਾ ਆ। ਤੁਹਾਨੂੰ ਜਿਹੜਾ ਨਾ DOT ਨੇ ਜਿਹੜਾ ਆਡਿਟ ਕਰਨਾ FMCSA ਦਾ ਨਾ, ਉਹ ਤੁਹਾਨੂੰ ਦਿਖਾ ਦਿੰਦੇ ਵੀ ਕੀ ਕਹਿੰਦੇ ਆ। ਨੈਸ਼ਨਲ ਜਿਹੜਾ ਕੰਪਲਾਇੰਸ ਆ ਨਾ CDL ਪ੍ਰੋਗਰਾਮ ਦਾ, ਕਹਿੰਦੇ ਜੀ ਅਸੀਂ ਹੁਣ ਇਹਦਾ ਆਡਿਟ ਕਰਨਾ ਆ। ਵੀ ਕਹਿੰਦਾ ਦੇਖੀ ਰਸੇ ਵੀ ਤੁਸੀਂ ਦਈ ਕਿੱਦਾਂ ਜਾਂਦੇ ਆ, ਲਾਇਸੈਂਸ ਜਿਹੜੇ ਉਹ ਕਿੱਦਾਂ ਜਿਹੜੇ ਉਹ ਦੇ ਰਹੇ ਆ, ਇੰਗਲਿਸ਼ ਵਾਲੀ ਜਿਹੜੀ ਗੱਲ ਆ ਉਸ ਦੇ ਵਿੱਚ ਕਰ ਰਹੇ ਆ ਜਾਂ ਨਹੀਂ ਕਰ ਰਹੇ।
ਹੁਣ ਜਾ ਕੇ ਸ਼ੌਨ ਡਫੀ ਨੂੰ ਫੜ ਲਿਓ, ਹੁਣ ਕਿ ਯਾਰ ਤੂੰ ਬੰਦਾ ਬਹੁਤ ਖਰਾਬ ਆ, ਤੂੰ ਇਦਾਂ ਨਾ ਕਰ, ਤੂੰ ਇਹ ਤੇਰੀ ਗੱਲ ਗਲਤ ਆ। ਟਰੰਪ ਨੂੰ ਜਾ ਕੇ ਫੜੋ ਹੁਣ, ਵੀ ਜਾ ਕੇ ਭਾਈ ਤੂੰ ਆ ਕੀ ਕਰਦਾ ਆ, ਤੂੰ ਸਾਨੂੰ ਪੰਜਾਬੀ 'ਚ ਕਿਉਂ ਨਹੀਂ ਲੈਣ ਦਿੰਦੇ ਆ, ਲਾਇਸੈਂਸ ਕਿਉਂ ਨਹੀਂ ਲੈਣ ਦਿੰਦੇ ਆ। ਉਹ ਕਹਿੰਦੇ ਵੀ 5000 ਤਕਰੀਬਨ ਮੌਤਾਂ ਹੋਈਆਂ ਪਿਛਲੇ ਸਾਲ ਦੇ ਵਿੱਚ ਟਰੱਕ ਤੇ ਬੱਸਾਂ ਦੇ ਨਾਲ ਇਨਵੋਲਵ, ਤੇ ਕਹਿੰਦੇ ਵੀ ਅਸੀਂ ਵੈਰੀਫਾਈ ਕਰਨਾ ਆ ਵੀ ਕੁਆਲੀਫਾਈਡ ਜਿਹੜੇ ਡਰਾਈਵਰਸ ਆ ਉਹੀ ਪੋਜੈਸ ਕਰ ਰਹੇ ਆ CDL ਕਿ ਨਹੀਂ। ਸੋ ਇਹ ਹੁਣ CDL ਲਾਈਫ ਨੇ ਜਿਹੜੀ ਨਿਊਜ਼ ਲਾਈ ਆ, US DOT ਦੇ ਜਿਹੜੇ ਇੰਸਪੈਕਟਰ ਜਨਰਲ ਦਾ ਆਫਿਸ ਆ, ਉਹਨਾਂ ਨੇ ਕਹਿੰਦੇ ਵੀ 19 ਸਤੰਬਰ ਨੂੰ ਅਨਾਉਂਸ ਕਰਤਾ ਵੀ ਅਸੀਂ ਹੁਣ FMCSA ਦੀ ਜਿਹੜੀ ਇਹ ਓਵਰਸਾਈਟ ਜਿਹੜੀ ਹੈਗੀ ਆ ਉਸ ਦੀ ਇਨਵੈਸਟੀਗੇਸ਼ਨ ਕਰਨੀ ਆ। CDL ਨੌਲੇਜ ਤੇ ਸਕਿੱਲ ਟੈਸਟਿੰਗ ਪ੍ਰੋਗਰਾਮਸ ਆ, ਉਸ ਨੂੰ ਲੈ ਕੇ ਜੜ ਤੇ ਇੱਥੇ ਹੀ ਆ ਜਿਹੜੇ ਰਮਨ ਭਾਜੀ, ਜੜ ਤੇ ਇੱਥੇ ਹੀ ਫਸੀ ਆ ਵੀ ਕਿਹਨੂੰ ਲਾਇਸੈਂਸ ਮਿਲ ਰਿਹਾ, ਕਿਹਨੂੰ ਨਹੀਂ ਮਿਲ ਰਿਹਾ, ਕਿਉਂ ਸਟੇਟਾਂ ਕਿਹੜੇ ਆਧਾਰ ਦੇ ਉੱਤੇ ਕਿੱਦਾਂ ਦੇ ਰਹੀਆਂ, ਉਸੇ ਦੇ ਰੌਲੇ ਕੋਲੇ ਦੇ ਵਿੱਚੋਂ ਇਹ ਚੀਜ਼ ਹੁਣ ਨਿਕਲਣੀ ਆ। ਹੁਣ ਬਾਅਦ ਦੇ ਵਿੱਚ ਜਦੋਂ ਇੱਕ ਹੋਰ ਨਵਾਂ ਫੈਡਰਲ ਲੈਵਲ ਦੇ ਉੱਤੇ ਰੈਗੂਲੇਸ਼ਨ ਸਖਤ ਹੋ ਜਾਊਗਾ, ਫਿਰ ਕਹਿਣਾ ਵੀ ਸਾਡੇ ਨਾਲ ਧੱਕਾ ਜਿਹੜਾ ਹੋ ਗਿਆ। ਪਰ ਇਹ ਵੀ ਛਾਨਣੀ ਜਿਹੜੀ ਇਹਨਾਂ ਨੇ ਹੁਣ ਵੱਡੀ ਚੰਗੀ ਤੇ ਬਰੀਕ ਜੀ ਜਿਹੜੀ ਉਹ ਲਾਉਣੀ ਸ਼ੁਰੂ ਕਰ ਦਿੱਤੀ ਹੈਗੀ ਆ। ਬਿਲਕੁਲ ਰਾਜਕਿਰਨ, ਆਪਾਂ ਦੇਖੋ ਅਗੇਨ ਜਦੋਂ ਆਪਣੇ ਨਾਲ ਇਸ਼ੂ ਖੜੇ ਹੁੰਦੇ ਆ, ਆਪਣੇ ਨਾਲ ਪ੍ਰੋਬਲਮਸ ਖੜੀਆਂ ਹੁੰਦੀਆਂ, ਆਪਾਂ ਇਹ ਨਹੀਂ ਦੇਖਦੇ ਕਿ ਆਪਣੀਆਂ ਗਲਤੀਆਂ ਕੀ ਆ, ਆਪਾਂ ਇਹ ਦੇਖਦੇ ਵੀ ਸਾਡੇ ਨਾਲ ਕੀ ਹੋ ਰਿਹਾ। ਪਰ ਲੇਕਿਨ ਜੇ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਦੇਖੋ, ਹੁਣ ਜੇ ਆਪਾਂ ਇੱਥੋਂ ਗੱਲ ਨੂੰ ਤੋਰੀਏ ਕਿ ਆਪਣਾ ਜਿਹੜਾ ਕਾਰਗੋ ਥੈਫਟ ਹੈਗਾ, ਕਾਰਗੋ ਥੈਫਟ ਕਿੱਡੀ ਵੱਡੀ ਪ੍ਰੋਬਲਮ ਬਣ ਚੁੱਕੀ ਆ ਇਸ ਵੇਲੇ, ਕਿੱਡੀ ਵੱਡੀ ਇਸ਼ੂ ਬਣ ਚੁੱਕਾ ਆ ਕਿ ਜਿਹਦੇ ਵਿੱਚ ਸਾਡਾ ਜਿਹੜਾ ਨਾਂ ਆ ਉਹ ਐਡੀ ਮਤਲਬ ਕਿ ਪੰਜਾਬੀ ਕਮਿਊਨਿਟੀ ਦਾ ਨਾਂ, ਇੰਡੀਅਨ ਕਮਿਊਨਿਟੀ ਦਾ ਨਾਂ ਇੰਨੀ ਜ਼ੋਰ ਸ਼ੋਰ ਦੇ ਨਾਲ ਆ ਰਿਹਾ ਹੈਗਾ, ਇੰਨਾ ਜ਼ਿਆਦਾ ਆ ਰਿਹਾ ਹੈਗਾ ਕਿ ਮਤਲਬ ਕਿ ਹੱਦ ਨਾਲੋਂ ਗੱਲ ਜਿਹੜੀ ਅੱਗੇ ਵੱਧ ਚੁੱਕੀ ਆ। ਸੋ ਇਹ ਜਿਹੜੀ ਚੀਜ਼ ਆ, ਇਹਦੇ 'ਚ ਹੁਣ ਜੇ ਕੱਲ੍ਹ ਨੂੰ ਕੋਈ ਇੱਦਾਂ ਦੇ ਕਾਨੂੰਨ ਬਣਦੇ ਆ, ਇੱਦਾਂ ਦੀ ਫੜੋ ਫੜਾਈ ਹੁੰਦੀ ਆ, ਇੱਦਾਂ ਦੇ ਸਾਰੇ ਚੀਜ਼ ਚੱਲਦੇ, ਫਿਰ ਆਪਾਂ ਕਹਿਣਾ ਵੀ ਸਾਡੇ ਨਾਲ ਆਹ ਚੀਜ਼ ਹੋ ਰਹੀ ਆ। ਸੋ ਇਹ ਚੀਜ਼ਾਂ ਤਾਂ ਹੋਣੀਆਂ ਜਿਹੜੀਆਂ ਲਾਜ਼ਮੀ ਹੈਗੀਆਂ ਜਦੋਂ ਕਾਨੂੰਨ ਦੀਆਂ ਤੁਸੀਂ ਧੱਜੀਆਂ ਉਡਾਈ ਜਾਂਦੇ ਆ। ਲਾਇਸੈਂਸਿੰਗ ਦੇਖੋ, ਮੈਂ ਤੁਹਾਨੂੰ ਸਿੱਧੀ ਗੱਲ ਦੱਸ ਰਿਹਾ, ਤੁਸੀਂ ਸਿੰਪਲ ਜੀ ਗੱਲ ਦੇਖੋ ਕਿ ਜਿੰਨੇ ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚ ਜਾਂ ਕਿਤੇ ਵੀ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੋਇਆ, ਜੇ ਤੁਸੀਂ ਉਹਨਾਂ ਦਾ ਡਾਟਾ ਕੱਢ ਕੇ ਦੇਖੋ ਕਿੰਨਿਆਂ ਕੁ ਲੋਕਾਂ ਨੂੰ ਪਹਿਲਾਂ ਇੱਥੇ ਇਸ ਕੰਟਰੀ 'ਚ ਕਾਰ ਚਲਾਈ ਆ, ਮੈਂ ਕਹਿੰਦਾ 50% ਤੋਂ ਉੱਤੇ ਲੋਕੀ ਹੋਣੇ ਜਿਨ੍ਹਾਂ ਨੇ ਕਾਰ ਨਹੀਂ ਚਲਾਈ ਹੋਣੀ। ਸੋ ਉਹਨਾਂ ਨੂੰ ਕਿੱਦਾਂ ਲਾਇਸੈਂਸ ਮਿਲ ਗਿਆ ਟਰੱਕ ਦਾ? ਮਤਲਬ ਇਹ ਇੱਕ ਹੈਰਾਨੀ ਵਾਲੀ ਗੱਲ ਨਹੀਂ ਗੀ। ਤੇ ਜੇ ਉਹਨੂੰ ਅੱਜ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਫਿਰ ਆਪਾਂ ਕਹਿੰਦੇ ਵੀ ਕਿਉਂ ਇਨਵੈਸਟੀਗੇਟ ਕੀਤਾ ਜਾ ਰਿਹਾ। ਸੋ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ, ਸਾਡਾ ਟੈਲੀਫੋਨ ਨੰਬਰ ਹੈਗਾ 408 272 5200। ਖਾਸ ਕਰਕੇ ਜੇ ਕਿਸੇ ਨਾਲ ਓਕਲਾਹੋਮਾ ਸਟੇਟ 'ਚ ਇਹ ਚੀਜ਼ ਵਾਪਰੀ ਹੈਗੀ ਦੱਸਿਓ, ਕਿਉਂਕਿ ਸਹੀ ਖਬਰ ਇਹ ਆ ਵੀ 20 ਤੋਂ 21 ਦੇ ਕਰੀਬ ਜਿਹੜੇ ਪੰਜਾਬੀ ਆ ਉਹਨਾਂ ਨੂੰ ਉੱਥੇ ਫੜਿਆ ਗਿਆ ਸੀ, ਕੁਛ ਨੂੰ ਛੱਡਿਆ ਵੀ ਗਿਆ, ਕੁਛ ਨੂੰ ICE ਵਾਲਿਆਂ ਨੇ ਅਰੈਸਟ ਵੀ ਕਰ ਲਿਆ, ਟਰੱਕ ਵੀ ਟੋ ਹੋਏ ਹੈਗੇ ਆ। ਇਹ ਜਿਹੜੀ ਖਬਰ ਆ ਰਹੀ ਆ ਹੁਣ ਅੱਜ ਕੱਲ੍ਹ ਪਿਛਲੇ ਕੁਛ ਹਫ਼ਤਿਆਂ ਤੋਂ ਇਹ ਆ ਵੀ ਜਿਹੜੇ ICE ਵਾਲੇ ਅਰੈਸਟ ਕਰਦੇ ਆ ਉਹ ਨਿਊਜ਼ ਨਹੀਂ ਦਿੰਦੇ, ਕਿਉਂਕਿ ਪਿਛਲੀ ਵਾਰੀ ਬਹੁਤ ਜ਼ਿਆਦਾ ਜਿੱਦਾਂ ਰੌਲਾ ਪੈਂਦਾ ਸੀ, ਉਹਦਾ ਵਿਰੋਧ ਬਹੁਤ ਹੁੰਦਾ ਸੀ। ਹੁਣ ਤਾਂ ਬਸ ਚੱਕੀ ਜਾਂਦੇ, ਫੜੀ ਜਾਂਦੇ, ਉਹਨਾਂ ਨੇ ਚੁੱਪ ਚਪੀਤੇ ਇਹ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ ਹੈ। ਤੇ ਰਮਨ ਜੀ, ਆਪਾਂ ਕਾਲਸ ਵੱਲ ਨੂੰ ਹਰਜੋਤ ਜੀ ਵੱਧਦੇ ਹਾਂ। ਇੱਕ ਜਿਹੜੀ ਸਕਰੀਨ ਨਾ ਉਹ ਦਿਖਾ ਦਈਏ, ਰਮਨ ਜੀ ਨੇ ਹੁਣੇ ਮੈਨੂੰ ਇੱਕ ਫੋਟੋ ਘੱਲੀ ਆ, ਜਿਹੜੇ ਥੈਫਟ ਦਾ ਮਾਮਲਾ ਜਿਹੜਾ ਤੁਸੀਂ ਦੱਸਿਆ, ਮੈਂ ਉਹ ਦਿਖਾਉਣਾ ਚਾਹੁੰਦਾ। ਰਮਨ ਜੀ ਨਾਲੇ ਐਕਸਪਲੇਨ ਕਰਿਓ ਵੀ ਇਹ ਚੀਜ਼ ਕੀ ਹੈਗੀ ਆ, ਇਹ ਕੀ ਜਿਹੜਾ ਇਸ ਦੇ ਵਿੱਚ ਦੱਸਣਾ ਜਿਹੜਾ ਉਹ ਚਾਹ ਰਹੇ ਆ। ਸੋ ਐਕਸਪਲੇਨ ਕਰਿਓ ਵੀ ਕੀ ਚੀਜ਼ ਆ ਇਹ ਜਿਹੜਾ ਥੈਫਟ ਰਿਸਕ ਸੈਨ ਮਕੀਨ ਸਿਕਿਉਰ ਯੂਰ ਲੋਡ, ਇਹ ਕੀ ਟਰੱਕਾਂ ਦੇ ਵਿੱਚ ਇਹ ਨੋਟੀਫਿਕੇਸ਼ਨ ਆ ਰਿਹਾ ਹੈ, ਕੀ ਇਹਦਾ ਮਤਲਬ ਕੀ ਹੈ ਜੀ, ਕਿੱਥੇ ਆਈ ਇਹ ਫੋਟੋ? ਇਹ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਜਿਹੜੀਆਂ ਮੇਜਰ ਟਰੱਕਿੰਗ ਕੰਪਨੀਆਂ ਸਾਡੇ ਸੈਨ ਮਕੀਨ ਕਾਊਂਟੀ ਦੇ ਵਿੱਚੋਂ ਲੰਘਦੀਆਂ ਆ, ਉਹਨਾਂ ਦੇ ਜਿਹੜੀ ELD ਹੈਗੀ ਆ, ELD ਸਕਰੀਨ ਦੇ ਉੱਤੇ ਮੈਸੇਜ ਆਉਂਦਾ ਹੈਗਾ ਜਦੋਂ ਸੈਨ ਮਕੀਨ ਕਾਊਂਟੀ 'ਚ ਐਂਟਰ ਕਰਦੇ ਆ ਕਿ ਇਹ ਜਿਹੜਾ ਆ, ਇਹ ਏਰੀਆ ਜਿਹੜਾ ਆ, ਇਹ ਲੋਡ ਥੈਫਟ ਦੇ ਲਈ ਪ੍ਰੋਨ ਹੈਗਾ, ਇੱਥੇ ਲੋਡ ਥੈਫਟ ਬਹੁਤ ਜ਼ਿਆਦਾ ਹੁੰਦਾ, ਸੋ ਪਲੀਜ਼ ਸਿਕਿਉਰ ਯੂਰ ਲੋਡ। ਮਤਲਬ ਮੈਂ ਮਤਲਬ ਇਹ ਮੈਸੇਜ ਨੂੰ ਦੇਖ ਕੇ ਜਿੱਦਾਂ ਸ਼ੌਕਿੰਗ ਹੋ ਗਿਆ ਵੀ ਅਸੀਂ ਇਹ ਚੀਜ਼ਾਂ ਦੇ ਬਾਰੇ 'ਚ LA 'ਚ, ਫਲੋਰੀਡਾ 'ਚ, ਟੈਕਸਸ, ਲੋਰੀਡੋ, ਇੱਥੇ ਏਰੀਆ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀਗੇ ਕਿ ਆਹ ਸਾਡਾ ਏਰੀਆ ਇੱਥੋਂ ਤੱਕ ਆ ਗਿਆ ਕਿ ਹੁਣ ਸਾਨੂੰ ਇਹੋ ਜਿਹੇ ਮੈਸੇਜ ਜਿਹੜੇ ਆ ਟਰੱਕਾਂ ਵਾਲਿਆਂ ਨੂੰ ਮਿਲਣ ਲੱਗ ਗਏ ਆ, ਮੇਨ ਸਟ੍ਰੀਮ ਕਮਿਊਨਿਟੀ ਨੂੰ ਇਹੋ ਜਿਹੇ ਟਰੱਕਰਸ ਨੂੰ ਮੈਸੇਜ ਮਿਲ ਰਹੇ ਆ ਕਿ ਇਹ ਜਿਹੜਾ ਇਹ ਥੈਫਟ ਪ੍ਰੋਨ ਏਰੀਆ ਹੈਗਾ, ਇੱਥੇ ਆਪਣੇ ਲੋਡ ਨੂੰ ਲੌਕ ਲਾ ਕੇ ਰੱਖੋ, ਆਹ ਕਰੋ। ਮਤਲਬ ਇਹ ਤਾਂ ਜਿੱਦਾਂ ਮੈਂ ਅੱਗੇ ਕਹਿ ਰਿਹਾ ਸੀ ਨਾ ਕਿ ਹੱਦ ਨਾਲੋਂ ਵੱਧ ਗੱਲ ਜਿਹੜੀ ਹੋ ਗਈ ਆ। ਔਰ ਇਸ ਵੇਲੇ DOT ਵੱਲੋਂ ਇੰਡਸਟਰੀ ਦੀ ਇਨਪੁਟ ਲਈ ਜਾ ਰਹੀ ਆ ਕਾਰਗੋ ਥੈਫਟ ਰਿਸਕ ਦੇ ਉੱਤੇ ਕਿ ਤੁਸੀਂ ਸਾਨੂੰ ਇਹ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਆ।
ਹੁਣ ਤੁਸੀਂ ਇੱਥੇ ਦੱਸੋ ਵੀ ਤੁਹਾਨੂੰ ਕਿੱਦਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਟਰੱਕਿੰਗ ਕੰਪਨੀਆਂ ਦੇ ਰਹੀਆਂ ਹੋਣੀਆਂ, ਜਿਹੜੀਆਂ ਵੱਡੇ ਜਿਹੜੇ ਕਾਰਗੋ ਜਿਹੜੀ ਆਪਣੀਆਂ ਹੈਗੇ ਆ ਟਰੱਕਿੰਗ ਕੰਪਨੀਆਂ ਵਾਲੇ ਆ, ਆਪਣੇ ਕਿੰਨੀਆਂ ਟਰੱਕਿੰਗ ਕੰਪਨੀਆਂ, ਆਪਣੇ ਪੰਜਾਬੀਆਂ ਦੀਆਂ ਟਰੱਕਿੰਗ ਕੰਪਨੀਆਂ ਦੇ ਲੋਡ ਜਿੰਨੇ ਚੋਰੀ ਹੋ ਰਹੇ ਆ, ਔਰ ਚੋਰੀ ਕਰਨ ਵਾਲੇ ਵੀ ਆਪਣੇ, ਚੋਰੀ ਹੋ ਵੀ ਆਪਣਿਆਂ ਦੇ ਰਹੇ, ਆਪਾਂ ਕਰ ਕੀ ਰਹੇ ਆ? ਮਤਲਬ ਇਹ ਨਹੀਂ ਸਮਝ ਆ ਰਹੀ ਵੀ ਕਿੱਧਰ ਨੂੰ ਸਾਰੀ ਚੀਜ਼ ਜਾ ਰਹੀ ਆ। ਠੀਕ ਹੈ ਨਾ। ਹੁਣ ਜਿਹੜੀ DOT ਆ ਉਹਨੇ ਟਰੱਕਿੰਗ ਇੰਡਸਟਰੀ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਹੈਲਪ ਕਰੋ ਕਿ ਕਿਹੜੇ ਸਟੈਪ ਲਏ ਜਾਣ ਜਿਹਦੇ ਨਾਲ ਕਿ ਅਸੀਂ ਕਾਰਗੋ ਥ੍ਰੈਫਟ ਦੇ ਉੱਤੇ ਜਿਹੜਾ ਆ ਸ਼ਿਕੰਜਾ ਕੱਸ ਸਕੀਏ। ਦੇਖੋ ਹੁਣ ਜੇ ਇਹ ਵੀ ਚੀਜ਼ ਆ ਕਿ ਜੇ ਇਦਾਂ ਦਾ ਲੋਡ ਕੋਈ ਕਿਸੇ ਦਾ ਚੋਰੀ ਹੋ ਜਾਂਦਾ, ਉਹਨਾਂ ਨੂੰ ਜਿਹੜੇ ਆ ਲੋਡ ਮਿਲਣੇ ਬੰਦ ਹੋ ਜਾਂਦੇ ਆ, ਕਿਉਂਕਿ ਅੱਗੇ ਜਿੱਦਾਂ ਹੁੰਦਾ ਸੀਗਾ ਜਿਹੜਾ ਪਾਉਂਦੇ ਆ ਆਪਾਂ ਫਰੇਟ ਗਾਰਡ ਰਿਪੋਰਟ ਪਾਉਂਦੇ ਆ, ਕੈਰੀਅਰ ਫੋਰਮ। ਹੁਣ ਤੁਹਾਡਾ ਐਕਚੁਅਲੀ ਕੰਪਨੀ ਦਾ ਜੇ ਇੱਕ ਤਾਂ ਨੁਕਸਾਨ ਹੋਇਆ, ਉਹਦਾ ਲੋਡ ਚੋਰੀ ਹੋਇਆ, ਦੂਜਾ ਉਹਦਾ ਰਿਪੋਰਟਿੰਗ ਹੋ ਗਈ ਕਿ ਇਹਦਾ ਲੋਡ ਚੋਰੀ ਹੋ ਜਾਂਦਾ, ਮੀਨਸ ਕਿ ਇਹ ਕੰਪਨੀ ਜਿਹੜੀ ਆ ਲੋਡ ਨੂੰ ਸਿਕਿਉਰ ਕਰਨ ਦੇ ਮਤਲਬ ਕਿ ਕਰਨ ਜੋਗੀ ਹੈ ਨਹੀਂ। ਸੋ ਉਹਨੂੰ ਅਗਲੇ ਲੋਡ ਵੀ ਮਿਲਣੇ ਬੰਦ ਹੋ ਗਏ। ਇੱਕ ਤਾਂ ਪਹਿਲਾ ਨੁਕਸਾਨ ਹੋ ਗਿਆ, ਉੱਤੋਂ ਉਹਨੂੰ ਲੋਡ ਮਿਲਣੇ ਬੰਦ ਹੋ ਗਏ। ਸੋ ਹੁਣ ਇਹ ਚੀਜ਼ਾਂ ਨੂੰ ਆਪਾਂ ਔਰ ਹੈਰਾਨੀ ਵਾਲੀ ਗੱਲ ਆ ਕਿ ਵੈਰੀ ਹਾਈ ਪਰਸੈਂਟੇਜ ਜਿਹੜੀ ਆ ਉਹ ਆਪਣੀ ਕਮਿਊਨਿਟੀ ਦੇ ਬੰਦੇ ਫੜੇ ਜਾ ਰਹੇ ਆ ਇਹਨਾਂ ਚੀਜ਼ਾਂ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਬਹੁਤ ਗੁੱਡ ਹੋਊਗੀ। ਹੁਣ ਜਿੱਥੇ DOT ਆ, DOT ਤੁਹਾਨੂੰ ਪਤਾ ਅੱਜ ਕੱਲ੍ਹ ਹੋਮਲੈਂਡ ਸਿਕਿਉਰਿਟੀ, DOT, HSS, FBI, ਇਹ ਸਾਰੇ ਜਾਣੇ ਮਤਲਬ ਕਿ ਕਲੋਜ਼ਲੀ ਕੋਆਰਡੀਨੇਟ ਕਰ ਰਹੇ ਆ। ਔਰ ਬਿਲਕੁਲ ਇਹਦੇ ਵਿੱਚ ਰਾਜਕਰਨ ਮੈਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਆਪਣੀ ਪੰਜਾਬੀ ਟਰੱਕਿੰਗ ਤੇ ਵੀ ਅਸੀਂ ਲਾਈ ਹੈਗੀ ਆ ਕਿ ਜਿਹੜੀ ਇਸ ਵੇਲੇ ਆਪਾਂ ਬੜੇ ਚਿਰ ਤੋਂ ਮੰਗ ਕਰਦੇ ਆ ਰਹੇ ਸੀ ਰਾਜਕਰਨ ਇਸ ਚੀਜ਼ ਦੀ ਵੀ ਕਿ ਜਿਹੜਾ ਕੰਪਲੇਂਟ ਕਰਨੀ ਆ FMCSA ਨੂੰ, ਜਿਹੜੀ ਕੰਪਲੇਂਟ ਕਰਨੀ ਆ ਉਹ ਸੌਖੀ ਨਹੀਂ ਹੈਗੀ। ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਸੀਗਾ, ਤੁਸੀਂ ਇਸ ਵੇਲੇ ਹੁਣ ਉਹਦਾ ਜਿਹੜਾ ਜੇ ਸ਼ੇਅਰ ਕਰੋ ਲਿੰਕ, ਤਾਂ ਉੱਥੇ ਦੇਖੋ ਕਿੰਨਾ ਸੌਖਾ ਕਰ ਦਿੱਤਾ ਗਿਆ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਤੇ ਜਾ ਕੇ ਕੰਪਲੇਂਟ ਫਾਈਲ ਕਰਨੀ। ਆਈ ਮੀਨ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਇਹ ਕੁਇਕਲੀ ਹੋ ਰਹੀਆਂ, ਕੁਇਕਲੀ ਚੀਜ਼ਾਂ ਜਿਹੜੀਆਂ ਮੂਵ ਫਾਰਵਰਡ ਹੋ ਰਹੀਆਂ। ਸੋ ਇਸ ਵੇਲੇ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਕਰ ਰਹੇ ਹੈਗੇ ਆ, ਉਹਦੇ ਰਿਜ਼ਲਟ ਬੜੇ ਜਲਦੀ ਆਉਣੇ ਸ਼ੁਰੂ ਹੋ ਜਾਣੇ ਆ, ਉਹਨਾਂ ਦੀਆਂ ਚੀਜ਼ਾਂ ਬੜੀ ਜਲਦੀ ਵਾਪਰਨੀਆਂ ਸ਼ੁਰੂ ਹੋ ਜਾਣੀਆਂ। ਸੋ ਇੱਥੇ ਹੁਣ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡੇਟਾਬੇਸ ਦੇ ਉੱਤੇ ਮੈਂ ਬਿਲਕੁਲ ਇਹ ਚੀਜ਼ ਆਪਾਂ ਪਹਿਲਾਂ ਵੀ ਕਰਦੇ ਆਏ ਆ ਕਿ ਜਿਹੜੀ ਕੰਪਲੇਂਟ ਆ ਕਰਨੀ, ਜਿਹੜੀ ਕਿ ਕੋਈ ਵੀ ਗਲਤ ਕੰਮ ਹੁੰਦਾ ਉਹਦੀ ਕੰਪਲੇਂਟ ਕਰਨੀ ਜ਼ਰੂਰੀ ਆ। ਠੀਕ ਹੈ ਨਾ। ਚਾਹੇ ਕੋਈ ਟਰੱਕਿੰਗ ਕੰਪਨੀ ਜਿਹੜੀ ਆ, ਉਹਨਾਂ ਬ੍ਰੋਕਰ ਜਿਹੜਾ ਇਸ ਵੇਲੇ ਬ੍ਰੋਕਰ ਦੀ ਜਿਹੜੀ ਸੀਗੀ ਬਹੁਤ ਸਾਡੀ ਮੰਗ ਸੀਗੀ ਕਿ ਬ੍ਰੋਕਰ ਦੀ ਕੰਪਲੇਂਟ ਨਹੀਂ ਹੁੰਦੀ ਹੈਗੀ। ਠੀਕ ਹੈ ਨਾ। ਡਰਾਈਵਰ ਦੀ ਬੜੀ ਮੰਗ ਸੀਗੀ ਜੀ ਸਾਨੂੰ ਟਰੱਕਿੰਗ ਕੰਪਨੀਆਂ ਪੈਸੇ ਨਹੀਂ ਦਿੰਦੀਆਂ, ਅਸੀਂ ਉਹਦੀ ਕੰਪਲੇਂਟ ਕਰਨੀ ਹੈ। ਸੋ ਸਾਰਾ ਕੁਝ ਹੁਣ ਤੁਹਾਡੇ ਸਾਹਮਣੇ ਆ, ਵੈਰੀ ਈਜ਼ੀ ਆ ਟੂ ਕੰਪਲੇਂਟ। ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਵਾਪਰ ਰਹੀਆਂ, ਇਸ ਕਰਕੇ ਵਾਪਰ ਰਹੀਆਂ ਕਿਉਂਕਿ ਲੋਕਾਂ ਦੀ ਮੰਗ ਬੜੀ ਸੀਗੀ। ਔਰ ਜਿਹੜੇ ਹਿਸਾਬ ਦੇ ਨਾਲ ਚੀਜ਼ਾਂ ਇਸ ਵੇਲੇ ਹੋ ਰਹੀਆਂ, ਜਿੱਦਾਂ ਕਾਰਗੋ ਥੈਫਟ ਦੀ ਗੱਲ ਚੱਲ ਰਹੀ ਆ, ਮੇਰੇ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਹੋ ਜਾਣੀਆਂ ਹੈ। ਸੋ ਆਈ ਥਿੰਕ ਕਮਿਊਨਿਟੀ ਨੂੰ ਸੁਧਰਨਾ ਚਾਹੀਦਾ, ਲੋਕਾਂ ਨੂੰ ਸਮਝਣਾ ਚਾਹੀਦਾ, ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਚਿਰ ਚੱਲਣੀਆਂ ਨਹੀਂ ਗੀਆਂ। ਜੀ ਲਿੰਕ ਜਿਹੜਾ ਉਹ ਸ਼ੇਅਰ ਕਰਤਾ FMCSA ਦਾ, ਜਿਹੜਾ ਉਹ ਨਾਲ ਦੇ ਨਾਲ ਜਿਹੜਾ ਲਾਈਵ ਚੱਲ ਰਿਹਾ, ਤੇ ਆ ਤੁਹਾਨੂੰ ਦਿਖਾ ਰਹੇ ਆ ਵੀ ਤੁਸੀਂ ਕੰਜ਼ਿਊਮਰ ਹੋ, ਤੁਸੀਂ ਡਰਾਈਵਰ ਹੋ, ਇੰਡਸਟਰੀ ਪ੍ਰੋਫੈਸ਼ਨਲ ਹੋ, ਕਿਹੜੇ ਆਧਾਰ ਦੇ ਉੱਤੇ ਤੁਸੀਂ ਕੰਪਲੇਂਟ ਕਰਨਾ ਚਾਹੁੰਦੇ ਆ, ਤੇ ਉਸ ਹਿਸਾਬ ਦੇ ਨਾਲ ਤੁਸੀਂ ਕਰ ਸਕਦੇ ਆ। ਕੰਪਲੇਨ ਲਿਖਣੀ ਆ, ਇੰਸੀਡੈਂਟ ਰਿਪੋਰਟ ਕਰਨਾ, ਜਿਹੜੇ ਐਲੀਗੇਸ਼ਨ ਉਹ ਲਾਉਣੇ, ਕੰਟੈਕਟ ਇਨਫੋਰਮੇਸ਼ਨ ਦੇਣੀ ਆ, ਆਪਣੀ ਫਾਈਲ ਅਪਲੋਡ ਕਰਨੀ ਆ, ਤੇ ਰਿਵਿਊ ਕਰਕੇ ਬਾਅਦ ਚ ਤੁਸੀਂ ਸਾਈਨ ਕਰ ਦੇਣੇ ਆ ਵੀ ਆਹ ਤੁਹਾਡੀ ਫਾਈਲ ਜਿਹੜੀ ਉਹ ਕੰਪਲੇਂਟ ਜਿਹੜੀ ਉਹ ਤੁਸੀਂ ਪਾ ਦਿੱਤੀ ਆ। ਸੋ ਇਹ ਵੀ ਤੁਹਾਨੂੰ ਨਾਲ ਦੇ ਨਾਲ ਜਿਹੜਾ ਅਸੀਂ FMCSA ਦਾ ਪੇਜ ਜਿਹੜਾ ਉਹ ਦਿਖਾ ਰਹੇ ਆ, ਜਿਹੜੇ ਵੀਡੀਓਜ਼ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਆ, ਵੀ ਉਹ ਇੱਥੇ ਜਿਹੜਾ ਉਹ ਜਾ ਕੇ ਤੁਸੀਂ ਜਿਹੜਾ ਉਹ ਕਰ ਸਕਦੇ ਆ, ਕੰਪਲੇਨ ਕਰ ਸਕਦੇ ਆ। ਸੋ ਇਸ ਤਰੀਕੇ ਦਾ ਤੁਹਾਨੂੰ ਪੇਜ ਜਿਹੜਾ ਆ ਉੱਥੇ FMCSA ਦਾ, ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਦਾ ਜਿਹੜਾ ਉਹ ਦਿਖੇਗਾ। ਤੇ ਹੁਣ ਕੋਈ ਪਿੱਛੇ ਨਾ ਰਵੇ। ਫਿਰ ਦੇਖੋ ਕਈ ਵਾਰੀ ਤੁਸੀਂ ਸਾਨੂੰ ਕੰਪਲੇਨ ਕਰ ਦਿੰਦੇ, ਚਲੋ ਕੋਈ ਗੱਲ ਨਹੀਂ, ਬੰਦਾ ਕਹਿੰਦਾ ਆ, ਪਰ ਇਹ ਆ ਵੀ ਅਖਤਿਆਰ ਨਹੀਂ ਸਾਡਾ ਨਾ ਕਿਸੇ ਕੰਪਨੀ ਦੇ ਉੱਤੇ, ਨਾ ਕਿਸੇ ਜਿਹੜਾ ਉਹਦੇ ਵਿੱਚ ਆਪਸ 'ਚ ਤੁਹਾਡੇ ਸਿਵਲ ਜਿਹੜੇ ਗੱਲਾਂ ਹੁੰਦੀਆਂ ਆ, ਉਹ ਕਿੱਦਾਂ ਚੱਲਣਾ, ਕਿਵੇਂ ਚੱਲਣਾ, ਉਹਦੇ ਲਈ ਉਹਨਾਂ ਨੇ ਸੰਸਥਾਵਾਂ ਬਣਾਈਆਂ ਆ। ਹੁਣ ਕੰਪਲੇਨ ਕਰਨ ਦਾ ਇੱਕ ਸੌਖਾ ਤਰੀਕਾ ਜਿਹੜਾ ਉਹਨਾਂ ਨੇ ਜਿਹੜਾ ਉਹ ਕਰ ਦਿੱਤਾ, ਤੇ ਉਸਦੀ ਵਰਤੋਂ ਜਿਹੜੀ ਉਹ ਵੱਧ ਤੋਂ ਵੱਧ ਕਰਨੀ ਚਾਹੀਦੀ ਆ। ਸੋ ਰਾਜਕਰਨ ਜਿਹੜਾ ਕਾਰਗੋ ਥੈਫਟ ਦੇ ਉੱਤੇ FMCSA ਵੱਲੋਂ, DOT ਵੱਲੋਂ ਜਿਹੜੀ ਇੰਡਸਟਰੀ ਨੂੰ ਕਿਹਾ ਜਾ ਰਿਹਾ, ਉਹਦੇ ਵਿੱਚ ਜਿਹੜੀ DOT ਹੈਗੀ ਆ ਉਹ ਡਰਾਈਵਰਸ, ਕੈਰੀਅਰ, ਸ਼ਿਪਰਸ, ਵੇਅਰ ਹਾਊਸ ਮੈਨੇਜਰ, 에ਅਰਪੋਰਟ ਆਪਰੇਟਰ ਤੇ ਇੰਸ਼ੋਰੈਂਸ ਕੰਪਨੀਆਂ, ਇਹਨਾਂ ਸਾਰਿਆਂ ਨੂੰ ਕਹਿ ਰਹੀ ਆ ਕਿ ਕੋਆਰਡੀਨੇਟ ਕਰੋ ਸਾਡੇ ਨਾਲ, ਤਾਂ ਕਿ ਅਸੀਂ ਲਾਅ ਐਨਫੋਰਸਮੈਂਟ ਜਿਹੜੇ ਰੈਗੂਲੇਟਰੀ ਪਾਰਟਨਰਸ ਹੈਗੇ ਆ
ਉਹਨਾਂ ਨੂੰ ਦੱਸੀਏ ਤੇ ਤਾਂ ਕਿ ਉਹ ਲੂਪ ਹੋਲਸ ਜਿਹੜੇ ਆ ਉਹ ਬੰਦ ਕਰ ਸਕਣ, ਜਿਹੜੇ ਕੈਰੀਅਰਸ ਟਰਾਂਸਪੋਰਟਰਸ ਬਾਰਡ ਫਰਮ ਆਪਰੇਟਿੰਗ ਐਂਡ resume freight operations under different name and affiliation। ਸੋ ਇਹ ਜਿਹੜੀ ਚੀਜ਼ ਹੈ ਬੜੀ ਆਪਣੇ ਲਈ ਬਹੁਤ ਖਾਸ ਹੈ ਆਪਣੀ ਇੰਡਸਟਰੀ ਲਈ, ਕਿਉਂਕਿ ਬਹੁਤ ਵਾਰੀ ਇਦਾਂ ਹੀ ਹੁੰਦਾ ਹੈ ਕਿ ਕੰਪਨੀ ਆਹ ਨੂੰ ਹਾਂ ਹੋ ਗਿਆ ਬੰਦ ਕਰਕੇ ਦੂਜੀ ਕਰਤੀ, ਸੋ ਉਹ ਲੂਪ ਹੋਲ ਜਿਹੜੇ ਆ ਉਹ ਬੰਦ ਹੋਣ ਜਾ ਰਹੇ ਆ। ਠੀਕ ਹੈ, ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਪਰੂਵ ਜਿਹੜੀ ਆ ਕੋਆਰਡੀਨੇਸ਼ਨ ਐਕਸਚੇਂਜ ਇਨਫੋਰਮੇਸ਼ਨ ਅਮੰਗ ਸਟੇਟਸ, ਮਿਊਨਿਸਪੈਲਿਟੀਜ਼, ਇੰਡਸਟਰੀਜ਼, DOT ਐਂਡ ਫੈਡਰਲ enforcement agencies, including US Department of Homeland Security, FBI, US Custom and Border Protection। ਸੋ ਇਹ ਸਾਰੀਆਂ ਚੀਜ਼ਾਂ ਹੁਣ ਇਨਵੋਲਵ ਹੋਣ ਜਾ ਰਹੀਆਂ, ਲੋਕਾਂ ਕੋਲੋਂ ਹੈਲਪ ਦੀ ਮੰਗ ਕੀਤੀ ਜਾ ਰਹੀ, ਓਪਨਲੀ ਇਹ ਚੀਜ਼ਾਂ ਜਿਹੜੀਆਂ ਹੋਣੀਆਂ। ਸੋ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਸੁਧਰ ਜਾਓ, ਨਹੀਂ ਤਾਂ ਫਿਰ ਫਲਾਈਟ ਆਪਣੀ ਬੁੱਕ ਰੱਖੋ। ਜੀ, ਤੇ ਕਾਲਰਸ ਆਪਣੇ ਨਾਲ ਜੁੜੇ, ਆਪਾਂ ਉਹਨਾਂ ਨਾਲ ਵਾਰੀ-ਵਾਰੀ ਸਰ ਕਰਦੇ ਹਾਂ ਜੀ ਗੱਲਬਾਤ। ਜੁੜੇ ਹੋਏ ਨੇ ਹਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਚੈਨਲ ਤੋਂ ਬੋਲਦੇ ਹਰਵਿੰਦਰ ਸਿੰਘ ਜੀ। ਲਾਸਟ ਵੀਕ ਮੈਂ ਕਾਲ ਕੀਤੀ ਸੀ ਜੀ। ਪਹਿਲੀ 2-3 ਮਿੰਟ ਲਾਉਣਾ ਤੁਹਾਡੀ। ਪਹਿਲੀ ਗੱਲ ਹਰਜੋਤ ਸਿੰਘ ਖਾਲਸਾ ਭਾਜੀ ਤੇ ਰਮਨ ਢਿੱਲੋਂ ਭਾਈ ਤੇ ਆਪਣੇ ਜਸਕੀਰ ਭਾਈ, ਸਤਿ ਸ਼੍ਰੀ ਅਕਾਲ। ਤੇ ਨਵੀਰਾਂ ਨੂੰ ਬਹੁਤ ਬਹੁਤ ਰਾਜਕਰਨ, ਹਾਂਜੀ ਰਾਜਕਰਨਵੀਰ ਸਿੰਘ, ਹਾਂਜੀ ਭਾਜੀ। ਬਹੁਤ ਤੁਸੀਂ ਭਾਈ ਇਨਫੋਰਮੇਸ਼ਨ, ਜਿਹਨਾਂ ਜੀ ਕਰਦਾ ਰੇਡੀਓ ਸੁਣਨਾ, ਨਹੀਂ ਜੀ ਕਰਦਾ ਨਾ ਰੇਡੀਓ ਸੁਣਨਾ, ਤੁਸੀਂ ਪ੍ਰੋਗਰਾਮ ਲਿਆਓ। ਤੁਹਾਡਾ ਹੀ ਜੀ ਸਾਧ ਕੇ ਧੰਨਵਾਦ ਕਰੀਦਾ। ਕਾਲ ਵੀ ਕਿਤੇ ਜੀ ਆ। ਤੇ ਲਾਸਟ ਵੀਕ ਮੈਂ ਗੱਲ ਕੀਤੀ ਸੀਗੀ, ਜਿੱਦਾਂ ਭਾਜੀ ਹੁਣੇ ਦੱਸਦੇ ਆ ਖਾਲਸਾ ਜੀ, ਉੱਥੇ ਜਿਹਨੂੰ ਜੀ ਕਰਦਾ, ਜਿਹਨੂੰ ਜ਼ਿਆਦਾ ਪ੍ਰੋਬਲਮ ਹੈ ਨਾ, ਓਕਲਾਹੋਮਾ ਦੇ ਵਿੱਚ ਲੰਘ ਕੇ ਦਿਖਾਓ। ਮੈਂ ਲਾਸਟ ਵੀਕ ਲੰਘ ਕੇ ਮੈਂ ਲਾਸਟ ਵੀਕ ਕਾਲ ਕੀਤੀ, ਤੁਹਾਨੂੰ ਅੱਖੀ ਜੱਟਾ ਹਾਲ ਦੱਸਿਆ ਸੀ। ਤੇ ਇੱਥੇ ਗੱਲਾਂ ਕਰੀ ਜਾਂਦੇ, ਪਤਾ ਨਹੀਂ ਉਹ ਟਰੱਕ ਚਲਾਉਂਦੇ ਵੀ ਕਿ ਨਹੀਂ ਚਲਾਉਂਦੇ, ਐਵੇਂ ਬਦਖੋਈ ਕਰੀ ਜਾਂਦੇ ਬਗੈਰ ਗੱਲ ਦੇ, ਹਨਾ। ਤੇ ਬਾਕੀ ਹਾਂਜੀ ਜੀ ਹਰਵਿੰਦਰ ਜੀ। ਹਾਂਜੀ ਭਾਜੀ। ਤੇ ਦੂਸਰੀ ਗੱਲ ਕਰਦੇ ਸੀਗੇ ਉਹ ਆਪਣੇ ਭਾਜੀ ਰਮਨ ਭਾਜੀ, ਹਾਂਜੀ ਹਾਂਜੀ, ਉਹ ਭਾਜੀ ਕਰਦੇ ਕੰਮ ਦੀ ਗੱਲ। ਆਪਾਂ ਟਰੱਕ ਚਲਾਉਂਦੇ ਆ, ਹੁਣ ਇੱਥੇ ਨਵੇਂ ਲਾਇਸੈਂਸ ਲੈ ਲੈਂਦੇ ਆ ਭਾਜੀ। ਰਮਨ ਢਿੱਲੋਂ ਜੀ ਨਿਊਯਾਰਕ ਆਏ ਆ, $3.75 ਤੇ ਕੰਮ ਕੀਤੇ, ਵਰਕ ਪਰਮਿਟ ਮਿਲਿਆ ਤਾਂ $90 ਦਾ ਚੈੱਕ ਮਿਲਦਾ ਸੀਗਾ। $40 ਦਿਹਾੜੀ ਤੇ ਜਾਂਦੇ, 2 ਦਿਨ ਲੱਗਦੇ ਸੀ ਇੰਡੀਆ ਭਈਆਂ ਅੰਗ, ਤੇ ਬੈਠੇ ਰਹੀਦਾ ਸੀ। ਹੁਣ ਤਾਂ ਲੋਕਾਂ ਨੂੰ ਲਾਇਸੈਂਸ ਨਵੇਂ ਮਿਲਣ ਲੱਗ ਪਿਆ, ਕੋਈ ਪਤਾ ਹੀ ਨਹੀਂ ਲੱਗਦਾ ਕੀ ਗੱਲ ਆ ਕੀ ਬਾਤ ਆ। ਜੇ ਧੱਕੇ ਖਾਦੇ ਹੁਣ ਤਾਂ ਲੋਕਾਂ ਨੂੰ ਤਾਂ ਪਤਾ ਲੱਗੂਗਾ ਕੀ ਭਾਅ ਵਿਕਦੀ ਆ। ਤੇ ਬਾਕੀ ਭਾਈ ਤੁਸੀਂ ਇਨਫੋਰਮੇਸ਼ਨ ਬਹੁਤ ਵਧੀਆ ਲਿਆਉਣੇ ਆ, ਤੇ ਜੀ ਸਾਧ ਕੇ ਏਦਾਂ ਲਿਆਓ, ਤੇ ਬਹੁਤ ਸਾਨੂੰ ਹੈਲਪ ਹੁੰਦੀ ਆ। ਹੁਣ ਮੈਂ ਭਾਈ ਜਿਹੜੀ ਉਹ ਟਿਕਟ ਮਿਲੀ ਹਾਲੇ ਤੱਕ TVC ਵੀ ਫਾਈਟ ਨਹੀਂ ਕਰ ਰਹੀ, ਤੇ ਮੈਂ ਇੱਕ ਪ੍ਰਾਈਵੇਟ ਵਕੀਲ ਕੀਤਾ, ਉਹ ਵੀ ਪੈਸੇ ਲੈ ਕੇ ਹਟ ਗਿਆ, ਉਹ ਵੀ ਨਹੀਂ ਕਰ ਰਿਹਾ। ਹੁਣ ਤੀਜੀ ਕੰਪਨੀ ਇੱਕ ਹੋਰ ਹਾਇਰ ਮੈਂ ਕਰ ਰਿਹਾ, ਹਨਾ, ਤੇ ਉਹ ਵੀ ਫਾਈਟ ਨਹੀਂ ਕਰ ਰਿਹਾ, ਹਨਾ। ਤੇ ਟਰਾਈ ਕਰ ਰਹੇ ਆ ਆਪਾਂ ਵੀ ਕਰੀਏ ਵੀ ਕੀ ਕੀਤਾ ਜਾਵੇ, ਹਨਾ। ਤੇ ਬਹੁਤ ਬਹੁਤ ਹੈਲਪਫੁਲ। ਬਾਕੀ ਇੰਦਰ ਸਿੰਘ ਭਾਈ ਹੁਣ ਦੀ ਕਾਲ ਆਈ ਸੀ, ਉਹਨਾਂ ਕਾਫੀ ਹੈਲਪ ਕੀਤੀ ਆ। ਤੇ ਰਮਨ ਢਿੱਲੋਂ ਨਾਲ ਗੱਲ ਨਹੀਂ ਸੀ, ਮੈਂ ਕਰਨੀ ਹੈ ਗੱਲ ਭਾਜੀ ਉਹਨਾਂ ਦੇ ਨਾਲ। ਚਲੋ ਕਰ ਲਿਓ ਇਹਨਾਂ ਨੂੰ ਬਾਅਦ ਦੇ ਵਿੱਚ, ਪ੍ਰੋਗਰਾਮ ਤੋਂ ਬਾਅਦ ਕਰ ਲਿਓ। ਚਲੋ ਥੈਂਕ ਯੂ ਵੀਰ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀਵਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਨਤਾ ਅਜੇ ਵੀ ਨਹੀਂ ਹਟ ਰਹੀ, ATV ਉੱਤੇ ਜਾ ਰਹੀ ਆ। ਉਹਨਾਂ ਦਾ ਇਹੀ ਪੋਟਿਆਂ ਤੇ ਗਣਿਆ ਵੀ ਸਾਡਾ ਨਿਊਯਾਰਕ ਕੈਲੀਫੋਰਨੀਆ, ਨਿਊਯਾਰਕ ਤੋਂ ਕੈਲੀਫੋਰਨੀਆ ਵੀ ਵੀਕ ਦਾ ਅਸੀਂ ਗੇੜਾ ਲਾਉਣਾ, 10,000 ਦਾ ਸਾਡਾ ਗੇੜਾ ਲੱਗਣਾ, 3,000 ਦਾ ਡੀਜ਼ਲ ਨਿਕਲ ਗਿਆ, 7,000 ਵੱਜ ਗਿਆ। ਮਹੀਨੇ ਦੇ 4 ਗੇੜੇ ਅਸੀਂ ਠੋਕੀ ਤੁਰੇ ਜਾਣੇ ਆ। ਦੂਜੀ ਗੱਲ, ਇੱਥੇ ਫਰੇਜਨੋ ਦੇ ਵਿੱਚ, ਵਾਲਮਾਰਟ ਦੇ ਵਿੱਚ ਵੀ ਇੱਥੇ ਲੇਡੀਜ਼ ਜਾਂਦੀਆਂ ਸ਼ਾਪਿੰਗ ਕਰਨ, ਤੇ ਉੱਥੇ ਹੱਥਾਂ 'ਚ ਨੰਬਰ ਲਿਖੇ ਹੁੰਦੇ ਆ, ਤੇ ਉਹ ਧੱਕੇ ਤਾਂ ਹੀ ਫੜਾਉਣ ਤੁਰੇ ਜਾਂਦੇ ਆ ਵੀ ਸਾਡਾ ਆਹ ਨੰਬਰ ਆ। ਕੋਈ ਸੈਂਸ ਵਾਲੀ ਗੱਲ ਹੀ ਹੈ ਨਹੀਂ। ਤੀਜੀ ਗੱਲ ਕਰਨੀ ਹੈ ਜੀ, ਜਿਹੜੀ U-ਟਰਨ ਵੱਜੀ ਸੀਗੀ, ਦੇਖੋ ਇੱਕ ਹੁੰਦੀ ਅੱਤ ਤੇ ਅੰਤ, ਇਹ 'ਚ ਟਿੱਪੀ ਦਾ ਫਰਕ ਹੁੰਦਾ। ਤੇ ਉਹ ਟਿੱਪੀ ਮਹਾਰਾਜ ਨੇ ਮਰਵਾਈ ਹੈ। ਜਦੋਂ U-ਟਰਨ ਵੀ ਮਾਰਦੇ ਆ ਨਾ ਆਪਾਂ ਪੰਜਾਬੀ, ਜਦੋਂ ਟਿੱਪੀ ਪਾਉਂਦੇ ਆ, ਉਹ ਟਰੈਕਿੰਗ ਦੀ ਟਿੱਪੀ ਵੱਜ ਗਈ, U-ਟਰਨ ਵੱਜ ਗਈ। ਹੁਣ ਅੱਤ ਤੋਂ ਅੰਤ ਦਾ ਆਪਾਂ ਹੀ ਕੀਤਾ ਕੰਮ। ਬਥੇਰਾ ਫੋਨ ਤੇ ਸਮਝਾਈਦਾ ਸੀ, ਕਰੀਦਾ ਸੀ ਵੀ ਨਾ ਗੰਦ ਪਾਓ, ਮੁਲਕ 'ਚ ਰਹਿਣਾ ਸਿੱਖ ਲਓ। ਚੌਥੀ ਗੱਲ ਕਰਨੀ, ਜਿਹੜਾ ਬੱਸ ਦਾ ਲਾਇਸੈਂਸ ਆ ਉਹ ਵੀ ਕਮਰਸ਼ੀਅਲ ਆਉਂਦਾ, ਤੇ ਬੱਸ ਦੇ ਲਾਇਸੈਂਸ ਨੂੰ ਤੁਸੀਂ ਜੇਲ੍ਹ ਨਹੀਂ ਗਏ ਹੋਣੇ ਚਾਹੀਦੇ, ਤੇ ਤੁਸੀਂ ਸਿਟੀਜ਼ਨ ਚਾਹੀਦੇ ਜਾਂ ਗ੍ਰੀਨ ਕਾਰਡ ਚਾਹੀਦੇ ਆ। ਤੇ ਬੱਸ ਦੇ ਲਾਇਸੈਂਸ ਦਾ ਟੈਸਟ ਹਾਈਵੇ ਪੈਟਰੋਲ ਲੈ ਕੇ ਤੁਹਾਨੂੰ ਲਾਇਸੈਂਸ ਦਿੰਦਾ, ਕੋਈ DMV ਵਾਲਾ ਨਹੀਂ ਦਿੰਦਾ। ਤੇ ਕਮਰਸ਼ੀਅਲ ਲਾਇਸੈਂਸ ਜਿਹੜਾ ਬੱਸ ਦੇ ਉੱਤੇ ਟਰੱਕ ਵਾਲਾ ਆ, ਤੇ ਇਹ ਸਖਤੀ ਹੋਣ ਜਾ ਰਹੀ ਹੈ। ਜਨਤਾ ਸਮਝ ਨਹੀਂ ਰਹੀ ਵੀ ਬੱਸ ਦੇ ਲਾਇਸੈਂਸ ਤੋਂ ਸਿੱਖ ਲਓ ਵੀ ਬੱਸ ਦਾ ਲਾਇਸੈਂਸ ਤੁਸੀਂ ਲੈਣ ਲਈ ਸਿਟੀਜ਼ਨ ਹੋਣੇ ਚਾਹੀਦੇ ਜਾਂ ਗ੍ਰੀਨ ਕਾਰਡ ਹੋਲਡਰ 'ਚ ਹੋਣੇ ਚਾਹੀਦੇ ਆ, ਤੁਸੀਂ ਜੇਲ੍ਹ ਨਹੀਂ ਗਏ ਹੋਣੇ ਚਾਹੀਦੇ। ਤੇ ਹਾਈਵੇ ਪੈਟਰੋਲ ਤੁਹਾਨੂੰ ਟੈਸਟ ਲੈਂਦਾ, ਫਾਈਨਲਾਈਜ਼ ਕਰਦਾ, ਤੇ ਟਰੱਕ ਦਾ ਉਹ ਉੱਪਰ ਆ ਜੀ। ਇਹ ਨੱਥ ਤਾਂ ਪੈ ਗਈ ਹੁਣ, ਤੇ ਬੰਦੇ ਇਹ 'ਚ ਬਣਦੇ ਨੀਗੇ। ਤੇ ਜਿਹੜੇ ਤੁਹਾਡੇ ਰੇਡੀਓ ਨੂੰ ਮਾੜਾ ਚੰਗਾ ਕਹਿੰਦੇ, ਆਪਾਂ ਉਹਦੇ ਹੱਕ 'ਚ ਨਹੀਂ ਹੈ ਨੀਗੇ। ਰੇਡੀਓ ਨਾਲ ਬਹੁਤ ਕੁਛ ਨੌਲੇਜ ਮਿਲਦੀ ਆ, ਸਾਰਾ ਕੁਛ ਹੁੰਦਾ ਆ, ਪਰ ਜਿੱਦਾਂ
ਮੈਂ ਜਦੋਂ 10 ਸਾਲ ਦਾ ਗ੍ਰੀਨ ਕਾਰਡ ਜਦੋਂ ਮੈਨੂੰ ਮਿਲਿਆ ਨਹੀਂ ਸੀ ਨਾ, ਮੈਂ ਉਹਨਾਂ ਚਿਰ ਡਰਾਈਵਿੰਗ ਕੀਤੀ, ਆਪਦਾ ਟਰੱਕ ਲੈਣ ਬਾਰੇ ਕਦੀ ਸੋਚਿਆ ਹੀ ਨਹੀਂ ਸੀ। ਤੇ ਇਹ ਇੱਕ ਘਰ 'ਚ 10 ਜਾਣੇ ਰਹਿੰਦੇ ਆ, ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਖਰਚੇ ਕਿੱਦਾਂ ਇਸ ਮੁਲਕ 'ਚ ਰਹਿਣਾ। ਤੇ 6 ਸਾਲ ਕਿਤੇ 5-6 ਸਾਲ ਕਿਤੇ ਧੱਕੇ ਖਾਦੇ ਹੁਣ ਲਾਏ, ਹੁਣ ਤੇ ਪਤਾ ਨੱਥ ਪੈ ਜਾਵੇ ਤੇ ਪਤਾ ਲੱਗ ਜਾਵੇ ਮੁਲਕ 'ਚ ਰਹਿਣਾ ਕਿੱਦਾਂ ਹੈ। ਮੁਲਕ 'ਚ ਰਹਿਣਾ ਤਾਂ ਆਉਂਦਾ ਨਹੀਂ, ਜਨਾਨੀਆਂ ਉਹਦਾ ਨੰਬਰ ਫੜਨ ਤੇ ਹੀ ਜਾਂਦੇ ਆ। ਨਹੀਂ, ਉਹ ਤਾਂ ਦੇਖੋ, ਉਹ ਤਾਂ ਕੰਪਲੇਨ ਕਰਨ ਦੀ ਲੋੜ ਆ ਨਾਲ ਦੇ ਨਾਲ ਹੀ। ਜਿਹੜੇ ਵੀ ਕੋਈ ਸਟਾਕਿੰਗ ਬਹੁਤ ਵੱਡਾ ਕ੍ਰਾਈਮ ਆ। ਸਟਾਕਿੰਗ ਇਹ ਹੁਣ ਜਿਹੜਾ ਬੰਦਾ ਸਿਟੀਜ਼ਨ ਨਹੀਂ ਹੈਗਾ ਨਾ, ਉਹ ਨਹੀਂ ਚੱਕ ਕੇ ਬਾਹਰ ਮਾਰਨਾ ਹੀ ਮਾਰਨਾ। ਤੁਸੀਂ ਦੇਖ ਲਓ ਕਿੱਦਾਂ ਦੀਆਂ ਐਗਜ਼ਾਮਪਲਸ ਆਪਾਂ ਤੁਹਾਡੇ ਨਾਲ ਖਬਰਾਂ 35 ਸੈਂਟ ਵਾਲੇ ਬੰਦੇ ਅਗਲੇ ਨੇ ਡਿਟੇਨ ਕਰ ਲਏ, ਕਹਿੰਦੇ ਜੀ ਤੁਹਾਡਾ ਪੇ ਫੋਨ ਦਾ ਰਹਿ ਗਿਆ ਸੀ ਦੇਣ ਵਾਲਾ, ਅਗਲਿਆਂ ਨੇ ਉਹ ਚੱਕ ਲਿਆ ਬੰਦਾ। ਤੇ ਇਹਦਾ ਕ੍ਰਾਈਮ ਹੀ ਬਹੁਤ ਵੱਡਾ ਉਸ ਆਧਾਰ ਦੇ ਉੱਤੇ। ਹੁਣ ਤੁਸੀਂ ਇਹ ਦੇਖੋ। ਥੈਂਕ ਯੂ ਵੀਰੇ ਕਾਲ ਦੇ ਲਈ, ਬੜੀ ਮਿਹਰਬਾਨੀ। ਬਾਕੀ ਅਸੀਂ ਨਹੀਂ ਚਾਹੁੰਦੇ ਵੀ ਭਾਈ ਕਿਸੇ ਦਾ ਕੰਮ ਮਾੜਾ ਹੋਵੇ। ਸਾਰੇ ਜਾਣੇ ਵਧੀਆ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ, ਮਿਹਨਤਾਂ ਕਰੋ, ਕਮਾਈਆਂ ਕਰੋ, ਉਹੀ ਕੰਮ ਜਿਹੜਾ ਉਹ ਕਰਨ ਦੇ ਲਈ ਤੁਸੀਂ ਸਾਰੇ ਜਾਣੇ ਨਾਲ ਦੇ ਨਾਲ ਜਿਹੜੇ ਉਹ ਆਏ ਹੈਗੇ ਆ। ਕੋਈ ਕਿਸੇ ਨੂੰ ਉਹ ਨਹੀਂ ਆ, ਪਰ ਇਹ ਆ ਵੀ ਜਿਹੜੇ ਸਟੈਂਡਰਡਸ ਹੁੰਦੇ ਕਿਸੇ ਵੀ ਇੰਡਸਟਰੀ ਦੇ, ਉਹਦੇ ਹਿਸਾਬ ਦੇ ਨਾਲ ਜਿਹੜੇ ਚੱਲਿਆ ਜਾਵੇ ਤਾਂ ਉਹਦੇ ਵਿੱਚ ਹੀ ਜਿਹੜਾ ਉਹ ਫਾਇਦਾ, ਇੰਡਸਟਰੀ ਨੂੰ ਵੀ ਫਾਇਦਾ ਆ ਤੇ ਤੁਹਾਨੂੰ ਵੀ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਫਾਇਦਾ ਹੈਗਾ। ਕਮਿਊਨਿਟੀ ਦਾ ਨਾ ਰਾਜਗਨ ਅੱਧਾ ਮਿੰਟ ਮੈਂ ਲੈਣਾ ਆਪਣੇ ਰਮਨ ਭਾਜੀ। ਫਰਕ ਤੁਹਾਨੂੰ ਦੱਸਦਾ ਕੀ ਆ। ਜਿੱਦਣ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ ਵੀ H1B ਵੀਜ਼ੇ ਵਾਲਿਆਂ ਨੂੰ $1 ਲੱਖ ਜਿਹੜਾ ਹੈ ਕੰਪਨੀਆਂ ਨੂੰ ਦੇਣਾ ਪਊਗਾ। ਬਹੁਤ ਸਾਰੇ ਲੋਕ ਜਿਹੜੇ ਇੰਡੀਅਨ ਆ ਉਹ ਇੰਡੀਆ ਨੂੰ ਗਏ ਹੋ ਸੀ, ਕਈ ਤਾਂ ਹਜੇ ਪਹੁੰਚੇ ਹੀ ਸੀ। $600-700 ਦੀ ਟਿਕਟ, ਉਹ $8,000 ਦੀ ਟਿਕਟ ਵਾਪਸ ਲੈ ਕੇ ਆਏ। ਇੱਕ ਫਲਾਈਟ ਦੀ ਪੂਰੀ ਸਟੋਰੀ ਨਾ ਨਿਊਯਾਰਕ ਟਾਈਮ ਨੇ 에ਅਰ ਇੰਡੀਆ ਦੀ ਫਲਾਈਟ ਦੀ ਕੀਤੀ ਆ। ਜੀ ਵਾਲ ਸਟਰੀਟ ਜੇ ਆਪੇ ਕਿੱਦਾਂ 117 ਜਾਣੇ ਸੀ ਉਹ H1B ਵੀਜ਼ੇ ਵਾਲੇ, ਉਹਨੀ ਸਾਰਿਆਂ ਨੇ ਆਪਸ ਦੇ ਵਿੱਚ WhatsApp ਮੈਸੇਜ ਜਿਹੜੇ ਆਪਣੇ ਨੰਬਰ ਸਾਂਝੇ ਕਰ ਲਏ। ਕੋਈ ਵਕੀਲ ਨਾਲ ਗੱਲ ਕਰਨ ਲੱਗਾ, ਕੋਈ ਕਿਸੇ ਨਾਲ, ਕੋਈ ਪਾਇਲਟ ਨਾਲ ਲੱਗਾ, ਭਾਈ ਥੋੜਾ ਤੇਜ਼ ਜਾ ਸਕਦਾ, ਉਹ ਕਹਿੰਦਾ ਮੈਂ 20 ਮਿੰਟ ਤੇਜ਼ ਜਾ ਸਕਦਾ। ਤੇ ਉਹ ਬਲਕਿ ਇੱਥੋਂ ਤੱਕ ਜਦੋਂ ਫਲਾਈਟ ਉਤਰਨੀ ਸੀ ਉਦੋਂ ਪਹਿਲਾਂ ਉਹਨੇ ਇਹ ਕਿਹਾ ਵੀ H1 ਵੀਜ਼ੇ ਵਾਲੇ ਪਹਿਲਾਂ ਬਾਹਰ ਨਿਕਲੋ, ਬਾਕੀ ਬਾਅਦ ਦੇ ਵਿੱਚ ਨਿਕਲ ਜਾਓ, ਕਿਉਂਕਿ ਇਹਨਾਂ ਵਿਚਾਰਿਆਂ ਨੂੰ ਜ਼ਰੂਰਤ ਆ। ਸੋ ਇਹ ਫਰਕ ਆ ਉਸ ਕਮਿਊਨਿਟੀ ਦਾ ਤਾਂ ਆਪਣੀ ਦਾ। ਜੇ ਅਸੀਂ ਸਹੀ ਖਬਰ ਦਿੰਦੇ ਹੈਗੇ ਆ, ਤੁਸੀਂ ਕਹੀ ਜਾਂਦੇ ਨਹੀਂ ਜੀ ਆਹ ਇਦਾਂ ਆ ਜੀ, ਐਵੇਂ ਮਾਰੀ ਜਾਂਦੇ ਆ। ਤੇ ਉਹ ਦੇਖੋ ਵੀ ਕਿੱਦਾਂ ਇੱਕ ਦੂਜੇ ਦੀ ਹੈਲਪ ਕਰਦੇ ਆ। ਸਾਡਾ ਖਬਰ ਦੇਣ ਦਾ ਮਕਸਦ ਇਹ ਸੀ ਕੋਈ ਆਪਣੇ ਕਿਸੇ ਭੈਣ ਭਰਾ ਦਾ ਜਿਹੜਾ ਆ ਨੁਕਸਾਨ ਨਾ ਹੋ ਜਾਏ। ਜੀ ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨੇ ਵੀਰਾਂ ਨੂੰ ਜੀ। ਹਰਜੋਤ ਸਿੰਘ ਖਾਲਸਾ ਜੀ, ਚੜ੍ਹਦੀ ਕਲਾ 'ਚ ਰਹਿਣਾ। ਪ੍ਰੋਗਰਾਮ ਐਵੇਂ ਦੱਬੀ ਰੱਖੋ, ਬੜੀ ਸੋਹਣੀ ਜਾਣਕਾਰੀ ਸਾਂਝੀ ਕਰਦੇ ਹੋ ਸੰਗਤਾਂ ਨਾਲ, ਤੁਸੀਂ ਟਰੱਕਰ ਵੀਰਾਂ ਨਾਲ। ਤੇ ਬਾਕੀ ਰਮਨ ਭਾਜੀ ਸਮੇਂ-ਸਮੇਂ ਸਾਰੀ ਵਧੀਆ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਹੁਣ ਸਾਂਝੀ ਕਰਨੀ ਹੈ ਤੇ ਸੱਚਾਈ ਆ ਨਾ ਜੀ, ਉਹ ਵੀਰ ਆਪ ਨਹੀਂ ਆ ਸਕਦਾ, ਉਹਨੇ ਮੇਰੇ ਰਾਹੀਂ ਤੁਹਾਨੂੰ ਗੱਲ ਦੱਸਣ ਦਾ ਕਿਹਾ ਵੀ ਤੁਸੀਂ ਦੱਸੋ ਜਾ ਕੇ। ਜ਼ਰੂਰ, ਕੋਈ ਨਹੀਂ, ਹਾਂਜੀ ਦੱਸੋ। ਪਿਛਲੇ ਵੀਰਵਾਰ ਦਿਨ ਦੇ 12 ਵਜੇ ਸ਼ਿਕਾਗੋ ਤੋਂ ਟਰੱਕ ਲੈ ਕੇ ਦੋ ਵੀਰ ਆਪਣੇ ਫ੍ਰਿਜਨੋ ਦੇ ਚੱਲੇ ਆ। LA ਦੀ ਕੰਪਨੀ ਦਾ ਟਰੱਕ ਸੀਗਾ, ਇੰਡੀਅਨਐਪਲਿਸ ਨੂੰ ਜਾ ਰਹੇ ਸੀਗੇ। 65 ਹਾਈਵੇ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ। ਜਿਹੜਾ ਡਰਾਈਵਰ ਚਲਾਉਂਦਾ ਸੀ ਉਹਦੇ ਭਰਾ ਨੇ, ਮੈਨੂੰ ਸਕੇ ਭਰਾ ਨੇ ਗੱਲ ਦੱਸੀ ਆ, ਉਹਦੇ ਕੋਲੇ 2 ਸਾਲ ਪੁਰਾਣਾ, ਉਹਨੇ ਕਿਹਾ ਵੀ ਵਰਕ ਪਰਮਿਟ ਸੀ, ਨਾਲ ਦੇ ਕੋਲੇ 5 ਸਾਲ ਪੁਰਾਣਾ ਸੀ। ਦੋਨਾਂ ਨੂੰ ਉੱਥੋਂ ਡਿਟੇਨ ਕਰਕੇ ਸ਼ਿਕਾਗੋ ਲੈ ਗਏ ਨੇ। ਉਹਦੇ ਦੇ ਉੱਥੇ ਨੇ ਜੀ। ਅੱਛਾ, ਸੋ ਜੇ ਹੋ ਰਿਹਾ ਵਾ, ਆਪਾਂ ਦੱਸ ਰਹੇ ਹਾਂ, ਇਹਦਾ ਮਤਲਬ ਤੁਹਾਨੂੰ ਸਾਵਧਾਨ ਕਰ ਰਹੇ ਹੋ। ਮੂਰਖੋ, ਮਾੜਾ ਮੋਟਾ ਤਾਂ ਸਿਆਣੇ ਬਣੋ। ਤੁਸੀਂ ਚੀਜ਼ ਜਿਹੜੀ ਜਿੱਥੋਂ ਤੁਹਾਨੂੰ ਅੱਜ ਦੁਨੀਆ, ਅਸੀਂ ਪੰਜਾਬ ਦੇ ਜਾਂ ਇੰਡੀਆ ਦੇ ਮੀਡੀਆ ਨੂੰ ਗਾਲਾਂ ਕੱਢਦੇ ਆ ਵੀ ਉਹ ਸੱਚ ਨਹੀਂ ਦੱਸਦਾ, ਇੱਥੇ ਸਾਡੇ ਭਰਾ ਸਮਾਂ ਕੱਢ ਕੇ ਆਪਣੇ ਟਰੱਕਰ ਵੀਰਾਂ ਲਈ ਜਾਣਕਾਰੀ ਸਹੀ ਲੈ ਕੇ ਆਉਂਦੇ ਆ ਤੇ ਪੁੱਠਾ ਸਿੱਧਾ ਬੋਲਦੇ ਰਹਿੰਦੇ ਹੋ ਕਮੈਂਟਾਂ 'ਚ। ਤੇ ਸੋ ਇਹ ਹੋ ਰਹੀਆਂ ਨੇ ਜੀ ਗੱਲਾਂ, ਜਿਹਦੀਆਂ ਵੀ ਓਕਲਾਮਾ ਦੀਆਂ ਖਬਰਾਂ ਸੁਣੀਆਂ। ਕੱਲੀ ਓਕਲਾਮਾ ਦੀ ਨਹੀਂ, ਇਹ ਅੰਡਿਆਨਾ ਦੀ ਆ ਜੀ। ਸ਼ਿਕਾਗੋ ਤੋਂ 65 ਹਾਈਵੇ ਤੇ ਇੰਡੀਅਨਐਪਲਿਸ ਨੂੰ ਜਾਂਦੇ ਟਰੱਕ ਨੂੰ ਲਾਸਟ ਵੀਰਵਾਰ 12:30 ਵਜੇ ਦੇ ਟਾਈਮ ਸੀ ਜਦੋਂ ਸਕੇਲ ਤੇ ਰੋਕ ਕੇ ਉੱਥੋਂ ਟ੍ਰੇਨ ਕਰਕੇ ਲੈ ਗਏ ਨੇ ਜੀ। ਟਰੱਕ ਉਹਨਾਂ ਦਾ ਟੋ ਹੋਇਆ, LA ਦੀ ਕੰਪਨੀ ਦਾ ਟਰੱਕ ਸੀਗਾ ਜੀ। ਬਿਲਕੁਲ। ਸੋ ਦੱਬੀ ਚੱਲੋ ਜੀ, ਕੋਈ ਨਹੀਂ। ਹੁਣ ਮੈਂ ਸਮਾਜ ਹੋਰ ਵਿਸ਼ੇ ਤੇ ਆ, ਕਦੇ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ। ਬਹੁਤ ਵਧੀਆ ਕੰਮ ਚੱਲ ਰਿਹਾ। ਧੰਨਵਾਦ ਜੀ। ਓਕੇ ਜੀ। ਰਾਜਕਰਨ, ਜਿਹੜੀ ਇੱਕ ਹੋਰ ਖਬਰ ਆ ਕਿ ਜਿਹੜੀ FMCSA ਵੱਲੋਂ ਡਾਟਾ ਦਿੱਤਾ ਗਿਆ ਰੋਡ ਸਾਈਡ ਇਨਸਪੈਕਸ਼ਨਸ ਦਾ ਪਿਛਲੇ 90 ਡੇਜ਼ ਦੇ ਵਿੱਚ, ਜਿਹੜੀ ਇੰਗਲਿਸ਼ ਪ੍ਰੋਫੈਸ਼ਨਲ ਪ੍ਰੀ ਕਲਾਸ ਦਾ ਹੈਗਾ ਆ, ਉਹਦੇ ਉੱਤੇ ਜੂਨ 25 ਨੂੰ ਕਿਕ ਆਫ ਹੋਇਆ ਸੀਗਾ ELP ਰੀਇਨਸਟੇਟਮੈਂਟ, ਐਂਡ August 31 ਫੈਡਰਲ ਰੋਡ ਸਾਈਡ ਇਨਸਪੈਕਸ਼ਨ ਰਾਈਜ਼ 67% ਰੋਜ਼ ਹੋਈਆਂ। 67%, ਨੀਅਰਲੀ 8,000 ਕੰਪੇਅਰਡ ਵਿਦ 4772 in a same time period last year. So 67% ਜਿਹੜੀਆਂ ਇਹ ਇਨਸਪੈਕਸ਼ਨਸ ਅਪ ਗਈਆਂ ਹੈਗੀਆਂ। ਇਹਨਾਂ ਨੇ ਇਹ ਵੀ ਦੱਸਿਆ ਵੀ ਕਿੰਨੇ ਆਊਟ ਆਫ ਸਰਵਿਸ ਕੀਤੇ। ਹਾਂਜੀ, ਜਿਹੜਾ ਹੈਗਾ ਰੋਡ ਸਾਈਡ ਇਨਸਪੈਕਸ਼ਨ ਇਨ ਜੂਨ ਜੰਪਡ 76%
ਆਲਮੋਸਟ ਇਹਦੇ ਵਿੱਚ ਮੈਨੂੰ ਅਜੇ ਕਲੀਅਰ ਨਹੀਂ ਪਤਾ ਨਹੀਂ ਲੱਗ ਰਿਹਾ ਕਿ ਕਿੰਨੀਆਂ ਜਿਹੜੀਆਂ ਤੁਸੀਂ ਨਾਲ ਜਿਹੜੇ ਬੜੀ ਚੱਲੂ ਹੋਏ ਰਹੇ ਜਿੱਦਾਂ ਤੁਸੀਂ ਦੱਸ ਰਹੇ ਵੀ ਇਨਸਪੈਕਸ਼ਨਾਂ ਜਿਹੜੀਆਂ ਉਹ 80% ਜਿਹੜੀਆਂ ਉਹ ਵੱਧ ਗਈਆਂ। ਹਾਂਜੀ, ਜਿਹੜੇ ਈਅਰ ਟੂ ਡੇਟ ELP ਆਊਟ ਆਫ ਸਰਵਿਸ ਵਾਇਲੇਸ਼ਨ ਹੈਗੀਆਂ ਉਹ 3724 ਹੋਈਆਂ ਹੈਗੀਆਂ ਐਟ ਦ ਐਂਡ ਆਫ ਅਗਸਤ। ਠੀਕ ਸੋ ਇਹ ਜਿਹੜੇ ਫਿਗਰਸ ਹੈਗੇ ਆ ਇਹ ਰਾਈਜ਼ਿੰਗ ਫਿਗਰਸ ਹੈ, ਕ੍ਰੇਜ਼ੀ ਰਾਈਜ਼ਿੰਗ ਫਿਗਰਸ ਹੈਗੇ ਆ। ਸੋ ਅਗੇਨ ਆਪਣਾ ਜਿਹੜਾ ਸਾਰਾ ਮਕਸਦ ਜੇ ਆਪਾਂ ਗੱਲ ਕਰੀਏ ਤਾਂ ਆਪਣਾ ਜਿੱਦਾਂ ਜਗਰੂਪ ਭਾਜੀ ਕਹਿ ਗਏ ਆਪਣਾ ਮਕਸਦ ਹੈਗਾ ਤੁਹਾਨੂੰ ਅਵੇਅਰ ਕਰਨਾ, ਅਵੇਅਰਨੈਸ ਲਿਆਉਣੀ। ਇਹ ਸਾਡਾ ਕੋਈ ਇਹ ਮਕਸਦ ਨਹੀਂ ਹੁੰਦਾ ਕਿ ਅਸੀਂ ਟੈਰਰ ਫੈਲਾਉਣਾ ਹੈ ਜਾਂ ਡਰਾਉਣਾ ਹੈ ਜਾਂ ਕੁਛ ਕਰਨਾ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਜੇ ਤੁਸੀਂ ਕੋਈ ਗਲਤ ਕੰਮ ਕਰਦੇ ਆ ਤੁਹਾਡਾ ਡਰਨਾ ਬਣਦਾ ਹੈ, ਤੁਹਾਨੂੰ ਕੋਲ ਹੋਰ ਕੋਈ ਚੋਇਸ ਹੀ ਹੈ ਨਹੀਂ ਕਿ ਜੇ ਤੁਸੀਂ ਗਲਤ ਕੰਮ ਕਰਦੇ ਆ ਤੁਸੀਂ ਡਰੋ, ਫਿਰ ਤਾਂ ਜ਼ਰੂਰ ਡਰੋ। ਪਰ ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਤੁਹਾਨੂੰ ਕੋਈ ਲੋੜ ਨਹੀਂ ਡਰਨ ਦੀ, ਤੁਸੀਂ ਬੜੇ ਚਾਅ ਨਾਲ ਸੁਣਦੇ ਆ ਸਾਰੇ। ਤੇ ਪਰ ਇਹ ਆ ਪ੍ਰੋਬਲਮ ਇਹ ਆ ਕਿ ਜਿਹੜੀ ਚੀਜ਼ ਨੂੰ ਕੋਈ ਵੀ ਬੰਦਾ ਤੁਹਾਡੇ ਤਾਈਂ ਪਹਿਲਾਂ ਤਾਂ ਇਹ ਆ ਕਿ ਕੋਈ ਵੀ ਖਬਰ ਤੁਹਾਡੇ ਤਾਈਂ ਪਹੁੰਚਦੀ ਆ ਉਹਦਾ ਜੜ ਦੇਖੋ ਕਿੱਥੋਂ ਆਈ ਆ। ਠੀਕ ਹੈ, WhatsApp ਗਰੁੱਪਾਂ ਦੇ ਵਿੱਚ ਇੱਧਰ ਉੱਧਰ ਬਹੁਤ ਜਿਹੜੀਆਂ ਖਬਰਾਂ ਚੱਲਦੀਆਂ ਫਿਰਦੀਆਂ, ਇੱਧਰ ਉੱਧਰ ਤੁਰਿਆ ਫਿਰਦਾ ਬਹੁਤ ਜਾਣੇ ਹੈ ਨਾ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਪਹਿਲਾਂ ਤਾਂ ਖਬਰ ਦੀ ਜੜ ਤੱਕ ਪਹੁੰਚੋ। ਦੂਸਰੀ ਗੱਲ ਇਹ ਆ ਜੇ ਤੁਹਾਨੂੰ ਕੋਈ ਸਹੀ ਸੱਚੀ ਖਬਰ ਦੇ ਰਿਹਾ ਨਾ ਤੇ ਉਹਦਾ ਇਹ ਮਤਲਬ ਮਕਸਦ ਨਹੀਂ ਹੁੰਦਾ ਕਿ ਉਹ ਤੁਹਾਨੂੰ ਡਰਾਉਣਾ ਚਾਹੁੰਦਾ ਆ। ਅਸੀਂ ਸਿਰਫ ਇਹ ਚਾਹੁੰਦੇ ਆ ਵੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਖਬਰਦਾਰ ਹੋ ਜਾਓ, ਹੁਸ਼ਿਆਰ ਹੋ ਜਾਓ, ਸਮਝਦਾਰ ਹੋ ਜਾਓ। ਜੇ ਤੁਸੀਂ ਗਲਤੀ ਕਰ ਰਹੇ ਆ ਤਾਂ ਸੁਧਰ ਜਾਓ, ਨਾ ਕਰੋ। ਜੀ ਜੀ ਬਿਲਕੁਲ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਪਲਵਿੰਦਰ ਜੀ। ਹਾਂਜੀ ਪਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਟਰੱਕਿੰਗ ਨਾਲ ਤੇ ਕੋਈ ਕਨੈਕਸ਼ਨ ਨਹੀਂ ਹੈ, ਪਰ ਮੈਂ ਹਰ ਰੋਜ਼ ਸੁਣਦੀ ਹਾਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ। ਤੇ ਮੈਂ ਬਸ ਇਹੀ ਕਹਿਣਾ ਸੀ ਕਿ ਜਿਵੇਂ ਖਾਲਸਾ ਜੀ ਨੇ ਪਹਿਲਾਂ ਕਿਹਾ ਕਿ ਇੱਦਾਂ ਦੇ ਕਮੈਂਟਸ ਲਿਖੇ ਨੇ ਲੋਕਾਂ ਨੇ, ਸੋ ਹੋ ਸਕਦਾ ਆਪਣੀ ਕਮਿਊਨਿਟੀ ਨੇ ਲਿਖੇ ਹੋਣ, ਹੋ ਸਕਦਾ ਨਾ ਲਿਖੇ ਹੋਣ, ਪਰ ਮੈਨੂੰ ਇਹ ਲੱਗ ਰਿਹਾ ਕਿ ਕਈ ਵਾਰੀ ਗਲਤ ਪ੍ਰੋਫਾਈਲਸ ਬਣਾ ਕੇ ਜਾਣ ਕੇ ਹੀ ਤੁਹਾਨੂੰ ਪ੍ਰੋਵੋਕ ਕਰਨ ਵਾਸਤੇ ਇਹੋ ਜਿਹੇ ਕਮੈਂਟਸ ਕਿਸੇ ਹੋਰ ਕਮਿਊਨਿਟੀ ਵੱਲੋਂ ਵੀ ਲਿਖੇ ਜਾ ਸਕਦੇ ਨੇ ਜਿਨ੍ਹਾਂ ਦਾ ਕੋਈ ਟਰੱਕਿੰਗ ਨਾਲ ਲੈਣਾ ਦੇਣਾ ਨਹੀਂ ਹੈ। ਸੋ ਆਪਾਂ ਨੂੰ ਇਹ ਚੀਜ਼ਾਂ ਨੂੰ ਇਗਨੋਰ ਕਰਨਾ ਚਾਹੀਦਾ। ਮੈਨੂੰ ਤੇ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਦਾ, ਈਵਨ ਦੋ ਮੇਰਾ ਟਰੱਕਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਵੀ ਮੈਂ ਬਹੁਤ ਜ਼ਿਆਦਾ ਸਿੱਖਦੀ ਹਾਂ ਕਿ ਕਮਿਊਨਿਟੀ ਦੇ ਨਾਲ ਕੀ ਹੋ ਰਿਹਾ। ਸੋ ਆਮ ਸ਼ੋਰ ਕਿ ਜਿੰਨੇ ਵੀ ਆਪਣੇ ਟਰੱਕਰ ਭਾਈ ਸਾਹਿਬ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਇਸ ਸ਼ੋਅ ਨੂੰ, ਬਹੁਤ ਜ਼ਿਆਦਾ ਚੀਜ਼ਾਂ ਸਿੱਖਦੇ ਨੇ। ਪਰ ਆ ਜਿਹੜੀਆਂ ਪ੍ਰੋਵੋਕਿੰਗ ਕਮੈਂਟਸ ਕਰਦੇ ਨੇ ਤੁਸੀਂ ਬਸ ਅੱਖਾਂ ਹੀ ਬੰਦ ਕਰ ਲਿਆ ਕਰੋ ਕਿ ਕੁਝ ਲਿਖਿਆ ਨਹੀਂ ਉੱਥੇ। ਠੀਕ ਹੈ, ਜਸਟ ਇਗਨੋਰ ਦੈਮ। ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਜੀ। ਰਾਜਕਿਰਨ, ਜਿਹੜੀ ਤੁਸੀਂ ਆਊਟ ਆਫ ਸਰਵਿਸ ਦੀ ਗੱਲ ਕੀਤੀ ਸੀਗੀ, ਜਿਹੜੇ ਲੋਕਾਂ ਨੇ ਬਹੁਤ ਇਹ ਚੀਜ਼ ਕੀਤੀ ਸੀਗੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ELP ਜਿਹੜੀ ਇੰਗਲਿਸ਼ ਲੈਂਗੁਏਜ ਦੀ ਉਹ ਪ੍ਰੋਬਲਮ ਹੈਗੀ, ਸ਼ਾਇਦ ਕੈਲੀਫੋਰਨੀਆ ਨੇ ਕੁਝ ਨਹੀਂ ਕਰਨਾ ਹੈਗਾ। ਸੋ ਆਊਟ ਆਫ ਸਰਵਿਸ ਜਿਹੜੀ ਆ ਤਾਂ ਸਟੇਟ ਇਨ ਵਿਚ FMCSA ਇੰਸਪੈਕਟਰ ਹੈਵ ਇਸ਼ੂ ਦਾ ਮੋਸਟ ਆਊਟ ਆਫ ਸਰਵਿਸ ਵਾਇਲੇਸ਼ਨ ਦਿਸ ਈਅਰ ਥਰੂ August 31st। ਕੈਲੀਫੋਰਨੀਆ ਨੇ 1385 ਵਾਇਲੇਸ਼ਨ ਦਿੱਤੀਆਂ 6400 ਇੰਸਪੈਕਸ਼ਨਾਂ ਦੇ ਵਿੱਚ। ਅੱਛਾ। ਟੈਕਸਸ ਨੇ 1304 ਦਿੱਤੀਆਂ ਆ 3471 ਇੰਸਪੈਕਸ਼ਨਾਂ ਦੇ ਵਿੱਚ। ਐਰੀਜ਼ੋਨਾ ਨੇ 1198 ਵਾਇਲੇਸ਼ਨਸ ਦਿੱਤੀਆਂ ਆ 3231 ਇੰਸਪੈਕਸ਼ਨਾਂ 'ਚ। ਮੈਰੀਲੈਂਡ ਨੇ 252 ਵਾਇਲੇਸ਼ਨ ਦਿੱਤੀਆਂ 464 ਇੰਸਪੈਕਸ਼ਨਸ ਦੇ ਵਿੱਚ। ਤੇ ਸੁਣੋ, ਫਲੋਰੀਡਾ ਨੇ 114 ਵਾਇਲੇਸ਼ਨ ਦਿੱਤੀਆਂ 496 ਇੰਸਪੈਕਸ਼ਨਸ ਦੇ ਵਿੱਚ। ਸੋ ਇੱਥੇ ਕੈਲੀਫੋਰਨੀਆ ਸਾਰਿਆਂ ਨੂੰ ਉੱਤੇ ਆ ਵਾਇਲੇਸ਼ਨਾਂ ਦੇਣ 'ਚ। ਫੇਰ ਦੇਖ ਲਓ ਇਹ ਮਤਲਬ ਜਿਹੜੇ ਕਹਿੰਦੇ ਸੀ ਵੀ ਕੈਲੀਫੋਰਨੀਆ ਦੇ ਵਿੱਚ ਲੋੜ ਨਹੀਂ ਇੰਗਲਿਸ਼ ਦੀ। ਆਹੋ ਨਹੀਂ ਇਸ ਹਿਸਾਬ ਨਾਲ ਤੇ ਲੋੜ ਆ। ਹਾਂ ਪਰਸੈਂਟੇਜ ਵਾਈਜ਼ ਭਾਵੇਂ ਘੱਟ ਲੱਗਦਾ ਵੀ 6000 ਚੋਂ 1000 ਨੂੰ ਦਿੱਤੀਆਂ ਆ, ਪਰ ਇਹ ਆ ਵੀ ਕੰਮ ਖਿੱਚਿਆ ਪਿਆ ਆ। ਸਭ ਤੋਂ ਜ਼ਿਆਦੀਆਂ ਇੰਸਪੈਕਸ਼ਨਾਂ ਵੀ ਇੱਥੇ ਹੀ ਮਤਲਬ ਹੋਈਆਂ ਨੇ ਜੀ। ਅਗਲੇ ਕਾਲਰ ਆਪਾਂ ਉਹਨਾਂ ਵੱਲ ਵੱਧਦੇ ਆ। ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਆਪਾਂ ਗੱਲ ਕਰੀ ਜਾਂਦੇ ਸੀਗੇ ਕਾਰਗੋ ਥੈਫਟ ਦੀ, ਤੇ ਪਰ ਮੈਨੂੰ ਲੱਗਦਾ ਵੀ ਕਾਰਗੋ ਥੈਫਟ ਦੇ ਕਾਰਨ ਦੇ ਵਿੱਚ ਥੋੜਾ ਜਿਹਾ ਮੇਰੇ ਖਿਆਲ 'ਚ ਡਰਾਈਵਰਾਂ ਦਾ ਵੀ, ਮੈਂ ਸੋਚਦਾ ਵੀ ਡਰਾਈਵਰਾਂ ਦਾ ਵੀ ਥੋੜਾ ਜਿਹਾ ਫਾਲਟ ਹੈਗਾ। ਜ਼ਿਆਦਾਤਰ ਹੀ ਮੈਂ ਤੁਹਾਨੂੰ ਗੱਲ ਦੱਸਦਾ, ਨਟੋਮਸ ਦੇ ਵਿੱਚ ਨਾ ਨੈਸ਼ਨਲ ਡਰਾਈਵ ਹੈਗੀ, ਨੈਸ਼ਨਲ ਡਰਾਈਵ ਸੈਕਰਾਮੈਂਟੋ ਦੇ ਨਾਲ ਨਟੋਮਸ ਹੈ, ਨੈਸ਼ਨਲ ਡਰਾਈਵ ਸਟਰੀਟ ਹੈਗੀ, ਕਮਰਸ਼ੀਅਲ ਮਤਲਬ ਬਿਜ਼ਨਸ ਹੈਗੇ ਉੱਥੇ। ਠੀਕ ਹੈ। ਉੱਥੇ 90 ਤੋਂ 95% ਆਪਣੇ ਟਰੱਕ ਡਰਾਈਵਰ ਸਾਰੇ ਮੁੰਡੇ ਜਿਹੜੇ 25 30 ਚਲਾਉਂਦੇ ਆ, 2 3 ਟਰੱਕ ਟ੍ਰੇਲਾਂ ਖੜਾ ਕੇ ਵਗ ਜਾਂਦੇ ਆ। ਠੀਕ ਆ, ਉੱਥੇ ਫਾਈਲ ਲੱਗੇ ਹੋਏ ਆ ਵੀ ਸਿਰਫ ਤੁਸੀਂ ਡੇ ਟਾਈਮ ਤੁਸੀਂ ਟਰੱਕ ਪਾਰਕ ਕਰ ਸਕਦੇ ਹੋ,
ਟਾਈਮ ਲਿਖਿਆ ਹੋਇਆ ਹੈ ਨਾ, ਵੀ ਜਿਹਨਾਂ ਦੇ ਬਿਜ਼ਨਸ ਹੈਗਾ ਉਹਨਾਂ ਚ ਉਹ ਜੇ ਬੰਦ ਹੋ ਗਿਆ ਉਦੋਂ ਤੁਸੀਂ ਲੈ ਜਾਓ। ਦੂਸਰੀ ਗੱਲ ਇਹ ਹੈ, ਆਪਣੇ ਪੰਜਾਬੀ ਟਰੱਕ ਲੱਗ ਜਾਂਦੇ, ਟਰੱਕ ਲੈਂਦੇ ਆ ਵੀ ਕਾਰ ਦੀ ਉੱਤੇ ਰੋਡ ਤੇ ਸਟਰੀਟ ਤੇ ਪਾਰਕਿੰਗ ਤੇ ਲੱਗ ਜਾਂਦੇ ਆ। ਮੈਂ ਇੰਨੀਆਂ ਕਾਰਾਂ ਦੇਖੀਆਂ ਹੋਈਆਂ ਜੀ ਵੀ 3-3 4-4 ਦਿਨ ਸੇਮ ਕਾਰਾਂ ਇੱਕ ਜਗ੍ਹਾ ਦੀ ਖੜੀ ਆ। ਤੇ ਦੂਜੀ ਗੱਲ ਇੱਕ ਉਹਨਾਂ ਨੇ ਉਸ ਸਟਰੀਟ ਨੂੰ, ਸਾਰੇ ਪੰਜਾਬੀ ਆ, ਕੋਈ ਗੋਰਾ ਨਹੀਂ ਉੱਥੇ, ਕੋਈ ਹੋਰ ਮਕਸੀਕਾ ਨਹੀਂ, ਸਾਰੇ ਪੰਜਾਬੀ। ਉਹਨਾਂ ਨੇ ਵਰਕਸ਼ਾਪ ਬਣਾਈ ਹੋਈ ਹੈ ਸਟਰੀਟ ਤੇ, ਰਿਪੇਅਰ ਕਰਦੇ ਆ ਟਰੱਕਾਂ ਦੀ, ਖੋਲ ਕੇ ਬਹਿ ਜਾਂਦੇ ਆ, ਸਾਰਾ ਟਾਇਰ ਕੱਢ ਲਏ, ਬ੍ਰੇਕ ਕੱਢ ਲਏ, ਸਭ ਟਰਾਲਿਆਂ ਦੀ ਰਿਪੇਅਰ ਕਰ ਲਏ, ਐਵੇਂ ਕਰਦੇ, ਟ੍ਰੇਲਰ ਪਾਰ ਕਰਕੇ ਵਗ ਜਾਂਦੇ ਆ। ਫਿਰ ਲੋਕ ਜੇ ਚੋਰੀ ਕਰਦੇ ਉਹ ਵੀ ਦੇਖਦੇ ਵੀ 2-3 ਦਿਨ ਟਰੱਕ ਖੜਾ, ਟ੍ਰੇਲਰ ਖੜਾ, ਕਰ ਲਓ, ਇਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ ਜੀ। ਥੈਂਕ ਯੂ ਜੀ। ਜੀ ਆਪਣੇ ਅਗਲੇ ਕਾਲਰ ਨੇ ਬਲਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਕਲੋਜ਼ ਤੋਂ ਹੀ ਆ ਜੀ, ਮੈਂ ਵੀ ਟਰੱਕ ਚਲਾ ਰਿਹਾ, ਓਕਲਾਹੋਮਾ ਚ ਜਾ ਰਿਹਾ, 20 ਮੀਲ ਤੇ ਹੈ ਸਕੇਲ ਮੈਨੂੰ ਵੀ ਆਣੀ। ਤੇ ਮੈਂ ਦੱਸਣਾ ਤਾਂ ਕੱਲ ਆਪਣੇ ਫਰਿਜਨੋ ਦੀ ਕੰਪਨੀ ਹੈ ਜੀ, ਉਹਨਾਂ ਦੇ ਗਿੱਲ ਸਾਹਿਬ ਹੈ ਤੇ ਮੇਰਾ ਚਾਚਾ ਜੀ ਉੱਥੇ ਲੋਕਲ ਕਰਦੇ। ਅੱਜ ਉਹਨਾਂ ਦਾ ਕੱਲ 2 ਟਰੱਕ ਟੋ ਕਰ ਲਏ ਤੇ ਦੋਨੋਂ ਡਰਾਈਵਰ ਅਰੈਸਟ ਕਰ ਲਏ ਉਹਨਾਂ ਨੇ। ਉਹਨਾਂ ਨੇ ਜਦ ਮੈਕਸੀਕੋ ਬਾਰਡਰ ਕ੍ਰਾਸ ਕਰਿਆ ਤਾਂ ਕਹਿੰਦੇ ਤੁਹਾਡੇ ਬਿਆਨ ਨਹੀਂ ਹੋਏ ਵੇ, ਉਹ ਤਾਂ ਕਰਕੇ ਉਹਨਾਂ ਨੂੰ ਵੀ ਚੱਕਿਆ ਏ ਤੇ ਉਹ ਟਰੱਕ ਲੈਣ ਜਾ ਰਹੇ ਹੁਣ ਉੱਥੇ ਦੇ ਉਹਨਾਂ ਦੇ ਫਰਿਜਨੋ ਦੀ ਉਹ ਕੰਪਨੀ ਦੀ ਕੱਲ ਓਕਲਾਹੋਮਾ ਜਿਹੜੇ ਕੱਢੇ ਆ ਲੋਕ। ਠੀਕ ਹੈ ਜੀ। ਹੁਣ ਦੇਖ ਲਓ ਉਹਨਾਂ ਨੇ ਦੱਸਤਾ, ਉਹਨਾਂ ਦੇ ਆਪ ਬੰਦਿਆਂ ਨੇ ਜਿਹੜਾ ਦੱਸੀ ਜਾਂਦੇ ਵੀ ਹੋ ਹੀ ਰਿਹਾ ਹੈ ਉੱਦਾਂ, ਫਿਰ ਸਾਨੂੰ ਹਾਂਜੀ ਕਹਿੰਦੇ ਵੀ ਹਾਂਜੀ ਹੁੰਦਾ ਨਹੀਂ। ਚਾਚਾ ਜੀ ਮੇਰੇ ਜਾ ਰਹੇ, ਉਹਨਾਂ ਨੇ ਭੇਜੇ ਲੋਕਲ ਚਲਾਉਂਦੇ ਤੇ ਉਹ ਕਹਿੰਦੇ ਤੂੰ ਚੱਲ ਲੈ ਕੇ ਆ ਉੱਥੇ ਤੇ ਜਾ ਰਹੇ ਚੱਕਣ ਉਹਨਾਂ ਨੂੰ। ਬਾਕੀ ਅੱਗੇ ਕਿ ਅਪਡੇਟ ਆਉਂਦੀ ਮੈਂ ਦੁਬਾਰਾ ਦੱਸ ਦਿੰਦਾ। 20 ਮੀਲ ਤੇ ਸਕੇਲ ਓਕਲਾਹੋਮਾ ਦੀ। ਕੋਈ ਨਹੀਂ, ਜ਼ਰੂਰ ਦੱਸ ਦਿਓ ਵੀਰ ਜੀ। ਥੈਂਕ ਯੂ ਜੀ। ਠੀਕ ਹੈ, ਸਤਿ ਸ੍ਰੀ ਅਕਾਲ। ਇਹ ਮੁੱਦਾ ਨਾ ਜਿਹੜਾ ਬਿਆਨ ਨਹੀਂ ਹੋਏ ਦਾ, ਇਹਦਾ ਨਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਸਾਰਾ ਸਮਝਾਇਆ ਗਿਆ ਸੀ ਅਟਰਨੀ ਟਿਰਕੀਆਣਾ ਹੋਣਾ ਦੇ ਦੁਆਰਾ, ਵੀ ਕੌਣ 235 ਦੇ ਅੰਡਰ ਆਉਂਦਾ ਤੇ ਕੌਣ 236 ਦੇ ਅੰਦਰ ਆਉਂਦਾ। ਜਿਹੜਾ ਕੋਈ 235 ਦੇ ਅੰਦਰ ਆਉਂਦਾ ਉਹਦਾ ਕੋਈ ਬਚਾਅ ਨਹੀਂ। ਜੋ ਮੁੱਕ ਦੀ ਗੱਲ ਜਿਹੜੀ ਉਹਨਾਂ ਨੇ ਇਹ ਸਪਸ਼ਟ ਜਿਹੜੀ ਸਿੱਧ ਪੱਧਰੀ ਪੰਜਾਬੀ 'ਚ ਜਿਹੜੀ ਉਹ ਦੱਸੀ ਆ, ਜੇ ਤੁਸੀਂ ਆਈਸ ਦੇ ਡਿੱਕੇ ਆਏ ਆ, ਜੇ ਤੁਹਾਡੇ ਤੇ ਧਾਰਾ 235 ਵਾਲੀ ਲੱਗ ਰਹੀ ਆ ਤਾਂ ਉਹਨਾਂ ਨੇ ਤੁਹਾਨੂੰ ਡਿਟੇਨ ਕਰਨਾ ਹੀ ਕਰਨਾ। ਹੁਣ ਤੁਸੀਂ ਆਪਣੇ ਵਕੀਲਾਂ ਨਾਲ ਸਲਾਹ ਕਰ ਲਓ, ਪੁੱਛ ਲਓ ਵੀ ਮੇਰੇ ਤੇ ਧਾਰਾ ਕਿਹੜੀ ਲੱਗਣੀ ਆ, ਵੀ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਡਿਸੀਜਨ ਲਓ ਵੀ ਮੈਂ ਜਾਣਾ ਆ ਕਿ ਨਹੀਂ ਜਾਣਾ। ਫਿਰ ਤੁਸੀਂ ਐਵੇਂ ਸਾਡੇ ਦੁਆਲੇ ਹੋਏ ਰਹਿੰਦੇ ਆ ਵੀ ਤੁਸੀਂ ਕਿਉਂ ਦੱਸਦੇ ਕਿਉਂ ਵੀ ਆਹ ਚੀਜ਼ ਹੋ ਰਹੀ ਆ। ਰਣਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ। ਹੁਣ ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਪਹਿਲੀ ਵਾਰ ਮੈਂ ਕਾਲ ਕੀਤੀ ਹੈ ਜੀ, ਤੇ ਆਪ ਜੀ ਨੂੰ ਅਪਡੇਟ ਦੇਣੀ ਸੀ ਵੀ ਮੈਨੂੰ ਕੱਲ ਓਕਲਾਹੋਮਾ ਮੈਂ ਕ੍ਰੋਸ ਕੀਤਾ ਸੀ, ਸਕੇਲ ਤੇ ਮੈਨੂੰ ਰੋਕਿਆ ਜੀ, ਤੇ ਉੱਥੇ ਜੀ ਲਗਭਗ 18 ਕੁ ਟਰੱਕ ਜਿਹੜੇ ਪਾਰਕਿੰਗਾਂ ਦੇ ਵਿੱਚ ਲਾਏ ਹੋਏ ਸੀ। ਪਾਰਕਿੰਗ ਦੇ ਵਿੱਚ ਮੈਂ ਗਿਆ ਜੀ, ਤੇ ਨਾਲ ਹੀ ਉੱਥੇ ਮੈਨੂੰ ਆਫਿਸਰ ਆ ਗਿਆ ਉਸੇ ਵੇਲੇ ਮੇਰੇ ਕੋਲ, ਔਰ ਆ ਕੇ ਉਹਨੇ ਸਭ ਤੋਂ ਪਹਿਲਾਂ ਮੈਨੂੰ ਪੁੱਛਿਆ ਬਈ ਤੁਹਾਨੂੰ ਇੰਗਲਿਸ਼ ਆਉਂਦੀ ਹੈ, ਆਰ ਯੂ ਅੰਡਰਸਟੈਂਡ ਇੰਗਲਿਸ਼? ਮੈਂ ਯੈਸ। ਤੇ ਫਿਰ ਉਹਨੇ ਮੈਨੂੰ ਇੱਕ ਪੈਡ ਜਿਹਾ ਸੀ, ਜਿਹੜਾ ਪੇਪਰ ਲੱਗੇ ਹੋਏ ਸੀ, ਉਸ ਦੇ ਵਿੱਚੋਂ ਪੈਰਾਗ੍ਰਾਫ ਸੀ ਜੀ, ਉਹ ਪੜ੍ਹਾਇਆ। ਅੱਛਾ ਜੀ। ਵਿੱਚੋਂ ਹਾਂਜੀ ਉਹ ਪੜ੍ਹਾਇਆ ਬਈ ਆ ਰੀਡ ਕਰ। ਤੇ ਮੈਂ ਜੀ ਦੂਸਰੀ ਲਾਈਨ ਤੇ ਪਹੁੰਚਿਆ ਸੀ ਪੜ੍ਹਦਾ ਹੋਇਆ, ਤੇ ਕਹਿੰਦਾ ਓਕੇ। ਫਿਰ ਨਾਲ ਹੀ ਪੇਪਰ ਚੇਂਜ ਕੀਤਾ ਉਹਨੇ, ਫਿਰ ਉਸ ਵਿੱਚੋਂ ਸਾਈਨ ਸੀ ਜੀ ਥੱਲੇ ਲਿਖੇ ਹੋਏ, ਸਾਰੇ ਟਰੈਕਿੰਗ ਦੇ ਹੀ ਅਕੋਰਡਿੰਗ ਸੀ ਉਹ, ਪਾਰਕਿੰਗ ਦੇ ਤੇ ਸਪੀਡ ਵਗੈਰਾ ਦੇ। ਉਹ ਮੈਂ ਸਾਰੇ ਕਹਿੰਦੇ ਰੀਡ ਕਰ, ਉਹ ਸਾਰੇ ਪੜ੍ਹਤੇ। ਕਹਿੰਦਾ ਇਹਨਾਂ ਮਤਲਬ ਪਤਾ ਹੈ? ਮੈਂ ਯਸ। ਕਹਿੰਦੇ ਓਕੇ। ਫਿਰ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜੀ, ਤੂੰ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ? ਤੇ ਉਹ ਸਾਰੇ ਚਲੋ ਸਵਾਲ ਜਵਾਬ ਹੁੰਦੇ ਰਹੇ ਜੀ। ਲਗਭਗ 8-10 ਸਵਾਲ ਉਹਨੇ ਮੇਰੇ ਨਾਲ ਕੀਤੇ ਜੀ, ਉਹ ਮੈਂ ਸਾਰੇ ਜਵਾਬ ਉਹਨੂੰ ਦੇਤੇ ਆ ਜੀ। ਫਿਰ ਉਸ ਤੋਂ ਬਾਅਦ ਕਹਿੰਦਾ ਤੂੰ ਸੋਲੋ ਚਲਾ ਰਿਹਾ ਕਿ ਕੋਈ ਹੋਰ ਕੋ ਡਰਾਈਵਰ ਵੀ ਤੇਰੇ ਨਾਲ? ਮੈਂ ਜੀ ਮੈਂ ਸੋਲੋ ਹਾਂ। ਕਹਿੰਦੇ ਓਕੇ। ਫਿਰ ਕਹਿੰਦੇ ਕੋਟਨ ਆਪਣਾ ਹਟਾ ਪਿੱਛੇ ਦੇਖਣਾ, ਬੈਠ ਤੇ ਤੇਰੇ ਕੇਬਨ ਦੇ ਕੋਈ ਹੋਰ ਤੇ ਨਹੀਂ ਹੈ? ਮੈਂ ਕਿਹਾ ਨਹੀਂ ਜੀ ਕੋਈ ਨਹੀਂ ਹੈ। ਕਹਿੰਦੇ ਮੈਂ ਚੈੱਕ ਕਰ ਸਕਦਾ? ਮੈਂ ਓਕੇ। ਫਿਰ ਉਹਨੇ ਜੀ ਅੰਦਰ ਮੈਂ ਕੋਟਨ ਹਟਾਇਆ, ਫਿਰ ਪਿੱਛੇ ਉਹਨੇ ਸਾਰਾ ਚੈੱਕ ਕੀਤਾ ਵੀ ਨਹੀਂ ਹੈ ਕੋਈ, ਓਕੇ। ਉਸ ਤੋਂ ਬਾਅਦ 'ਚ ਜੀ ਫਿਰ ਇੱਕ ਇੱਕ ਪੇਪਰ ਉਹਨੇ ਮੇਰੇ ਕੋਲੋਂ ਲਿਆ, ਲਾਇਸੈਂਸ ਲਿਆ, ਕੀ ਲੋ ਬੁੱਕ ਚਲਾਉਂਦਾ ਹੈ? ਤਾਂ ਮੈਂ ਹਾਂ ਜੀ। ਉਹ ਲੈ ਕੇ ਉਹਨਾਂ ਆਪ ਟ੍ਰਾਂਸਫਰ ਕੀਤੀ, ਪੇਪਰ ਉੱਪਰ ਸਾਰੇ ਲੈ ਜਾ ਕੇ। ਫਿਰ ਉਹ 15 ਕੁ ਮਿੰਟ ਬਾਅਦ 'ਚ ਆਇਆ ਮੇਰੇ ਕੋਲ, ਚਲੋ ਨੋ ਵਾਇਲੇਸ਼ਨ ਦਾ ਮੈਨੂੰ ਦੇ ਦਿੱਤਾ ਉਹਨੇ। ਔਰ ਉਸ ਟਾਈਮ ਦੀ ਗੱਲ ਹੈ ਜੀ ਜਦੋਂ ਆਪਣੇ ਬਹੁਤ ਸਾਰੇ ਟਰੱਕ, ਮੈਂ ਬੈਕਰ ਸਪੀਡ ਆਂਦਾ ਉੱਥੋਂ ਦੀ ਕੰਪਨੀ ਦੇ ਵੀ ਸੀ, ਕੁਝ ਫਰੀਜ਼ਨੋ ਕੰਪਨੀ ਦੇ ਵੀ ਸੀ ਜੀ। ਉਸ ਵੇਲੇ 3 ਟਰੱਕ ਮੇਰੇ ਸਾਹਮਣੇ ਹੀ ਉਸ ਵੇਲੇ ਟੋ ਹੋ ਕੇ ਗਏ ਸੀ, ਜਦੋਂ ਮੈਂ ਪਾਰਕਿੰਗ ਦੇ ਵਿੱਚ ਹੀ ਖਲੋਤਾ ਸੀ। ਤੇ ਬਾਕੀ ਆਊਟ ਆਫ ਸਰਵਿਸ ਬਹੁਤ ਸਾਰੇ ਟਰੱਕ ਕੀਤੇ ਸੀ ਜਿਨ੍ਹਾਂ ਤੇ ਪੇਪਰ ਲਾਏ ਹੋਏ ਸੀ ਰੈਡ ਕਲਰ ਦੇ ਉਹਨਾਂ ਨੇ ਸ਼ੀਸ਼ਿਆਂ ਦੇ। ਤੇ ਇਹ ਕੁਝ ਹੋ ਰਿਹਾ ਜੀ ਲਗਭਗ
ਇਹ 3 ਦਿਨ ਲਗਭਗ ਕਹਿੰਦੇ ਜੀ 3 ਦਿਨ ਇੰਸਪੈਕਸ਼ਨ ਚੱਲਣੀ ਹੈ ਸਪੈਸ਼ਲ। ਅੱਜ ਤੱਕ ਮੈਨੂੰ 6 ਸਾਲ ਹੋ ਗਏ ਜੀ ਟਰੱਕ ਚਲਾਉਂਦੇ ਨੂੰ, ਇੰਨੀ ਪੁਲਿਸ ਮੈਂ ਅੱਜ ਤੱਕ ਸਕੇਲ ਦੇ ਉੱਤੇ ਜਾਂ ਰੋਡ ਦੇ ਉੱਤੇ ਵੀ ਨਹੀਂ ਵੇਖੀ ਜਿੰਨੀ ਕੱਲ ਉੱਥੇ ਸਿਟੀ ਤੱਕ ਪੂਰੇ ਓਕਲਾਹੋਮਾ ਦੇ ਵਿੱਚ ਹਾਈਵੇ ਪੈਟਰੋਲ ਦੀਆਂ ਗੱਡੀਆਂ ਜਾਂ ਸਟੇਟ ਟਰੂਪਰ ਦੀਆਂ ਗੱਡੀਆਂ ਖਲੋਤੀਆਂ ਸਨ। ਠੀਕ ਹੈ ਜੀ, ਠੀਕ ਫਸਟ ਟਾਈਮ ਹਾਂਜੀ ਇਹ ਇਨਫੋਰਮੇਸ਼ਨ ਦੇਣੀ ਸੀ ਜੀ। ਧੰਨਵਾਦ ਰਣਵੀਰ ਜੀ, Careful। ਬਹੁਤ ਵਧੀਆ, ਥੈਂਕ ਯੂ ਜੀ। ਥੈਂਕ ਯੂ। ਤੁਸੀਂ ਬਿਲਕੁਲ ਕਲੀਅਰ ਕਰਕੇ ਜਿਹੜਾ ਦੱਸਦਾ ਵੀ ਕਿੱਦਾਂ ਉੱਥੇ ਟੈਸਟ ਹੋ ਰਿਹਾ, ਕੀ ਉੱਥੇ ਦੀ ਅਸਲੀਅਤ ਆ, ਕਿੱਦਾਂ ਟਰੱਕ ਟੋ ਹੋ ਰਹੇ ਤੇ ਕਿੱਦਾਂ ਜਿਹੜੇ ਉਹ ਸਵਾਲ ਜਵਾਬ ਜਿਹੜੇ ਅਗਲੇ ਕਰਦੇ ਪਏ ਆ ਜੀ। ਹੁਣ ਇਹ ਜਿਹੜੀ ਖਬਰ ਹੈ ਨਾ ਤਾਂ CNN ਨੇ ਦੱਸਣੀ ਨਾ ਫੌਕਸ ਵਾਲਿਆਂ ਨੇ ਦੱਸਣੀ, ਇਹ ਆਪਾਂ ਹੀ ਦੱਸਣੀ ਹੈ ਨਾ, ਪੰਜਾਬੀ ਰੇਡੀਓ USA ਵਾਲਿਆਂ ਨੇ। ਫਿਰ ਕਹਿਣਾ ਵੀ ਦੱਸ ਦੇ ਕਿਉਂ। ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਬਾਕੀ ਮੇਰੇ ਮੂੰਹ ਦੀ ਗੱਲ ਤਾਂ ਭੈਣ ਜੀ ਖੋ ਕੇ ਲੈ ਗਿਆ, ਬਹੁਤ ਸੋਹਣੀ ਮੈਂ ਗੱਲ ਕਹੀ। ਤੇ ਬਾਕੀ ਹਰਜੋਤ ਖਾਲਸਾ ਸਾਹਿਬ ਕਹਿੰਦਾ ਕਮਲਿਆਂ ਸਰ ਸਿੰਘ ਨਹੀਂ ਹੁੰਦੇ, ਉਹਨਾਂ ਦੇ ਕਮੈਂਟਾਂ ਤੋਂ ਜਾਂ ਉਹਨਾਂ ਦੀ ਬੋਲਚਾਲ ਤੋਂ ਜਾਂ ਉਹਨਾਂ ਦੀ ਹਰਕਤਾਂ ਤੋਂ ਪਤਾ ਲੱਗਣਾ, ਹੋਰ ਨਹੀਂ ਕਿਸੇ ਤਰ੍ਹਾਂ ਪਤਾ ਲੱਗਣਾ। ਚਲੋ ਸਹੀ ਠੀਕ ਹੈ ਜੀ। ਤੇ ਹਾਂਜੀ ਭਾਜੀ ਬਾਕੀ ਜੇ ਇਹ DOT ਜਾਨੀ ਕਿ ਲਾਇਸੈਂਸ ਵਾਲੇ ਨਾ ਸਿਰਫ ਹੈਜ਼ਮਟ ਵਾਲੀ ਰਿਕੁਆਇਰਮੈਂਟ ਅਪਲਾਈ ਕਰ ਦੇਣ, ਬੈਕਗਰਾਉਂਡ ਚੈੱਕ, ਤਾਂ ਆਪਣੇ 50% ਬੰਦੇ ਫਿਨਿਸ਼ ਹੋ ਜਾਣਗੇ। ਜਿਹੜੇ ਬੰਦਿਆਂ ਕੋਲੇ DUI ਆ, ਜਿਹੜੇ ਬੰਦਿਆਂ ਕੋਲੇ ਕਿਸੇ ਤਰ੍ਹਾਂ ਦਾ ਵੀ ਵਾਇਲੈਂਸ ਆ, ਚਾਹੇ ਆਪਣੀ ਘਰ ਵਾਲੀ ਨਾਲ ਚਾਹੇ ਕਿਸੇ ਹੋਰ ਨਾਲ, ਉਹਨਾਂ ਨੂੰ ਕਿਸੇ ਨੂੰ ਨਹੀਂ ਮਿਲਣੀ ਹੈਜ਼ਮਟ ਦੀ ਕਲੀਅਰੈਂਸ। ਨੰਬਰ 3 ਭਾਜੀ ਪੁੱਛਦੇ ਸੀਗੇ ਵੀ DOT ਵਾਲੇ ਪੁੱਛਦੇ ਆ ਵੀ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। DOT ਵਾਲਿਆਂ ਨੂੰ ਇਹ ਚਾਹੀਦਾ ਵੀ ਕੋਈ ਵੀ ਬੰਦਾ ਕਿਸੇ ਵੀ ਕਮਿਊਨਿਟੀ ਦਾ ਹੋਵੇ, ਜਦੋਂ ਉਹ ਥੈਫਟ ਦੇ ਵਿੱਚ ਫੜਿਆ ਜਾਂਦਾ ਤਾਂ ਉਹਨੂੰ ਸਿੱਧਾ ਇਮੀਗ੍ਰੇਸ਼ਨ ਵਾਲਿਆਂ ਨੂੰ ਦੇਣ, ਆਪਣੇ ਸਿੱਧੇ ਕਰ ਲੈਣੇ ਉਹਨਾਂ ਨੇ ਜੀ। ਓਕੇ ਭਾਜੀ, ਇੰਨੀਆਂ ਗੱਲਾਂ ਮੇਰੇ ਲਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਅਸੀਂ ਕਾਲ ਕੋਈ ਸਕਰੀਨ ਨਹੀਂ ਕਰਦੇ, ਜਿਹੜਾ ਵੀ ਕਾਲ ਕਰਦਾ ਉਹ ਸਿੱਧਾ ਹੀ ਕਾਲ ਕਰਦਾ ਆ, ਤੇ ਜਿਹੜੇ ਕਮੈਂਟ ਪਾਉਂਦੇ ਉਹ ਵੀ ਕਾਲ ਕਰ ਸਕਦੇ ਆ। ਜਸਵੀਰ ਜੀ। ਹਾਂਜੀ ਜਸਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਬਹੁਤ ਵਧੀਆ ਤੁਸੀਂ ਗਾਈਡ ਕਰਦੇ ਹੋ, ਕੰਮ ਖਿੱਚੀ ਚੱਲੋ, ਦੱਬੀ ਚੱਲੋ ਤੇ ਬਾਹ ਮਰੋੜਦੇ ਰਹੋ ਡਰਾਈਵਰਾਂ ਦੀ, ਤਾਂ ਕਿ ਸੁਚੇਤ ਰਹੇ। ਅਸੀਂ ਕੀ ਮਰੋੜਦੇ ਤੇ ਇਸ ਪ੍ਰਸ਼ਾਸਨ ਮਰੋੜਦਾ, ਹੀ ਤਾਂ ਦੱਸਦੇ ਹੀ ਆ ਜੀ, ਸੁਚੇਤ ਕਰਨ ਲਈ, ਕਿਉਂਕਿ ਕਿਸੇ ਬਾਬੇ ਦੀ ਕਿਰਪਾ ਨਹੀਂ ਹੋਣੀ ਰਾਜ ਕਰਨ ਜੀ। ਤੇ ਆਪਣਾ ਜੇ ਤੁਸੀਂ ਕਾਨੂੰਨ ਨੂੰ ਫੋਲੋ ਕਰੋਗੇ ਤਦੇ ਤੁਸੀਂ ਆਰਥਿਕ ਤੌਰ ਤੇ, ਫਿਜ਼ੀਕਲ ਤੌਰ, ਮੈਂਟਲੀ ਸਟੇਬਲ ਰਹੋਗੇ। ਸਹੀ ਗੱਲ। ਬਿਲਕੁਲ ਬਿਲਕੁਲ। ਬਾਕੀ ਰਮਨ ਜੀ ਨੂੰ ਕੁਐਸਚਨ ਹੈ, ਜਿਹੜੇ ਸਾਡੇ ਭਰਾ ਥੋੜਾ ਬਹੁਤਾ ਓਵਰ ਸਪੀਡ ਚੱਲਦੇ ਹੈ, ਵੀ ਕਿੰਨੀ ਸਪੀਡ ਦੇ ਉੱਪਰ ਅਰੈਸਟ ਕਰ ਸਕਦਾ ਪੁਲਿਸ ਅਫਸਰ, ਇਹ ਦੱਸਣ ਜੀ। ਇੰਡੀਆ ਵਿੱਚ ਵੀ ਲਾ ਹੈਗਾ, ਉਹ ਰਫ ਡਰਾਈਵਿੰਗ ਵਿੱਚ ਆਉਂਦਾ ਜੀ, ਓਵਰ ਰੈਕਲੈਸ ਵਾਲੇ ਚ। ਹਾਂ, ਸੰਬੰਧਿਤ ਪੁਲਿਸ ਅਫਸਰ ਅੰਡਰ ਸੈਕਸ਼ਨ 207 ਮੋਟਰ ਵਹੀਕਲ ਐਕਟ ਦੀ ਤੁਹਾਨੂੰ ਅਰੈਸਟ ਵੀ ਕਰ ਸਕਦਾ ਤੇ ਤੁਹਾਡਾ ਵਹੀਕਲ ਵੀ ਇੰਪਾਊਂਡ ਕਰ ਸਕਦਾ ਮੇਰੇ ਖਿਆਲ ਦੇ ਵਿੱਚ। ਕਿੰਨੀ 15 ਕੁ ਹੁੰਦੀ ਹੈ ਉੱਤੇ ਰਮਨ ਜੀ? 15 ਹੁੰਦੀ ਆ ਜਿਹੜੀ ਕਾਰਜ਼ ਦੀ ਹੁੰਦੀ ਆ, ਤੇ ਕਮਰਸ਼ੀਅਲ ਦੇ ਵਿੱਚ ਤਾਂ ਵੈਸੇ ਘੱਟ ਤੇ ਵੀ ਕਰ ਸਕਦੇ ਆ, ਤੁਹਾਨੂੰ ਟਿਕਟ ਤਾਂ ਮਿਲਦੀ ਆ। ਪਰ ਆਪਾਂ ਜਿਹੜਾ ਜਦੋਂ ਕਮਰਸ਼ੀਅਲ ਜਿਹੜਾ ਵਹੀਕਲ ਹੈ ਨਾ, ਉਹ ਅਸੀਂ ਗਿਣਦੇ ਹੁੰਦੇ ਆ ਵੀ ਜੇ ਤੁਸੀਂ ਤੁਹਾਡੀ ਪੋਸਟਡ ਸਪੀਡ ਆ, ਤੇ ਪੋਸਟਡ ਸਪੀਡ ਤੋਂ ਤੁਸੀਂ 7 ਜਾਂ 8 ਮੀਲ ਉੱਪਰ ਚੱਲਦੇ ਆ ਨਾ, 7 ਮੀਲ ਉੱਪਰ ਚੱਲਦੇ ਆ, ਤਾਂ ਤੁਹਾਨੂੰ ਪੁਲਿਸ ਵਾਲਾ ਜਿਹੜਾ ਆ ਉਹ ਕੁਝ ਕਹਿਣਾ ਨਹੀਂ। ਲੇਕਿਨ ਜੇ ਤੁਸੀਂ ਉਹ ਤੋਂ ਡਬਲ ਉੱਪਰ, ਮਤਲਬ ਉਹੀ 15 to 20 ਜੇ ਚੱਲਦੇ ਆ, ਤੇ ਰੈਕਲੈਸ ਹੋ ਜਾਂਦੀ ਆ। ਮੇਰੇ ਖਿਆਲ ਜੇ ਕਿਸੇ ਨੂੰ ਐਗਜ਼ੈਕਟ ਫਿਗਰ ਪਤਾ ਤਾਂ ਜ਼ਰੂਰ ਕਾਲ ਕਰਕੇ ਦੱਸਿਓ। ਪਰ ਇਹ ਡਿਪੈਂਡ ਵੀ ਕਰਦਾ ਆ ਕਿ ਬਹੁਤ ਜਿਹੜੇ ਲੋਕੀ ਹੈਗੇ ਆ, ਮੇਰੇ ਨਾਲ ਪਿਛਲੇ ਵੀਕ ਤੋਂ ਹੀ ਗੱਲ ਹੋਈ ਸੀਗੀ, ਕਿਸੇ ਦੀ ਦੱਸਿਆ ਸੀਗਾ ਕਿ ਉਹਨਾਂ ਨੇ 55 ਦੀ ਸਪੀਡ ਦੇ ਵਿੱਚ 89 ਤੇ ਟਿਕਟ ਮਿਲੀ ਆ। ਸੋ ਉਹ ਹੁਣ ਤੁਸੀਂ ਆਪ ਦੱਸ ਸਕਦੇ ਆ ਵੀ 55 ਦੀ ਸਪੀਡ ਨੂੰ ਕਿ ਗੱਡੀ ਵਾਲੇ ਨੂੰ? ਟਰੱਕ ਵਾਲੇ। ਗੱਡੀ 89 ਤੇ ਬੰਦਾ ਚਲਾਉਂਦਾ ਡਰਦਾ, ਟਰੱਕ ਖਿੱਚੀ ਫਿਰਦੇ ਸੀਗੇ। ਬੱਲੇ ਬੱਲੇ। ਇਹਦਾ ਫਿਰ ਰਫ ਡਰਾਈਵਿੰਗ ਵਿੱਚ ਆਉਂਦੀ ਹੈ ਨਾ ਮੇਰੇ ਖਿਆਲ ਦੇ, ਡੇਂਜਰਸ ਚ ਆ ਜਾਂਦੀ, ਡੇਂਜਰਸ ਰਫ ਡਰਾਈਵਿੰਗ ਕਹਿ ਦੋ, ਡੇਂਜਰਸ ਕੋਈ ਚੀਜ਼ ਹੈ ਜੀ। ਜੀ ਥੈਂਕ ਯੂ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸਰ। ਹੁਣ ਇਹਦਾ ਮਤਲਬ ਇਹ ਨਾ ਸੋਚਿਓ ਵੀ ਰਮਨ ਜੀ ਨੇ ਕਿਹਾ ਵੀ 7-8 ਉੱਤੇ ਤੱਕ ਚਲਾ ਸਕਦੇ, ਵੀ ਤੁਸੀਂ 7-8 ਉੱਤੇ ਹੀ ਚਲਾਉਣੀ ਆ। ਵੀ ਬਾਅਦ ਚ ਕਹਿਣ ਵੀ ਰਮਨ ਢਿੱਲੋਂ ਨੇ ਕਿਹਾ ਸੀਗਾ ਵੀ ਇਹ ਤੁਹਾਨੂੰ ਦੱਸ ਰਹੇ ਵੀ ਇਹ ਕਈ ਹੁੰਦੇ ਆ ਵੀ ਬਗੈਰ ਲਿਖੇ ਹੋਏ ਰੂਲ ਲੋਕ ਆਪਣੇ ਆਪ ਜਿਹੜੇ ਉਹ ਬਣਾ ਲਏ ਹੁੰਦੇ ਆ। ਜਿਹੜੀ ਸਪੀਡ ਲਿਮਿਟ ਆ ਉਹਦੇ ਹਿਸਾਬ ਨਾਲ ਹੀ ਚਲਾਓ ਜੀ, ਉਤੋਂ ਅਸੀਂ ਨਹੀਂ ਕਹਿੰਦੇ ਵੀ ਅੱਧੀ ਵੀ ਉੱਤੇ ਚਲਾਓ ਜਾਂ 1 ਵੀ ਉੱਤੇ ਚਲਾਓ, ਜਿੰਨੀ ਸਪੀਡ ਲਿਮਿਟ ਪੋਸਟਡ ਆ ਉਸ ਹਿਸਾਬ ਦੇ ਨਾਲ ਹੀ ਚਲਾਓ। ਬੂਟਾ ਸਿੰਘ ਜੀ। ਹਾਂਜੀ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਗਰ ਵੀਰ ਜੀ ਤੇ ਰਮਨ ਢਿੱਲੋਂ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਅੱਛਾ ਜੀ, ਮੈਂ ਸਾਰੇ ਉਹਨਾਂ ਸਿੰਘਾਂ ਦੇ ਨਾਲ ਆ ਜਿਨ੍ਹਾਂ ਨੇ ਕਿਹਾ ਵੀ ਬਾਈ ਦੱਬੀ ਆਓ ਕੰਮ, ਕੋਈ ਗੱਲ ਨਹੀਂ, ਹਾਥੀ ਨੂੰ ਵੇਖ ਕੇ ਨਾ ਤੇ ਭੌਂਕਦੇ ਹੀ ਹੁੰਦੇ ਆ ਤੇ ਕਰੀ ਜਾਣ ਦੇ, ਕੋਈ ਗੱਲ ਨਹੀਂ। ਚਲੋ ਆਪਾਂ ਤੇ ਜਾਣਦੇ ਹੁੰਦੇ ਆ ਡਿੱਗੀ ਅਖੇ ਤੇ ਗੁੱਸਾ ਘਮਿਆਰ ਤੇ ਆਂਦੇ ਹੁੰਦੇ ਕਿ ਨਹੀਂ ਜੀ ਜੀ, ਉਹ ਗੱਲਾਂ ਕਸੂਰ ਉਹਨਾਂ ਦਾ ਆਪਦੇ ਆ ਤੇ ਆਪ ਪੁੱਠੇ ਕੰਮ ਕਰਦੇ ਆ ਤੇ ਫਸਦੇ ਆ ਤੇ ਜਾਂ ਕੋਈ ਉਹਨਾਂ ਨੂੰ ਡਰਾਈਵਰ ਨਹੀਂ ਮਿਲਦੇ, ਅਗਲਿਆਂ ਦੇ ਵੀ ਨਹੀਂ ਭਾਈ ਅਸੀਂ ਉੱਧਰ ਨਹੀਂ ਜਾਣਾ, ਤੇ ਉਹ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਇਹ ਕੰਮ ਕਰਦੇ ਆ। ਇਹ ਬਿਲਕੁਲ ਸਹੀ ਗੱਲ ਹੈ ਭਾਜੀ ਦੀ, ਇਹ ਬਿਲਕੁਲ ਸਹੀ ਗੱਲ ਹੈ। ਹਾਂਜੀ, ਉਹਨਾਂ ਨੂੰ ਕਹੋ ਮਿਲਦੇ ਨਹੀਂ ਤੇ ਉਹ ਤਾਂ ਕਹਿੰਦੇ ਵੀ ਸਾਡੇ ਡਰਾਈਵਰ ਨਹੀਂ ਮਿਲਦੇ, ਤੇ ਇਹ ਉਹਨਾਂ ਨੂੰ ਚਕੰਨੇ ਕਰੀ ਜਾਂਦੇ ਆ ਤੇ ਨਹੀਂ ਅਸੀਂ ਧੱਕੇ ਨਾਲ ਕੱਲੀ ਜਾਈਏ, ਜਿਹੜਾ ਕੋਈ ਬਚ ਗਿਆ ਠੀਕ ਆ, ਜੇ ਫਸ ਗਿਆ ਤਾਂ ਵੀ ਕੋਈ ਗੱਲ ਨਹੀਂ। ਕਿਹੜਾ ਆਪ ਚਲਾਉਣ ਦੇ ਆ, ਹਾਂਜੀ ਨਾ ਮੁੜ ਕੇ ਉਹਨਾਂ ਨੂੰ ਤਾਂ ਇੰਸ਼ੋਰੈਂਸ ਵੀ ਮਿਲਦੀ, ਹੋਰ ਵੀ ਮਿਲਦਾ, ਜੇ ਕੋਈ ਉਹ ਵਿਚਾਰਾ ਅਣਜਾਣ ਬੰਦਾ ਫਸ ਗਿਆ ਉਹ ਨਾ ਉੱਧਰ ਜੋਗਾ ਨਾ ਉੱਧਰ ਜੋਗਾ। ਤੇ ਇਸ ਕਰਕੇ ਪ੍ਰੋਗਰਾਮ ਬਹੁਤ ਵਧੀਆ ਜੀ, ਤੇ ਬੇਫਿਕਰ ਹੋ ਕੇ ਤੇ ਅਸੀਂ ਤੁਹਾਡੇ ਨਾਲ ਆ, ਜਿੱਥੋਂ ਤੀਕ 100 ਤੇ 5%। ਠੀਕ ਹੈ, ਇਹ ਤਾਂ ਮਾੜਾ ਮੋਟਾ ਕਰਦੇ ਹੀ ਹੁੰਦੇ, ਕੋਈ ਡਰ ਨਹੀਂ। ਚਲੋ ਠੀਕ ਹੈ, ਥੈਂਕ ਯੂ ਜਿਉਂਦੇ ਰਹੋ ਜੀ, ਥੈਂਕ ਯੂ, ਮਿਹਰਬਾਨੀ ਜੀ। ਤੇ ਸਮਾਂ ਸਾਨੂੰ ਪਤਾ ਵੀ ਉਹ ਸਮਾਪਤੀ ਤੇ ਆ, ਪਰ ਜਿਹੜੇ ਕਾਲਰ ਹੋਲਡ ਤੇ ਆਪਾਂ ਸਾਰਿਆਂ ਦੀਆਂ ਕਾਲਾਂ ਲਵਾਂਗੇ ਤੇ ਉਹਨਾਂ ਦੇ ਆਪਾਂ ਗੱਲ ਸੁਣ ਕੇ ਤੇ ਫਿਰ ਅੱਗੇ ਪ੍ਰੋਗਰਾਮ ਨੂੰ ਫਿਰ ਆਪਾਂ ਸਮਾਪਤ ਕਰਾਂਗੇ। ਹਾਂਜੀ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਨਹੀਂ ਕੁਲਦੀਪ ਬੋਲ ਰਿਹਾ। ਹਾਂਜੀ ਜੀ ਕੁਲਦੀਪ ਜੀ ਬੋਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੇ ਮੈਂ ਵੀ ਕਹਿਣਾ ਜੀ ਬੂਟਾ ਸਿੰਘ ਮੰਗਵਾ ਅਸੀਂ ਤੁਹਾਡੇ ਨਾਲ ਆ, ਤੇ ਚੱਕੀ ਚਲੋ ਮੜਿਆ ਤੜਕਾ ਕਹਿੰਦੇ ਦੇਗੀ ਮਿਰਚ ਦਾ ਤੜਕਾ ਲਾਇਆ ਕਰੋ, ਇਹਨਾਂ ਨੂੰ ਪਤਾ ਲੱਗੇ ਜਿਹੜੇ ਚੜਾਇਆ ਕਰੋ ਮੜਿਆ। ਨਹੀਂ ਏਦਾਂ ਨਹੀਂ, ਇਹ ਨਹੀਂ ਦੇਖੋ, ਇਹ ਫਿਰ ਸਾਡੇ ਤੇ ਦੂਜਿਆਂ 'ਚ ਫਰਕ ਨਹੀਂ ਰਹਿ ਜਾਣਾ। ਹਾਂਜੀ ਉਹ ਨਹੀਂ, ਉਹ ਪ੍ਰੋਬਲਮ ਪਤਾ ਕੀ ਆ ਵੀ ਆਪਣੇ ਨਾ ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਵੀ ਅਸੀਂ ਮੈਸੇਂਜਰ ਆ, ਅਸੀਂ ਤਾਂ ਖਬਰ ਦੇਣ ਵਾਲੇ ਆ। ਕੌਣ ਖਬਰ ਬਣਾ ਰਿਹਾ ਤੁਸੀਂ ਉਹਦੀ ਗੱਲ ਕਰੋ, ਹਨਾ ਵੀ ਕਿਹੜੇ ਬੰਦੇ ਅਰੈਸਟ ਹੋ, ਕੰਪਨੀ ਕਿਹੜੀ ਆਰਗੇਨਾਈਜੇਸ਼ਨ ਅਰੈਸਟ ਕਰ ਰਹੀ ਆ, ਕਿਹੜੀ ਚੈੱਕ ਕਰ ਰਹੀ ਆ, ਅਸੀਂ ਤਾਂ ਸਿਰਫ ਖਬਰ ਸਾਂਝੀ ਕਰ ਰਹੇ ਹਾਂ। ਭਾਜੀ ਤੁਸੀਂ ਕਹਿੰਦੇ ਕੁਲਦੀਪ ਭਾਜੀ ਤੁਸੀਂ ਕਹਿੰਦੇ ਆ ਵੀ ਤੜਕਾ ਲਾਇਆ ਕਰੋ, ਅੱਜ ਕੱਲ ਜਿਹੜਾ ਮਾਹੌਲ ਚੱਲਣ ਡਿਆ ਆਪਣੀਆਂ ਤਾਂ ਖਬਰਾਂ ਹੀ ਹਰ ਬਨੈਰੋ ਸਾਸ ਵਰਗੀਆਂ ਆ, ਉਹ ਤਾਂ ਤੜਕਾ ਲਾਉਣ ਦੀ ਲੋੜ ਨਹੀਂ ਪੈਂਦੀ, ਜਿੱਦਾਂ ਦੇ ਕੰਮ ਆਪਾਂ ਕਰਦੇ ਆ ਜੀ। ਤੇ ਉਹ ਜਦੋਂ ਕਹਿੰਦੇ ਨਹੀਂ ਹੁੰਦੇ ਵੀ ਗਧੇ ਨੂੰ ਲੂਣ ਦੇ ਉੱਤੇ, ਉਹ ਕਹਿੰਦਾ ਮੇਰੇ ਕੰਨ ਪੱਟਦਾ, ਇਹ ਸਮਝ ਨਹੀਂ ਕਰਦੇ ਪਏ ਸਾਡੇ ਲਈ ਵਧੀਆ ਦੱਸਦੇ ਆ ਨਾ, ਵੀ ਅਸੀਂ ਨਾ ਜਾਈਏ ਉੱਧਰ, ਦੱਸਦੇ ਪਏ ਇਨਫੋਰਮੇਸ਼ਨ ਮਿਲਦੀ ਆ ਫ੍ਰੀ ਦੇ ਵਿੱਚ, ਇਹ ਨਹੀਂ ਕਹਿੰਦੇ। ਤੇ ਬਾਕੀ ਚੱਕੀ ਚਲੋ ਜੀ, ਇੱਥੇ ਧਰਨਾ ਲਾ ਲਵਾਂਗੇ, ਦੱਸੋ ਕਿੱਥੇ ਧਰਨਾ ਲਾਣਾ। ਅੱਜ ਕੱਲ ਧਰਨੇ ਵਾਲਿਆਂ ਨੂੰ ਪਹਿਲਾਂ ਚੱਕਦਾ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਧਰਨੇ ਰਹਿਣੇ ਦਿਓ। ਹਾਂਜੀ ਅਭੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਨਾ ਦੋ ਜਾਂ ਤਿੰਨ ਸਰੋਤਿਆਂ ਤੋਂ ਪਹਿਲਾਂ ਇੱਕ ਆਏ ਸੀ, ਉਹਨਾਂ ਨੇ ਕਾਫੀ ਡਿਟੇਲ 'ਚ ਦੱਸ ਕੇ ਗਏ ਸੀਗੇ ਟਰੱਕਾਂ ਬਾਰੇ, ਕਿੱਦਾਂ ਉਹਨਾਂ ਨੇ ਫੋਨ ਕੀਤੇ ਸੀਗੇ। ਮੈਂ ਰਿਕੁਐਸਟ ਕਰੂੰਗਾ, ਦੇਖੋ ਕਈ ਵਾਰ ਨਾ ਉਹਨਾਂ ਦਾ ਧੰਨਵਾਦ ਆ ਪਹਿਲਾਂ ਤਾਂ, ਤੇ ਇੱਦਾਂ ਕਈ ਹੋਰ ਬੰਦਿਆਂ ਨਾਲ ਵੀ ਹੋ ਜਾਂਦੀ, ਕਿਸੇ ਨਾਲ ਕੋਈ ਗੱਲਬਾਤ ਹੋ ਜਾਂਦੀ ਆ, ਬੰਦੇ ਆ ਨਾ ਡਰਦੇ ਦੱਸਦੇ ਨਹੀਂ, ਲੈ ਵੀ ਅਸੀਂ ਵੀ ਸਾਨੂੰ ਕੋਈ ਕੀ ਕਹੂਗਾ ਜਾਂ ਮੇਰੇ ਨਾਲ ਜਾਂ ਕਿਸੇ ਨਾਲ ਹੋ ਗਈ। ਮੈਂ ਤਾਂ ਰਿਕੁਐਸਟ ਇਹ ਕਰੂੰਗਾ ਵੀ ਸੰਗੋ ਨਾ ਵੀ ਜੇ ਕਿਸੇ ਨਾਲ ਗੱਲ ਹੋ ਗਈ ਆ ਤਾਂ ਰੇਡੀਓ 'ਤੇ ਆ ਕੇ ਕਾਲ ਕਰਕੇ ਇੱਦਾਂ ਦੱਸੋ, ਤਾਂ ਕਿ ਬਾਕੀਆਂ ਨੂੰ ਤਾਂ ਪਤਾ ਲੱਗੇ ਐਟਲੀਸਟ ਵੀ ਇੱਦਾਂ ਹੁੰਦੀ ਹੈਗੀ ਆ, ਤਾਂ ਕਿ ਉਹ ਬੰਦਾ ਅੱਗਾਂ ਤੋਂ ਆਪਣੇ ਧਿਆਨ ਰੱਖਦਾ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ। ਬਾਕੀ ਹੈਗਾ ਪੰਜਾਬੀ ਰੇਡੀਓ ਇਹਦਾ ਹੈਗਾ ਪਹਿਲਾਂ ਚੱਲਦਾ ਤਾਂ ਇੱਦਾਂ ਹੀ ਚੱਲਣਾ ਚਾਹੀਦਾ ਟਰੱਕਾਂ ਦਾ ਪ੍ਰੋਗਰਾਮ, ਇਹਦੀਆਂ ਇਹ ਚੱਲਣ ਦੇ ਹੱਕ ਦੇ ਵਿੱਚ ਹੈਗੇ ਆ। ਸੋ ਮੇਰਾ ਇੱਕ ਇਹ ਹੈਗਾ ਵੀ ਜਿਹੜਾ ਕੰਟਰੀ ਹੈਗਾ ਓਪਰਚੁਨਿਟੀ ਵਾਸਤੇ ਹੈਗਾ, ਠੀਕ ਹੈ। ਤੁਸੀਂ ਅੱਜ ਕੰਮ ਕਰਦੇ ਆ, ਕੱਲ੍ਹ ਨੂੰ ਤੁਹਾਡਾ ਕੰਮ ਡਾਊਨ ਹੋ ਜਾਂਦਾ, ਮਤਲਬ ਤੁਹਾਡੇ ਕੋਲ ਸਾਰਾ ਕੁਝ ਵਿਕ ਜਾਂਦਾ, ਤੁਹਾਨੂੰ ਦੁਬਾਰਾ ਫਿਰ ਇੱਥੇ ਮੌਕਾ ਮਿਲਦਾ, ਤੁਸੀਂ ਦੁਬਾਰਾ ਫਿਰ ਰਾਈਜ਼ ਕਰ ਸਕਦੇ ਆ, ਕੋਈ ਇੱਦਾਂ ਵੱਡੀ ਗੱਲ ਨਹੀਂ ਹੈਗੀ। ਮੇਰਾ ਇਹ ਹੈਗਾ ਵੀ ਜਿਹੜੇ ਕਮਿਊਨਿਟੀਆਂ ਜ਼ਰੂਰੀ ਨਹੀਂ ਹੈਗਾ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਬਾਕੀ ਹੋਰ ਵੀ ਬਾਹਰੋਂ ਬਹੁਤ ਲੋਕ ਆਏ ਆ, ਸਾਡੇ ਨਾਲ ਜ਼ਿਆਦਾ ਹੀ ਆਏ ਆ ਇੱਥੇ। ਮਤਲਬ ਮੇਰੇ ਆਪਣੇ ਜਿਹੜੇ ਪੰਜਾਬੀ ਹੈਗੇ ਆ ਵੀ ਇਹਨਾਂ ਨੂੰ ਬੇਨਤੀ ਆ ਕਿ ਪਹਿਲਾਂ ਹੁੰਦੀ ਸੀ ਆਪਾਂ ਫੋਨਾਂ 'ਤੇ ਗੱਲਬਾਤ ਕਰਦੇ ਹਾਂ, ਠੀਕ ਆ, ਤੁਹਾਡੀ ਗੱਲ ਕੋਈ ਸੁਣਦਾ ਨਹੀਂ ਸੁਣਦਾ, ਕੋਈ ਪਤਾ ਨਹੀਂ ਲੱਗਦਾ ਹੁੰਦਾ ਸੀਗਾ। ਅੱਜ ਕੱਲ੍ਹ ਤੁਹਾਡੀਆਂ ਜਿਹੜੀਆਂ ਸਿਕਿਉਰਿਟੀ ਸਿਸਟਮ ਹੈਗਾ ਨਾ, ਉਹਨਾਂ ਦੀਆਂ ਅੱਗੇ ਸਕਰੀਨਾਂ ਲੱਗੀਆਂ ਹੋਈਆਂ, ਤੁਹਾਡੀ ਬੋਲਬਾਣੀ ਭਾਸ਼ਾ ਜੋ ਤੁਸੀਂ ਗੱਲ ਕਰਦੇ ਆ ਉਹ ਨਾਲ ਨਾਲ ਟਾਈਪ ਹੋ ਗਿਆ ਉਹਨਾਂ ਦੀ ਸਕਰੀਨ 'ਤੇ, ਉਹਨਾਂ ਦੀ ਲੈਂਗੁਏਜ ਇੰਗਲਿਸ਼ ਵਿੱਚ ਡਿਸਪਲੇ ਹੋ ਰਿਹਾ, ਉਹ ਤੁਹਾਡੀਆਂ ਗੱਲਾਂ ਨੂੰ ਸੁਣ ਰਹੇ ਆ ਤੁਸੀਂ ਕੀ ਕਰ ਰਹੇ ਆ। ਤਾਂ ਮੇਰੀ ਬੇਨਤੀ ਆ ਵੀ ਸਮਝਦਾਰ ਵਾਲੀ ਗੱਲ, ਸਿਆਣੀ ਗੱਲ ਕਰੋ ਫੋਨ ਦੇ ਉੱਪਰ। ਜੇ ਤੁਸੀਂ ਗੱਲਾਂ ਕਰਨੀਆਂ ਪੁੱਠੀਆਂ ਸਿੱਧੀਆਂ ਆਪਣੇ ਦੋਸਤਾਂ ਮਿੱਤਰਾਂ ਕਰਦੇ, ਤੁਸੀਂ ਆਪਣੇ ਇਕੱਠੇ ਹੋਏ ਆ, ਮੈਂ ਲੱਗੀ ਆ ਠੀਕ ਆ, ਓਕੇ ਬਹਿ ਜੋ ਮਰਜ਼ੀ ਕਰੋ, ਪਰ ਇਸ ਕੰਟਰੀ ਦੇ ਖਿਲਾਫ ਨਾ ਬੋਲੋ, ਕਿਉਂਕਿ ਇਹ ਤੁਸੀਂ ਇੱਥੋਂ ਹੀ ਖਾ ਕੇ ਕਈ ਲੋਕ ਇੱਥੇ ਇਸੇ ਕੰਟਰੀ ਨੂੰ ਤੁਸੀਂ ਗਾਲਾਂ ਕੱਢਣ ਲੱਗ ਪੈਂਦੇ ਆ। ਜੇਕਰ ਮਾੜੀ ਗੱਲ ਜਿਹੜੀ ਅਗਲੇ ਬੰਦੇ ਨੂੰ ਪਤਾ ਲੱਗਦਾ ਵੀ ਇਹ ਬਾਹਰੋਂ ਆ ਕੇ ਇੱਥੇ ਇੱਦਾਂ ਕਰਦੇ ਹੈਗੇ, ਤੇ ਫਿਰ ਅਗਲੇ ਨੂੰ ਗੁੱਸਾ ਤਾਂ ਆਉਣਾ ਹੀ ਹੈਗਾ, ਠੀਕ ਨਹੀਂ ਗੱਲ। ਇਹ ਕੰਟਰੀ ਹੈਗਾ ਫੁੱਲ ਫਰੀਡਮ ਵਾਲਾ, ਇੱਥੇ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਪਹਿਲੇ ਨਵਾਂ ਬੰਦਾ ਜਦੋਂ ਇੱਥੇ ਆਉਂਦਾ ਨਾ, ਉਹ ਬੰਦਾ ਜਿੱਦਾਂ ਨਾ ਹੌਲੀ ਹੌਲੀ ਜਹਾਜ਼ੋਂ ਉਤਰਦਾ, ਉਹਦੇ ਪਰ ਇਕੱਠੇ ਜਿਹੇ ਹੁੰਦੇ ਆ, ਤੇ ਉਹ ਦਿਲ ਦੇਖਦਾ ਵੀ ਇੱਥੇ ਕੁਛ ਕਹਿੰਦਾ ਨਹੀਂ ਕੋਈ ਵੀ, ਹੌਲੀ ਉਹ ਪਰ ਖਿਲਾਰਦਾ, ਉਹ ਪਰ ਫਿਰ ਨਾ ਫੜਾ ਕੇ ਮਾਰਦਾ ਵੀ ਇੱਥੇ ਤਾਂ ਕੋਈ ਕਹਿ ਨਹੀਂ ਦਾ, ਮੈਂ ਜੋ ਮਰਜ਼ੀ ਕਰੀ ਜਾਵਾਂ। ਪਰ ਟਾਈਮ ਦੇ ਹਿਸਾਬ ਦੇ ਨਾਲ, ਕਾਨੂੰਨ ਦੇ ਹਿਸਾਬ ਨਾਲ ਤੁਹਾਡੇ ਕੇਸ ਲੱਗਦਾ। ਅੱਜ ਤੁਹਾਨੂੰ ਕੁਛ ਨਹੀਂ ਹੋਇਆ, ਗੱਲ ਮੈਨੂੰ ਕੀ ਹੋਇਆ, ਮੈਂ ਤਾਂ ਫਲਾਣੇ ਨਾਲ ਇੱਦਾਂ ਕੀਤੀ ਜਾਂ ਕਿੱਦਾਂ ਹੈਗਾ, ਪਰ ਟਾਈਮ ਆਉਣਾ, ਦੇਖੋ ਅੱਜ ਤੁਸੀਂ ਟਾਈਮ ਇੱਦਾਂ ਦਾ ਆ ਗਿਆ,
ਉਹ ਹੁਣ ਤੁਹਾਡੀਆਂ ਪੁਰਾਣੀਆਂ ਹਿਸਟਰੀਆਂ ਕੱਢ ਕੇ ਲੈ ਕੇ ਆ ਕੇ ਦੇਖਦੇ ਪਏ ਵੀ ਇਹਨੇ ਬੰਦੇ ਨੇ ਪਾਸਟ ਵਿੱਚ ਆਹ ਕੀਤਾ ਸੀਗਾ ਤੇ ਇਹਨੂੰ ਕਿਸੇ ਉਹਨਾਂ ਨੂੰ ਬਹਾਨਾ ਚਾਹੀਦਾ। ਇਹ ਨਾ ਸੋਚੋ ਵੀ ਮੈਂ ਆਹ ਕੀਤਾ, ਮੈਂ ਬਚ ਜਾਂ ਕਿੱਦਾਂ ਹੈਗਾ, ਨਹੀਂ, ਉਹ ਐਕਸਕਿਊਜ਼ ਲੱਭ ਰਹੇ ਆ ਤੁਹਾਡੇ ਵਾਸਤੇ ਵੀ ਤੁਹਾਨੂੰ ਕਿੱਦਾਂ ਮੈਂ ਅਸੀਂ ਟਰੈਪ ਕਰਨਾ। ਉਹ ਕਹਿਣ ਦਾ ਮਤਲਬ ਇਹੀ ਆ ਵੀ ਤੁਸੀਂ ਆਪਣਾ ਸੰਭਲ, ਜਿਸ ਕੰਮ 'ਚ ਮੇਰਾ ਕਹਿਣ ਦਾ ਮਤਲਬ ਇਹ ਹੈ ਜਿਸ ਪਰਪਸ ਲਈ ਇੱਥੇ ਆਪਾਂ ਆਏ ਹਾਂ ਵਧੀਆ ਜ਼ਿੰਦਗੀ ਦੇ ਵਾਸਤੇ ਨਾ, ਉਹ ਕਰੋ, ਕੰਮ ਵਧੀਆ ਕਰੋ, ਆਪਣੀ ਮਿਹਨਤ ਕਰੋ, ਹੱਕ ਹਲਾਲ ਦੀ ਕਮਾ ਖਾਓ, ਆਪਣੇ ਘਰਦਿਆਂ ਦਾ ਪਾਲਣ ਪੋਸ਼ਣ ਕਰੋ, ਹੈਲਪ ਕਰੋ, ਕਿਸੇ ਦੀ ਕਰਨੀ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਤੁਸੀਂ ਤੁਹਾਨੂੰ ਲੱਗਦਾ ਵੀ ਜਾਂ ਵੀ ਅਸੀਂ ਪੁੱਠੇ ਸਿੱਧੇ ਕੰਮ ਕਰਕੇ ਵੀ ਜਾਂ ਅਸੀਂ ਜ਼ਿਆਦਾ ਮਸ਼ਹੂਰ ਜਾਂ ਜ਼ਿਆਦਾ ਹੁਸ਼ਿਆਰ ਹੈਗੇ ਜਾਂ ਕਿੱਦਾਂ, ਨਹੀਂ, ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਦੇ ਪਾਸੋਂ ਤੁਹਾਨੂੰ ਉਹਨਾਂ ਨੇ ਕੱਢ ਹੀ ਲੈਣਾ, ਜੋ ਮਰਜ਼ੀ ਕਰ ਲਓ। ਸੋ ਬੈਸਟ ਇਹ ਹੈ ਕਿ ਆਪਣਾ ਖਿਆਲ ਨਾਲ ਰਹੋ, ਜਿਸ ਤਰ੍ਹਾਂ ਦਾ ਕੰਟਰੀ ਹੈਗਾ ਉਸ ਤਰ੍ਹਾਂ ਕਰੋ। ਨਹੀਂ ਤਾਂ ਜੇ ਇਹ ਲੋਕ ਸਾਰੇ ਬਾਹਰੋਂ ਆ ਕੇ ਜਿੱਦਾਂ ਦੀ ਹਰਕਤਾਂ ਨਾ ਕਰਨ, ਕਿੱਦਾਂ ਜ਼ਰੂਰੀ ਨਹੀਂ ਵੀ ਆਪਣੀ ਕਮਿਊਨਿਟੀ ਤੇ ਮੈਂ ਕਹੂੰਗਾ ਹੈਗਾ, ਬਾਹਰਲੇ ਦੀ ਗੱਲ ਕਰਦਾ, ਬਾਹਰਲੇ ਸਾਡੇ ਨਾਲ ਵੀ ਜ਼ਿਆਦਾ ਖਰਾਬ ਕਰਦੇ ਆ। ਕੋਈ ਅਗੇਂਸਟ ਨਹੀਂ ਜਾਂਦਾ, ਠੀਕ ਹੈ ਨਾ। ਬਾਕੀ ਧਿਆਨ ਨਾਲ ਚਲੋ ਭਰਾ ਮੇਰੇ ਸਾਰੇ, ਕਹਿਣ ਦਾ ਮਤਲਬ ਇਹ ਆ ਵੀ ਆਪਣਾ ਖਿਆਲ ਰੱਖੋ ਵੀ ਤੁਹਾਨੂੰ ਕੋਈ ਕਵੇ ਨਾ ਕੋਈ ਰੇਡੀਓ ਜਿਹੜਾ ਚੱਲਦਾ ਰਹਿਣਾ ਚਾਹੀਦਾ, ਰੇਡੀਓ ਤੋਂ ਨੌਲੇਜ ਮਿਲੂਗੀ, ਮਾੜਾ ਮੋਟਾ ਕੁਛ ਨਹੀਂ। ਅੱਜ ਜਿੰਨਾ ਵੀ ਮੰਨ ਲਓ 100% ਰੇਡੀਓ ਚੱਲਿਆ, ਜੇ ਸਾਨੂੰ 25% ਦੇ ਵਿੱਚ ਸੁਣਨ ਵਿੱਚ ਵੀ ਕੁਛ ਵੀ ਨੌਲੇਜ ਮਿਲ ਗਈ ਨਾ, ਉਹ ਸਾਡੇ ਲਈ ਹੈਲਪਫੁਲ ਹੈਗੀ। ਜ਼ਰੂਰੀ ਨਹੀਂ ਵੀ ਹਰ ਗੱਲ ਨਾਲ ਸਹਿਮਤ ਹੋਈਏ ਚਾਹੇ ਨਾ ਹੋਈਏ, ਪਰ ਕੁਛ ਨਾ ਕੁਛ ਸਾਨੂੰ ਮਿਲਦਾ ਜ਼ਰੂਰ ਆ। ਧੰਨਵਾਦ ਤੁਹਾਡਾ ਬਹੁਤ ਬਹੁਤ, ਧੰਨਵਾਦ ਜੀ। ਅਗਲੇ ਕਾਲਰ ਨੇ ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ ਅਮਰੀਕ, ਇੱਕ ਤਾਂ ਤੁਹਾਡੇ ਭਾਜੀ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ, ਟੱਕਿੰਗ ਦਾ ਵੀ ਬਹੁਤ ਸੋਹਣਾ ਪ੍ਰੋਗਰਾਮ ਆ, ਤੇ ਆਪਾਂ ਚਾਹੁੰਦੇ ਕਿ ਤੁਸੀਂ ਇਦਾਂ ਹੀ ਕੰਟੀਨਿਊ ਕਰੋ। ਕਿਸੇ ਤੋਂ ਕੋਈ ਇਦਾਂ ਦੀ ਕਮੈਂਟਸ ਤੇ ਧਿਆਨ ਦੇਣ ਦੀ ਲੋੜ ਨਹੀਂ ਹੈਗੀ। ਤਾਂ ਅਸੀਂ ਬਿਲ ਬਹੁਤ ਅਪਰੀਸ਼ੀਏਟ ਕਰਦੇ ਹਾਂ। ਤੇ ਦੂਜਾ ਜਿਹੜੀ ਗੱਲ ਭਾਜੀ ਹੁਣੀ ਕਹਿੰਦੇ ਸੀਗੇ ਦੂਜੇ ਸਟੇਟਸ ਵਗੈਰਾ 'ਚ ਜੋ ਪ੍ਰੋਬਲਮ ਆ ਰਹੀ ਆ, ਤੇ ਇਹ ਕੈਲੀਫੋਰਨੀਆ ਦੇ ਵਿੱਚ ਕੋਈ ਟਰੱਕਰਸ ਐਕਸੈਸ ਤਾਂ ਹੈ ਨਹੀਂ, ਇੱਥੇ ਜੌਬ ਓਪਰਚੁਨਿਟੀ ਬਹੁਤ ਆ। ਜਿਨ੍ਹਾਂ ਨੂੰ ਬਾਹਰ ਪ੍ਰੋਬਲਮ ਆ ਉਹ ਇਸ ਆਪਸ਼ਨ ਨੂੰ ਵੀ ਦੇਖਣ ਕਿ ਉਹ ਕੈਲੀਫੋਰਨੀਆ ਦੇ ਵਿੱਚ ਕੰਮ ਕਰ ਸਕਦੇ ਆ। ਤੇ ਜਿਹੜੀ ਫਰੇਟ ਦੀ ਭਾਜੀ ਗੱਲ ਕਰ ਰਹੇ ਸੀਗੇ ਨਾ, ਫਰੇਟ ਚੋਰੀ ਹੋ ਰਿਹਾ, ਇਹ ਜਿਹੜਾ ਇੰਟਰਨੈਟ ਐਕਸਪੈਂਡ ਹੋਇਆ ਉਹਦੇ ਨਾਲ ਜਿਸ ਤਰੀਕੇ ਨਾਲ ਮਾਰਕੀਟਿੰਗ ਹੋਈ ਉਹਦੇ ਨਾਲ ਬਹੁਤ ਚੇਂਜ ਲੱਗ ਗਿਆ। ਲੇਕਿਨ ਇੱਕ ਗੁੱਡ ਥਿੰਗ ਇਹ ਹੈਗੀ ਆ, ਜਿਹੜਾ ਮੈਂ ਪਿੱਛੇ ਦੇਖਿਆ ਕਿ ਹੁਣ ਬ੍ਰੋਕਰ ਜਿਹੜੇ ਓਲਡ ਰਿਲੇਸ਼ਨ ਆ ਉਹਨੂੰ ਰਿਸਪੈਕਟ ਕਰ ਰਹੇ ਆ ਤੇ ਤੁਹਾਡੇ ਕੋਲ ਬਿਜ਼ਨਸ ਵਾਪਸ ਆ ਰਿਹਾ ਤੁਹਾਡੀ ਸਰਵਿਸ ਦੇ ਬੇਸ। ਜਿਹੜਾ ਪੁਰਾਣਾ ਕੈਰੀਅਰ ਬ੍ਰੋਕਰ ਦਾ ਰਿਲੇਸ਼ਨ ਹੁੰਦਾ ਸੀ ਨਾ, ਉਹ ਚੀਜ਼ ਵਾਪਸ ਆ ਰਹੀ ਆ। ਤੁਹਾਨੂੰ ਕੰਮ ਮਿਲ ਰਿਹਾ ਤੁਹਾਡੀ ਸਰਵਿਸ ਦੇ ਬੇਸ ਤੇ ਤੁਹਾਡੇ ਯਾਨੀ ਕਿ ਸਿਕਿਉਰ ਜਿਹੜਾ ਤੁਸੀਂ ਲੋਡ ਰੱਖਦੇ ਆ, ਤੁਸੀਂ ਵਧੀਆ ਸਰਵਿਸ ਕਰਦੇ ਆ, ਉਹ ਇੰਟਰਨੈਟ ਦੇ ਉੱਤੇ ਹੁਣ ਬ੍ਰੋਕਰ ਵੀ ਬਿਜ਼ਨਸ ਕਰਨ ਦੇ ਬਜਾਏ ਪਰਸਨਲ ਰਿਲੇਸ਼ਨ ਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਆ। ਥੈਂਕ ਯੂ ਜੀ। ਜੀ ਥੈਂਕ ਯੂ ਅਮਰੀਕ ਜੀ, ਸ਼ੁਕਰੀਆ। ਹਾਂਜੀ ਮੁਹੰਮਦ ਜੀ। ਜੀ ਬਾਈ ਜੀ ਕੀ ਹਾਲ ਆ? ਜੀ ਠੀਕ ਹੈ ਜੀ। ਤੁਹਾਨੂੰ ਤਿੰਨਾਂ ਨੂੰ ਸਲਾਮ ਅਲੈਕਮ ਜੀ। ਸਲਾਮ ਜੀ। ਬੜਾ ਸੋਹਣਾ ਤੁਸੀਂ ਕੰਮ ਕਰ ਰਹੇ ਹੋ, ਬੜਾ ਜ਼ਬਰਦਸਤ ਤੁਹਾਡਾ ਕੰਮ ਆ। ਮੈਂ ਤਾਂ ਤੁਹਾਡੀਆਂ ਜਿਹੜੀਆਂ ਕੇਸਟਾਂ ਰਿਕਾਰਡ ਹੋਈਆਂ ਉਹ ਵੀ ਦੇਖਦਾ ਰਹਿਣਾ। ਠੀਕ ਹੈ ਜੀ, ਠੀਕ ਆ। ਤੇ ਦੂਜੀ ਗੱਲ ਇਹ ਆ ਵੀ ਕੋਈ ਗੱਲ ਨਹੀਂ, ਇਹ ਬੱਚੇ ਆ ਆਪਣੇ, ਕੋਈ ਗੱਲ ਨਹੀਂ। ਮੈਂ ਆਲਮੋਸਟ ਸਾਰੀ ਦੁਨੀਆ ਘੁੰਮੀ ਆ, ਜੇ ਕਿਤੇ ਡੋਰ ਤੇ ਲੱਗੇ ਹੋਈਦਾ ਨਾ, ਚਾਹ ਬਣਾ ਕੇ ਵੀ ਦੇ ਕੇ ਜਾਂਦੇ ਆ, ਅੰਕਲ ਲੈ ਚਾਹ ਪੀ ਲਾ, ਠੀਕ ਆ। ਤੇ ਕੋਈ ਗੱਲ ਨਹੀਂ, ਇਹਨਾਂ ਨੂੰ ਥੋੜਾ ਜਿਹਾ ਸਮਝਾਈ ਜਾਓ। ਤੁਹਾਡਾ ਕੰਮ ਬੜਾ ਵਧੀਆ ਵਾ, ਬਹੁਤ ਸੋਹਣਾ ਕੰਮ ਆ ਤੁਹਾਡਾ ਇਹ, ਤੇ ਇਹਦੇ ਨਾਲ ਬੜਾ ਕੁਝ ਸਿੱਖਣ ਨੂੰ ਮਿਲਦਾ ਵਾ। ਅਸੀਂ ਪੰਜਾਬੀ ਲੋਕ ਆ, ਸਾਡੇ ਨਾਲ ਦਾ ਭਰਪਣ ਕਿਸੇ 'ਚ ਹੈ ਨਹੀਂ, ਪਿਆਰ ਕਿਸੇ 'ਚ ਹੈ ਨਹੀਂ। ਅਸੀਂ ਦੇਖਿਆ ਦੁਨੀਆ ਘੁੰਮ ਕੇ ਸਾਰੀ, ਬੜਾ ਸਾਡੇ ਵਿੱਚ ਪਿਆਰ ਆ, ਲੇਕਿਨ ਸਾਡੇ 'ਚ ਕੁਛ ਥੋੜ੍ਹੀਆਂ ਜਿਹੀਆਂ ਕਮੀਆਂ ਵਾ। ਕਮੀਆਂ ਸਾਡੇ 'ਚ ਇਹ ਆ ਵੀ ਅਸੀਂ ਅੱਡੀਆਂ ਚੱਕ ਕੇ ਫਾਹੇ ਬਹੁਤ ਲੈਂਦੇ ਆ, ਉਹਦੇ ਨਾਲ ਫਿਰ ਸਾਨੂੰ 4-4 ਗੇੜੇ ਲਾਉਣੇ ਪੈਂਦੇ ਆ। ਜਿਵੇਂ ਗਲਤ ਟੀਕਾ ਲੱਗਿਆ ਹੁੰਦਾ ਨਾ, ਫਿਰ ਘਰੇ ਆ ਕੇ ਸੋਫੇ ਤੇ ਬਹਿ ਕੇ ਮੁੜੀ ਜਾਂਦੇ ਆ। ਜੀ ਜੀ ਜੀ, ਠੀਕ ਆ। ਧੰਨਵਾਦ ਜੀ। ਆਪਣੇ ਆਪ ਨੂੰ ਥੋੜਾ ਜਿਹਾ ਈਜੀ ਕਰ ਲਓ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ। ਥੋੜਾ ਜਿਹਾ ਧਿਆਨ ਨਾਲ ਚੱਲੋ, ਸਖਤੀ ਬਹੁਤ ਵਧੀ ਹੋਈ ਆ। ਤੇ ਮੇਰਾ ਵੀਰ ਬੜਾ ਥੈਂਕ ਯੂ, ਤੁਹਾਡਾ ਕੰਮ ਤੁਹਾਡਾ ਬੜਾ ਸੋਹਣਾ ਹੈ, ਬੜਾ ਵਧੀਆ ਕੰਮ ਜਿਹੜਾ ਤੁਸੀਂ ਕਰ ਰਹੇ ਹੋ। ਨੇਕੀ ਕਰ ਕੂਏ ਮੰਡਾਲ, ਨੇਕੀ ਕਰ ਰਹੇ ਹੋ ਤੁਸੀਂ, ਇਹਦਾ ਬਦਲਾ ਤੁਹਾਨੂੰ ਰੱਬ ਦਊਗਾ, ਬੰਦਾ ਨਹੀਂ ਦੇ ਸਕਦਾ ਕੋਈ। ਸ਼ੁਕਰੀਆ ਵੀਰ ਜੀ, ਧੰਨਵਾਦ ਜੀ, ਥੈਂਕ ਯੂ, ਬੜੀ ਮਿਹਰਬਾਨੀ। ਸਨੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਸਿਰਫ ਇਹੀ ਗੱਲ ਕਹਿਣੀ ਚਾਹੁੰਦੀ ਸੀ, ਜਿਹੜਾ ਵੀ ਤੁਸੀਂ, ਨਾਲੇ ਮੈਂ ਟਰੱਕ ਨਹੀਂ ਚਲਾਉਣਾ, ਬਹੁਤ ਚਿਰ ਪਹਿਲਾਂ ਚਲਾਇਆ। ਦੋ ਚੀਜ਼ਾਂ ਮੈਂ ਜਿਹੜੇ ਤੁਸੀਂ ਕਰ ਰਹੇ ਹੋ ਨਾ ਪ੍ਰੋਗਰਾਮ, ਬਹੁਤ ਵਧੀਆ। ਹਰ ਇੱਕ ਬੰਦੇ ਨੂੰ ਰਿਸਪੈਕਟ ਦਿੰਦੇ ਹੋ, ਕੋਈ ਕੁਐਸਚਨ ਪੁੱਛਦਾ ਉਹ ਵੀ ਆਨਸਰ ਕਰਦੇ ਹੋ ਤੁਸੀਂ। ਆਪਣੇ ਬੰਦੇ ਲਾਇਸੈਂਸ ਲੈ ਲੈਂਦੇ ਆ, ਉਹਨੂੰ ਇਹ ਪੁੱਛਿਓ ਕਿ ਸ਼ਹਿਰ ਆ ਬਕਰ ਕਿਤੇ ਕੋਲੇ ਟੂਕਾ ਮਾਰੀ ਤੇ ਟੂਕਮਕਾਰੀ, ਉਹਨੂੰ ਇਹ ਟੂਚਾ ਮਾਰੀ ਕਹਿੰਦੇ ਆ। ਫਿਰ ਕਹਿੰਦੇ ਸਾਨੂੰ ਅੰਗਰੇਜ਼ੀ ਬਹੁਤ। ਇੱਕ ਮੁੰਡਾ ਸੀ, ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੈਂ ਰੇਡੀਓ ਦੀ ਗੱਲ ਸੁਣਿਆ ਕਰ, ਤੇਰੇ ਲਈ ਫਾਇਦੇਮੰਦ ਆ। ਉਹਨੂੰ 2 ਮਹੀਨੇ ਹੋ ਗਏ ਮੇਰੇ ਫੋਨ ਤੇ ਗੁੱਸਿਆ, ਪਤਾ ਨਹੀਂ ਉਹ ਚੱਕ ਲਿਆ ਇਮੀਗ੍ਰੇਸ਼ਨ ਨੇ। ਮੈਂ ਇਹ ਕਹਿਣਾ ਵਿਚਾਰੇ ਦਾ ਭਲਾ ਹੋਵੇ। ਦੂਜੀ ਗੱਲ ਇਹ ਹੈ ਜੀ, ਜਿਹੜਾ ਹੁਣ ਤੁਸੀਂ ਕਹਿੰਦੇ ਕੋਈ ਵੀ ਬੰਦਾ ਗੱਡੀ ਦਾ ਲਾਇਸੈਂਸ ਆ, ਜੇ ਤੁਸੀਂ ਲੈਮੋ ਦੀ ਨਹੀਂ ਚਲਾਉਣੀ ਹੈ ਨਾ, ਤਾਂ ਵੀ ਤੁਹਾਨੂੰ ਸ਼ੋਫਰ ਲਾਇਸੈਂਸ ਲੈਣਾ ਪੈਂਦਾ। ਵੈਨ ਚਲਾਉਣੇ ਉਹ ਵੀ ਸ਼ੋਫਰ ਲਾਇਸੈਂਸ। ਬਾਕੀ
ਜਿਹੜਾ ਬੱਸ ਦਾ ਲਾਇਸੈਂਸ ਉਹਦੇ ਫਿੰਗਰਪ੍ਰਿੰਟ ਦੇਣੇ ਪੈਂਦੇ ਆ। ਮੈਂ ਖੁਦ ਦਿੱਤੇ ਫਿੰਗਰਪ੍ਰਿੰਟ LA ਦੇ ਵਿੱਚ। ਬਹੁਤ ਚੁਪਲਾ, ਥੈਂਕ ਯੂ ਵੈਰੀ ਮਚ। ਥੈਂਕ ਯੂ। ਕੁੱਤੇ ਭੌਂਕਦੇ ਹੁੰਦੇ ਆ ਯਾਰ। ਨਹੀਂ ਏਦਾਂ ਨਹੀਂ ਕਹਿਣਾ ਜੀ, ਏਦਾਂ ਨਹੀਂ ਹੈ ਤਾਂ ਆਪਣੀ ਭੈਣ ਭਰਾ ਆ, ਕੋਈ ਨਹੀਂ ਏਦਾਂ ਨਹੀਂ ਕਹੀਦਾ। ਸੋ ਇਹ ਦੇਖੋ ਨਾਰਾਜ਼ਗੀਆਂ ਆਪਣਿਆਂ ਦੇ ਨਾਲ ਹੀ ਹੁੰਦੀਆਂ, ਆਪਾਂ ਏਦਾਂ ਦੇ ਅਪਸ਼ਬਦ ਨਹੀਂ ਜਿਹੜੇ ਉਹ ਬੋਲਣੇ, ਇਹ ਚੰਗੀ ਗੱਲ ਨਹੀਂ। ਅਸੀਂ ਰੋਕਦੇ ਹਾਂ ਜੀ ਸਾਰਿਆਂ ਨੂੰ ਏਦਾਂ ਦੇ ਸ਼ਬਦਾਵਲੀ ਜਿਹੜੀ ਉਹ ਨਾ ਵਰਤੀ ਜਾਵੇ। ਤੇ ਕਾਲ ਕਰਨ ਦੇ ਲਈ ਤੁਹਾਡਾ ਥੈਂਕ ਯੂ ਆ ਜੀ। ਅਗਲੇ ਕਾਲਰ ਨੇ ਗੁਰਨਾਮ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੋਈ ਨਹੀਂ ਭਾਜੀ, ਕੋਈ ਰਿਸਪੈਕਟ ਦਿੰਦੇ, ਮੈਂ ਵੇਖਿਆ ਹਿਸਾਬ ਕਿਤਾਬ ਜਿਹਾ ਰਿਸਪੈਕਟ ਦਿੰਦਾ ਜੋਗਿੰਦਰ ਬਾਤੀ ਜੀ। ਉਹਨਾਂ ਸਤਿ ਸ੍ਰੀ ਅਕਾਲ ਬੁਲਾਓ ਨਾ, ਉਹ ਕਹਿੰਦਾ ਸਤਿ ਸ੍ਰੀ ਅਕਾਲ ਨੂੰ ਕਰੋ ਦਫਾ, ਸਤਿ ਸ੍ਰੀ ਅਕਾਲ ਬਹੁਤ ਹੋ ਗਈ। ਠੀਕ ਹੈ ਜੀ ਜੀ, ਚਲੋ ਉਹਦਾ ਸਾਡੇ ਨਾਲ ਕੋਈ ਮੈਚ ਨਹੀਂ ਹੈ ਜੀ। ਤੇ ਤੁਸੀਂ ਹਾਂਜੀ ਗੱਲ ਕਰਿਓ ਜੀ, ਦੱਸੋ। ਹਾਂਜੀ ਉਹ ਨਾ 20 ਦੀ ਸਪੀਡ ਤੇ ਰੈਸਟ ਆ ਵੀਰ ਜੀ, ਜੇ ਕਮਰਸ਼ੀਅਲ ਆਪਾਂ ਵੀ ਕਰਦੇ ਆ 20 ਸਪੀਡ ਉੱਤੇ ਜਿਹੜਾ ਉਦਾਂ ਆਪਾਂ ਜਾ ਰਹੇ 55 ਦੀ ਸਪੀਡ ਲਿਮਟ ਆ ਕੈਲੀਫੋਰਨੀਆ ਚ, ਤੇ 5 ਨਾਲ ਗੁਣਾ ਕਰਕੇ ਟਿਕਟ ਆਉਂਦੀ ਆ, ਤੇ 58 ਤੋਂ ਉੱਤੇ ਟਿਕਟ ਆ, ਤੇ 58 ਤੋਂ ਥੱਲੇ ਵਾਰਨਿੰਗ ਆ ਜੀ। ਠੀਕ ਹੈ ਜੀ, ਥੈਂਕ ਯੂ ਸਾਰੇ ਵੀਰਾਂ ਦਾ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਵੈਸੇ ਫਿਰ ਤਾਂ ਆਪਣੇ ਰਮਨ ਭਾਜੀ ਉਹ ਬੰਦਾ ਬਚ ਗਿਆ ਜਿਹੜਾ 99 ਤੇ ਸੀਗਾ, 55 ਵਾਲੀ ਦੇ ਵਿੱਚ ਹੈ ਵੀ ਉਹਨੂੰ ਚੱਕਿਆ ਨਹੀਂ ਫਿਰ ਉਹਨਾਂ ਨੇ। ਇਹ ਗੱਲ ਤਾਂ ਪੱਕੀ ਹਨਾ ਵੀ ਉਹ ਬੰਦਾ ਬਚ ਗਿਆ। ਫਿਰ ਉਹ 85 ਦੇ ਉੱਤੇ ਤੇ ਫਿਰ ਤੁਹਾਨੂੰ ਚਾਹੀਦਾ ਸੀਗਾ ਵੀ ਚੱਕ ਦੇਣਾ ਚਾਹੀਦਾ ਸੀ ਫਿਰ ਇਸ ਹਿਸਾਬ ਨਾਲ ਤਾਂ। ਨਹੀਂ ਫਿਰ ਰਿਸਕੀ ਤਾਂ ਹੈਗਾ ਹੀ ਹੈ ਜੀ। ਹੁਣ ਤੁਸੀਂ ਦੇਖੋ ਵੀ ਇੰਨਾ ਟਰੱਕ ਐਡਾ ਆ ਵੀ ਬ੍ਰੇਕ ਕਿਹੜਾ ਉਸ ਵੇਲੇ ਥੋੜੀ ਲੱਗਦੀ ਇੰਨੀ ਸਪੀਡ ਦੇ ਵਿੱਚ ਇੰਨੇ ਭਾਰ ਦੇ ਨਾਲ। ਸੋ ਇਹ ਧਿਆਨ ਰਾਜਵੀਰ, ਦੋ ਚੀਜ਼ਾਂ ਆਪਾਂ ਡਿਸਕਸ ਕਰਨੀਆਂ। ਤੁਸੀਂ SV 509 ਕਰਦੇ ਹੋ ਤੇ ਮੈਂ ਰਮਨ ਉਹਨਾਂ ਦਾ ਇਨਪੁਟ ਲਵਾਂਗਾ। ਖਾਸ ਕਰਕੇ ਜਿਹੜੇ ਕੈਨੇਡਾ ਵਾਲੇ ਡਰਾਈਵਰ ਹੈਗੇ ਆ, ਪਲੀਜ਼ ਸਾਰੇ ਧਿਆਨ ਰੱਖੋ, ਆਪਣੀਆਂ ਕੰਪਨੀਆਂ ਵੱਲ ਨਾ ਦੇਖਿਓ, ਕਿਤੇ ਆਪਣੇ ਇਮੀਗ੍ਰੇਸ਼ਨ ਦੇ ਉੱਤੇ ਪੂਰੀ ਤਰ੍ਹਾਂ ਸਟਾਪ ਨਾ ਲਵਾ ਲਿਓ। USA ਦੇ ਵਿੱਚ ਜਿਹੜੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਸਪੀਅਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕੈਨੇਡਾ ਵਾਲੇ ਤੇ ਮੈਕਸੀਕੋ ਵਾਲੇ ਉੱਥੇ ਦੇ ਡਰਾਈਵਰ ਅਮਰੀਕਾ ਦੇ ਵਿੱਚ ਆਪਾਂ ਪਹਿਲਾਂ ਵੀ ਬਹੁਤ ਵਾਰ ਡਿਸਕਸ ਕਰ ਚੁੱਕੇ ਹੈਗੇ ਆ, ਇੱਥੋਂ ਸਮਾਨ ਚੱਕ ਕੇ ਇੱਥੇ ਜਿਹੜਾ ਅਨਲੋਡ ਕਰਦੇ ਹੈਗੇ ਆ। ਸੋ ਜਿਹਨੂੰ ਕੈਬੋਟੇਜ ਕਰਕੇ ਇਹ ਪ੍ਰੈਕਟਿਸ ਨੂੰ ਜਾਣਿਆ ਜਾਂਦਾ ਹੈਗਾ। ਹੁਣ ਕੀ ਹੋਇਆ ਵੀ ਇਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਮਿਲੇ ਆ, ਨਾਲ ਦੀ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮਿਲੇ ਆ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹ ਵੀ ਇਹਦੇ ਵਿੱਚ ਇਨਵੋਲਵ ਹੋਵੇ। ਸੋ ਇਹ ਕਹਿੰਦੇ ਵੀ ਇਹ ਅਮਰੀਕਨ ਟਰੱਕਿੰਗ ਬਿਜ਼ਨਸ ਨੂੰ ਬਹੁਤ ਹਰਟ ਕਰ ਰਿਹਾ ਹੈਗਾ, ਜਿਹਦੇ ਵਿੱਚ ਸ਼ੇਡੀ ਕੈਰੀਅਰਸ ਆ, ਇੰਪਲੋਇਰਸ ਆ, ਬਿਜ਼ਨਸਿਸ ਆ, ਜੋ ਮੈਕਸੀਕਨ ਡਰਾਈਵਰਸ ਨੂੰ ਜਾਂ ਕੈਨੇਡੀਅਨ ਡਰਾਈਵਰਸ ਨੂੰ ਯੂਜ਼ ਕਰਦੇ ਹੈਗੇ ਆ। ਲੀਗਲੀ ਉਹ ਟੋਟਲੀ ਰੋਂਗ ਹੈਗਾ, ਮੂਵਿੰਗ ਲੋਡਸ ਡੋਮੈਸਟਿਕਲੀ। ਸੋ ਪਲੀਜ਼ ਜੇ ਕੋਈ ਕੈਨੇਡਾ ਵਾਲਾ ਭੈਣ ਭਰਾ ਇਦਾਂ ਦਾ ਕੰਮ ਕਰਦਾ, ਕਿਤੇ ਆਪਣੇ ਇਮੀਗ੍ਰੇਸ਼ਨ ਸਟੇਟਸ ਤੇ ਨਾ ਪਾ ਲਿਓ ਕਿ ਨਹੀਂ ਪਰਮਾਨੈਂਟ ਵੈਨ ਲਾ ਦੇਣਾ ਅਮਰੀਕਾ 'ਚ ਐਂਟਰ ਹੋਣ ਤੋਂ। ਹੋ ਸਕਦਾ ਤੁਹਾਡੀ ਕੰਪਨੀ ਤੁਹਾਡੇ ਧੱਕੇ ਨਾ ਕਰਾਉਂਦੀ ਹੋਵੇ। ਸੋ ਇਹ ਚੀਜ਼ ਹੁਣ ਬਹੁਤ ਜ਼ੋਰ ਇਹਦੇ ਤੇ ਲਾ ਰਿਹਾ ਹੈ। ਅੱਜ ਵੱਡੀ ਕਾਫੀ ਨਿਊਜ਼ ਸੀ ਵੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਿਹੜੇ ਸਪੀਅਰ ਆ, ਉਹ ਹੋਮਲੈਂਡ ਸਿਕਿਉਰਿਟੀ ਨੂੰ ਵੀ ਮਿਲੇ ਆ ਤੇ ਨਾਲ ਟਰਾਂਸਪੋਰਟੇਸ਼ਨ ਸੈਕਟਰ। ਜੀ ਰਮਨ ਜੀ। ਜੀ ਬਿਲਕੁਲ ਜੀ, ਜਿਹੜਾ ਇਹ ਵੀ ਇੱਕ ਇੰਪੋਰਟੈਂਟ ਖਬਰ ਹੈਗੀ। ਆਪਾਂ ਤੇ ਬੜੇ ਚਿਰ ਦੇ ਇਸ ਚੀਜ਼ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ, ਬੜੀ ਵਾਰੀ ਅਸੀਂ ਸ਼ੇਅਰ ਵੀ ਕਰ ਚੁੱਕੇ ਹਾਂ ਐਪਰੋਪਰੀਏਟ ਜਿਹੜੇ ਚੈਨਲਸ ਹੈਗੇ ਉਹਨਾਂ ਦੇ ਨਾਲ, ਪਰ ਅਨਫੋਰਚੂਨੇਟਲੀ ਅਜੇ ਤੱਕ ਤਾਂ ਕੁਝ ਨਹੀਂ ਹੋਇਆ ਸੀਗਾ। ਇਸ ਵੇਲੇ ਜਿਹੜੀ ਲੇਟੈਸਟ ਖਬਰ ਹੈਗੀ ਹੈ ਟਰੱਕਿੰਗ ਕ੍ਰਾਈਸਿਸ ਦੇ ਉੱਤੇ, ਵਾਈ ਰੈਗੂਲੇਸ਼ਨ ਰਿਫਾਰਮ ਇਜ਼ ਅਰਜੈਂਟ। ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਰਿਫਾਰਮ ਆ ਉਹ ਆਉਣ ਜਾ ਰਿਹਾ ਹੈਗਾ। ਇਹ ਕਿਉਂ ਅਰਜੈਂਟ ਹੈਗਾ? ਸਿੰਸ 2018 ਤੋਂ ਜਿਹੜੇ ਐਕਟਿਵ ਨੰਬਰ ਆਫ ਫॉर ਹਾਇਰ ਕੈਰੀਅਰਸ ਆ ਉਹ ਡਬਲਡ ਹੋ ਚੁੱਕੇ ਆ। 1,38,000 ਤੋਂ ਲੈ ਕੇ 2,12,000, 54% ਇਨਕਰੀਜ਼ ਹੋਈ ਹੈ ਸਿੰਸ 2018। ਇੱਥੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨਿਊ ਐਂਟਰੈਂਟਸ ਹੈਗੇ ਆ ਉਹਨਾਂ ਨੂੰ ਕੈਪ ਕਰ ਦਿੱਤਾ ਜਾਵੇ ਤਾਂ ਕਿ ਕਪੈਸਿਟੀ ਨੂੰ ਰੋਕਿਆ ਜਾ ਸਕੇ। ਸੋ ਕੈਪ ਕਰਨ ਦਾ ਮਤਲਬ ਹੈਗਾ ਕਿ ਦੇ ਆਰ ਆਸਕਿੰਗ ਕਿ 2,25,000 ਤੇ ਇਹ ਕੈਪ ਕਰਤੀ ਜਾਵੇ। ਉਸ ਤੋਂ ਬਾਅਦ ਨਿਊ ਐਂਟਰੈਂਟ ਜਿਹੜੀ ਨਵੀਂ ਕੰਪਨੀ ਦੀ ਅਥਾਰਟੀ ਆ ਉਹ ਇਸ਼ੂ ਨਹੀਂ ਹੋਊਗੀ। ਸੋ ਇਹ ਚੀਜ਼ਾਂ ਤੇ ਗੱਲ ਚੱਲ ਪਈਆਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇੱਥੇ ਕੀ ਚੀਜ਼ਾਂ ਹੋਣ ਜਾ ਰਹੀਆਂ ਔਰ ਕਿਸ ਤਰ੍ਹਾਂ ਦੀਆਂ ਹੋਣੀਆਂ। ਅਬਿਊਜ਼ ਜਿਹੜਾ ਹੈਗਾ, ਉਹਨਾਂ ਨੇ ਕਿਹਾ ਕਿ ਵੀਜ਼ਾ ਅਲਾਉਜ਼ ਫੋਰਨ ਡਰਾਈਵਰਸ, ਟਰੱਕ ਡਰਾਈਵਰਸ ਟੂ ਹਾਲ ਡੋਮੈਸਟਿਕ ਲੋਡਸ ਇਲੀਗਲੀ, undercutting the rates and displacing American jobs। ਇਹ ਚੀਜ਼ ਆ ਰਹੀ ਆ। ਸੋ better get ready। ਜਿਹੜਾ ਟਰੱਕਿੰਗ ਦਾ ਰਿਫਾਰਮ ਆ
ਉਹਦੇ ਵਿੱਚ ਜਿਹੜਾ ਕਲੀਨ ਅਪ ਆ, ਆਪਾਂ ਬੜੇ ਚਿਰ ਤੋਂ ਇਹ ਗੱਲ ਕਰਦੇ ਆ ਰਹੇ ਆ ਕਿ ਆਪਾਂ ਇਹ ਵੀ ਕਹਿ ਰਹੇ ਸੀ ਚਾਹੀਦਾ ਆ, ਹਰ ਇੱਕ ਬੰਦਾ ਮੰਨਦਾ ਇਹ ਚਾਹੀਦਾ ਆ, ਇਹ ਹੋਣਾ ਚਾਹੀਦਾ ਆ। ਜਿਹੜੀਆਂ ਟਰੱਕਿੰਗ ਕੰਪਨੀਆਂ ਪਹਿਲਾਂ ਗਲਤ ਕੰਮ ਕਰਦੇ ਆ, ਫਿਰ ਬੰਦ ਕਰਕੇ ਨਵੀਂ ਖੋਲ ਲਈ, ਬੰਦ ਕਰਕੇ ਨਵੀਂ ਖੋਲ ਲਈ, ਆਡਿਟ ਆਇਆ ਨਵੀਂ ਖੋਲ ਲਈ, ਆਹ ਕਹਿਤਾ ਨਵੀਂ ਖੋਲ ਲਈ, ਬਲੌਕ ਹੋ ਗਈ ਨਵੀਂ ਖੋਲ, ਉਹ ਚੀਜ਼ ਪਰਮਾਨੈਂਟਲੀ ਬੰਦ ਹੋਣ ਜਾ ਰਹੀ ਹੈ, ਜਲਦੀ ਬੰਦ ਹੋਣ ਜਾ ਰਹੀ ਹੈ। ਸੋ ਇਹ ਜਿਹੜਾ ਟਰੱਕਿੰਗ ਦਾ ਰਿਫਾਰਮ ਹੈਗਾ, it is in the making right now. In the process. Better get ready. Things are going to get bad. ਪਰ ਜਿਹੜੀ ਕਹਿੰਦੇ ਨੇ ਨਾ ਵੀ ਚੀਜ਼ਾਂ ਸਹੀ ਹੋਣ ਤੋਂ ਪਹਿਲਾਂ ਇੱਕ ਵਾਰੀ ਹੋਰ ਬੈਡ ਹੋਣੀਆਂ, ਸੋ ਆਪਾਂ ਉਸ ਸਿਚੁਏਸ਼ਨਸ ਹੈਗੀਆਂ, ਟੂ ਬੈਡ ਦੇ ਵਿੱਚ ਹੈਗੀਆਂ। It will get worse before it gets better. Before it will get better. So better get ready right now. ਹਾਂਜੀ, ਆਪਣੀ ਰੈਡੀ ਰਹੋ, ਫਿਰ ਬਾਅਦ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਪੁੱਠੇ ਸਿੱਧੇ ਕੰਮ ਜਿਹੜੇ ਉਹ ਨਾ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਬੰਦਾ ਤੁਰ ਪਵੇ। ਸੋ ਆਪਣੇ ਆਪ ਨੂੰ ਪਹਿਲੋਂ ਤਿਆਰ ਕਰੋ। ਇਹ ਤਾਂ ਜਦੋਂ ਟਰੱਕਿੰਗ ਦੀ ਤੁਸੀਂ ਗੱਲ ਕਰਦੇ ਆ ਰਮਨ ਜੀ, AI ਦੇ ਕਰਕੇ ਤਾਂ ਹੋਰ ਪਤਾ ਨਹੀਂ ਕਿੰਨੀਆਂ ਪਾਸੇ ਜਿਹੜਾ ਇਹ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ। ਸੋ ਹਰ ਇੱਕ ਚੀਜ਼ ਦੇ ਲਈ ਬੰਦੇ ਨੂੰ ਰੈਡੀ ਰਹਿਣਾ ਚਾਹੀਦਾ। ਆਊਟਲੁੱਕ ਤੁਹਾਨੂੰ ਦੱਸ ਰਹੇ ਆ ਵੀ ਇਹ ਚੀਜ਼ ਜਿਹੜੀ ਉਹ ਆ ਰਹੀ ਹੈ, ਨਹੀਂ ਆਈ ਚੰਗੀ ਗੱਲ ਆ, ਬਟ ਲਾਈਕ ਪ੍ਰਪੇਅਰ ਫॉर ਦ ਵਰਸਟ ਜਿੱਦੋਂ ਕਹਿੰਦੇ ਹੁੰਦੇ ਵੀ ਆਪਣੀ ਤਿਆਰੀ ਉਸ ਪਾਸੇ ਵੱਲ ਦੀ ਜਿਹੜੀ ਹਮੇਸ਼ਾ ਆਪਣੇ ਆਪ ਨੂੰ ਜਿਹੜੀ ਉਹ ਰੱਖਣੀ ਜਿਹੜੀ ਉਹ ਚਾਹੀਦੀ ਆ। ਬਾਕੀ ਪ੍ਰਮਾਤਮਾ ਭਲੀ ਕਰੇ ਸਾਰਿਆਂ ਦੇ ਉੱਤੇ ਤੇ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਤਰੱਕੀਆਂ ਬਖਸ਼ੇ। ਇਹ ਆਪਾਂ ਜ਼ਰੂਰ ਅਰਦਾਸ ਜਿਹੜੀ ਸਾਰਿਆਂ ਲਈ ਜਿਹੜੀ ਉਹ ਕਰਦੇ ਆ। ਤੇ ਜਾਂਦੇ ਜਾਂਦੇ SB 509 ਦੇ ਜਿਹੜੇ ਲਿੰਕ ਆ ਉਹ ਪਾਤੇ ਆ, ਪਟੀਸ਼ਨ ਨੂੰ ਸਾਈਨ ਜਿਹੜਾ ਉਹ ਕਰ ਲਓ। ਕੱਲ ਇੱਕ ਖਬਰ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਲੱਗੀ ਸੀ, ਜਿਹੜੇ ਹਿੰਦੂ ਅਮਰੀਕਨ ਲੀਡਰਸ ਆ ਉਹ ਸਿੱਧੇ ਜਾ ਕੇ ਮਿਲ ਰਹੇ ਆ ਗਵਰਨਰ ਨਿਊਸਮ ਨੂੰ ਇਸ ਬਿੱਲ ਨੂੰ ਜਿਹੜਾ ਉਹ ਵੀਟੋ ਕਰਾਉਣ ਦੇ ਲਈ। ਆਪਣੇ ਜਿਹੜੇ ਲੀਡਰਸ ਆ ਉਹ ਮਿਲ ਰਹੇ ਆ ਕਿ ਨਹੀਂ, ਇਹਦੇ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਹਾਂ, ਸਿੱਖ ਕੋਲੀਸ਼ਨ ਵਾਲਿਆਂ ਦੀ ਜਿਹੜੀ ਗਵਰਨਰ ਨਿਊਸਮ ਦੀ ਟੀਮ ਦੇ ਨਾਲ ਮੁਲਾਕਾਤ ਹੋਈ ਸੀ ਪਰਸੋਂ, ਉਹਦੇ ਬਾਰੇ ਜਿਹੜੀ ਪਤਾ ਲੱਗੀ ਹੈ, ਕਹਿੰਦੇ ਵੀ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੇ ਸੁਣੀਆਂ, ਹਾਂ ਨਾ ਦੇ ਵਿੱਚ ਅਜੇ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜੇ ਨਾ ਕਰਨੀ ਹੋਈ ਤਾਂ ਉਹਨਾਂ ਨੇ ਉਹ ਜਵਾਬ ਦੇਣਾ ਵੀ ਨਹੀਂ ਆ। ਪਰ ਇਹ ਆ ਵੀ ਤੁਹਾਨੂੰ ਪ੍ਰੈਸ਼ਰ ਜਿਹੜਾ ਉਹ ਪਾ ਕੇ ਰੱਖਣਾ ਪੈਣਾ। ਪ੍ਰੈਸ਼ਰ ਕਿੱਦਾਂ ਪਊਗਾ? ਜਦ ਹੀ ਗਵਰਨਰ ਜਾਂ ਉਹਦੀ ਟੀਮ ਜਦੋਂ ਉਹਦੀ ਈਮੇਲ ਦੇਖੇ ਤਾਂ ਉਹਦੇ ਵਿੱਚ ਰੋਜ਼ਾਨਾ ਹੀ ਸੈਂਕੜੇ ਜਿਹੜੀਆਂ ਹਜ਼ਾਰਾਂ ਹੀ ਜਿਹੜੀਆਂ ਈਮੇਲਾਂ ਆਈਆਂ ਹੋਣ ਵੀ ਸਾਈਨ ਔਨ SB 509, ਸਾਈਨ ਔਨ SB 509, ਉਹਨੂੰ ਰੋਜ਼ ਈਮੇਲ ਦੇ ਵਿੱਚ ਜਿਹੜੇ ਉਹ ਦਿਖੇ, ਉਹਨੂੰ ਰੋਜ਼ ਚਿੱਠੀਆਂ ਜਿਹੜੀਆਂ ਉਹ ਪਹੁੰਚਣ, ਕੋਈ ਜਿਹੜੇ ਕੈਲੀਫੋਰਨੀਅਨ ਵੱਲੋਂ ਪਹੁੰਚਣ, ਆਮ ਇੰਡੀਵਿਜੂਅਲ ਵੱਲੋਂ ਪਹੁੰਚਣ, ਕੋਈ ਆਰਗੇਨਾਈਜੇਸ਼ਨ ਵੱਲੋਂ ਪਹੁੰਚਣ, ਉਹਨਾਂ ਸਾਰਿਆਂ ਵੱਲੋਂ ਜਿਹੜਾ ਉਹ ਪਹੁੰਚਣ। ਤੇ ਸਭ ਤੋਂ ਸੌਖਾ ਜਿਹੜਾ ਆਨਲਾਈਨ ਪਟੀਸ਼ਨ ਦੇ ਉੱਤੇ ਸਾਈਨ ਕਰਕੇ ਈਮੇਲ ਜਿਹੜੀ ਉਹ ਘੱਲਣੀ ਆ, ਉਹ ਜਿਹੜੀ ਉਹ ਲਗਾਤਾਰ ਜਿਹੜੀ ਉਹ ਤੁਸੀਂ ਕਰੋ। ਕੰਮ ਢਿੱਲਾ ਜਿਹੜਾ ਜੇ ਚੱਲ ਰਿਹਾ ਜੋ, ਤੇ ਫਿਰ ਨਾ ਕਿਉਂ ਵੀ ਇਹ ਜਿਹੜਾ ਫੇਲ ਕਰਤਾ ਉਹਨੇ ਵੀਟੋ ਕਰਤਾ, ਫਿਰ ਅੱਖਾਂ 'ਚ ਘਸੁੰਦ ਦੇ ਕੇ ਆਪਾਂ ਰੋਵਾਂਗੇ ਵੀ ਹਾਏ ਹਾਏ ਸਾਡੇ ਨਾਲ ਆਹ ਕੀ ਕਰਤਾ ਇਹਨਾਂ ਨੇ। ਸੋ ਜ਼ੋਰ ਲਾ ਲਓ, ਜਿੰਨਾ ਜ਼ੋਰ ਲਾ ਸਕਦੇ ਆ, ਦੱਬ ਕੇ ਜ਼ੋਰ ਜਿਹੜਾ ਉਹ ਲਾ ਲਓ। ਗੁਰੂ ਘਰਾਂ 'ਚ ਰੋਜ਼ ਟੇਬਲ ਲੱਗਾ ਹੋਵੇ, ਸਵੇਰੇ ਸ਼ਾਮ ਜਿਹੜੀ ਵੀ ਕੋਈ ਸੰਗਤ ਉੱਥੇ ਜਾਂਦੀ ਆ ਤਾਂ ਉਹਨਾਂ ਤੋਂ ਸਾਈਨ ਕਰਾਓ। ਵੀਕਐਂਡ ਤੇ ਤਾਂ ਤੁਸੀਂ ਕਰਨਾ ਹੀ ਕਰਨਾ ਆ, ਬਾਕੀ ਟਾਈਮ ਦੇ ਉੱਤੇ ਵੀ ਕਰੋ। ਬਾਕੀ ਜਿਹੜੇ ਹੋਰ ਮੇਲੇ ਹੁੰਦੇ, ਪ੍ਰੋਗਰਾਮ ਹੁੰਦੇ, ਹੋਰ ਜੋ ਸਾਰਾ ਕੁਝ ਹੁੰਦਾ, ਉੱਥੇ ਵੀ ਇਹ ਕਾਰਜ ਨੂੰ ਜਿਹੜਾ ਉਹ ਕਰੋ। ਥਾਂ ਥਾਂ ਦੇ ਉੱਤੇ ਜਿਹੜੇ ਇਹ ਲਿੰਕ ਆ ਸ਼ੇਅਰ ਕਰੋ। ਤੁਹਾਡੇ ਸਾਰਿਆਂ ਦੇ ਪਤਾ ਨਹੀਂ ਸੈਂਕੜੇ WhatsApp ਗਰੁੱਪ ਹੋਣੇ ਆ ਜਿਨ੍ਹਾਂ 'ਚ ਤੁਸੀਂ ਸਾਰੇ ਜਾਣੇ ਐਡਿਡ ਆ। ਉਹਨਾਂ ਸਾਰੇ WhatsApp ਗਰੁੱਪਾਂ 'ਚ ਇਹਨਾਂ ਲਿੰਕਾਂ ਨੂੰ ਜਿਹੜਾ ਉਹ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਉਹ ਸਾਈਨ ਆਪਾਂ ਕਰਾਈਏ। ਦਬਾਅ ਜਿਹੜਾ ਉਹ ਪਾ ਕੇ ਰੱਖਣਾ ਪੈਣਾ। ਹੱਕ ਕੋਈ ਪਲੇਟ 'ਚ ਪਾ ਕੇ ਦਿੰਦਾ ਨਹੀਂ, ਲੈਣੇ ਹੀ ਪੈਂਦੇ ਆ ਤੇ ਉਹਦੇ ਲਈ ਜਦੋਜਹਿਦ ਇਦਾਂ ਹੀ ਕਰਨੀ ਪੈਣੀ ਆ। ਮੈਂ ਅਪਡੇਟ ਕਰਦਾ ਜਾਵਾਂ, ਤੁਸੀਂ ਹੈਰਾਨ ਬਹੁਤ ਹੋਵੋਗੇ, ਸਿਰਫ 55 ਕੁ ਗੁਰੂ ਘਰ ਕਮੇਟੀਆਂ ਨੇ ਸਾਈਨ ਕੀਤੇ ਆ, ਜਦ ਕਿ 150 ਦੇ ਕਰੀਬ ਗੁਰੂ ਘਰ ਆ ਕੈਲੀਫੋਰਨੀਆ 'ਚ। ਸਿਰਫ 1990 ਪਟੀਸ਼ਨਾਂ ਗਈਆਂ ਹਜੇ, 2000 ਕਹਿ ਰਹੇ, ਐਗਜ਼ੈਕਟਲੀ 1990 ਕੁਛ ਵੀ ਨਹੀਂ ਗਈਆਂ ਦੇਖਿਆ ਜਾਵੇ। ਤੇ ਕਿੰਨੇ ਲੱਖ ਦੇ ਹਿਸਾਬ ਨਾਲ ਹੋ ਗਿਆ ਸਿੰਘ ਜੀ, ਉਦੋਂ 600 ਸੀ ਤੇ ਅਜੇ 1300 ਹੀ ਵਧੀਆਂ। ਦੇਖ ਲਓ ਇੰਨਾ ਰੌਲਾ ਪਾ ਰਹੇ ਆ। ਕੱਲ ਤੱਕ ਸਿਰਫ 1990 ਸੀਗੀਆਂ। ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਖਾਸ ਕਰਕੇ ਯਾਰ ਜਿਨ੍ਹਾਂ ਨੇ ਪੋਲੀਟੀਕਲ ਸਾਈਲਮ ਲਾਏ ਉਹ ਤਾਂ ਸੋਚੋ ਨਾ ਘੱਟੋ ਘੱਟ ਵੀ ਤੁਸੀਂ ਜਿਸ ਬੇਸ ਤੇ ਲਏ ਆ ਵੀ ਸਾਡੇ ਨਾਲ ਧੱਕਾ ਹੁੰਦਾ ਉੱਥੇ, ਤੇ ਅਸੀਂ ਗਾਹਾਂ ਹੁਣ ਆਪਣੇ ਬੱਚਿਆਂ ਲਈ ਫਾਈਟ ਕਰ ਰਹੇ ਆ ਤਾਂ ਕੋਈ ਕਿਸੇ ਨੂੰ ਕੋਈ ਡਰਾਵੇ ਧਮਕਾਵੇ ਨਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਸਾਈਨ ਹੋਣੇ ਚਾਹੀਦੇ ਹੈਗੇ ਆ। ਇਸ ਵੀਕਐਂਡ ਨੂੰ ਫਿਰ ਕੋਸ਼ਿਸ਼ ਕਰੋ ਗੁਰੂ ਘਰਾਂ ਦੇ ਵਿੱਚ ਸਾਈਨ ਕਰੋ। ਅੱਗੇ ਤੋਂ ਅੱਗੇ ਜਿਹੜੀ ਆ ਪਟੀਸ਼ਨ ਦਾ ਲਿੰਕ ਆਪਾਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਵੀ ਪਾ ਦਿੱਤਾ ਹੈਗਾ ਆ, ਉਹਨੂੰ ਗਾਹਾਂ ਤੋਂ ਗਾਹਾਂ ਸ਼ੇਅਰ ਕਰੋ ਜੀ। ਧੰਨਵਾਦ ਰਮਨ ਜੀ, ਧੰਨਵਾਦ ਹਰਜੋਤ ਜੀ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮਸੂਦ ਜੀ ਦਾ ਵੀ ਧੰਨਵਾਦ, ਉਹਨਾਂ ਦੇ ਪ੍ਰੋਗਰਾਮ 'ਚੋਂ ਅਸੀਂ ਜਿਹੜਾ ਕੁਝ ਵਕਤ ਆ ਉਹ ਲੈ ਲਿਆ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਸਾਰੇ ਸੁਣਨ ਵਾਲੇ, ਦੇਖਣ ਵਾਲੇ, ਸਰੋਤਿਆਂ ਦਾ, ਦਰਸ਼ਕਾਂ ਦਾ ਵੀ ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।